ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਅਸੀਂ ਅੱਜ ਇੱਕ ਪੋਸਟਰ ਲਾਇਆ ਸੀ ਕਿ ਅਸੀਂ ਅੱਜ ਜਿਹੜੀ ਜਦੋਂ 12 ਲੈਕਚਰ ਕੰਪਲੀਟ ਹੋ ਗਏ ਨੇ ਸਾਡੇ, ਉਸ ਹਵਾਲੇ ਨਾਲ ਅਸੀਂ ਦੋਸਤਾਂ ਦੇ ਕੋਲੋਂ ਇੱਕ ਫੀਡਬੈਕ ਲਾਂਗੇ। ਜਿਹੜੇ ਸਾਰੇ ਆਡੀਅנס ਹੈ ਪਰਮਾਨੈਂਟਲੀ ਸਾਨੂੰ ਵੇਖ ਰਹੇ ਨੇ, ਕਮੈਂਟ ਕਰ ਰਹੇ ਨੇ, ਕੁਐਸਚਨ ਕਰ ਰਹੇ ਨੇ, ਸੋ ਅਸੀਂ ਅੱਜ ਉਹਨਾਂ ਦੇ ਕੋਲੋਂ ਜਿਹੜਾ ਹੈ ਨਾ ਉਹ ਫੀਡਬੈਕ ਲਵਾਂਗੇ। ਫੀਡਬੈਕ ਵੀ ਲਵਾਂਗੇ, ਨਾਲ ਦੀ ਨਾਲ ਉਹਨਾਂ ਨੂੰ ਅਸੀਂ ਆਪਣੇ ਨਾਲ ਸਕਰੀਨ 'ਤੇ ਵੀ ਲਵਾਂਗੇ ਤਾਂ ਕਿ ਉਹ ਸਾਡੇ ਨਾਲ ਜਿਹੜਾ ਹੈ ਨਾ ਉਹ ਸਕਰੀਨ 'ਤੇ ਵੀ ਆਉਣ ਔਰ ਆ ਕੇ ਆਪਣੇ ਵਿਊਜ਼ ਸ਼ੇਅਰ ਕਰ ਸਕਣ। ਅੱਜ ਅਸੀਂ ਲਾਈਕ ਜਦੋਂ ਅਸੀਂ ਸਮਝਦੇ ਹਾਂ ਕਿ ਸੈਮੀਨਾਰ ਖ਼ਤਮ ਹੋ ਜਾਏ ਜਾਂ ਕਾਨਫਰੰਸ ਜਿਹੜੀ ਹੈ ਉਹ ਤਾਂ ਸੋ ਅਸੀਂ ਅੱਜ 12 ਲੈਕਚਰ ਪੂਰੇ ਹੋਣ 'ਤੇ ਅਸੀਂ ਇੱਕ ਗੈਟ ਟੂਗੈਦਰ ਰੱਖਿਆ ਅਕਰੋਸ ਦਾ ਬਾਰਡਰਸ, ਇੰਟਲੈਕਚੁਅਲਸ ਦਾ, ਸਕੋਲਰਸ ਦਾ, ਲਿਸਨਰਸ ਦਾ। ਅਤੇ ਕਿਉਂਕਿ ਅੱਜ ਦਾ ਜਿਹੜਾ ਅੱਜ ਸਾਡੇ ਕੋਲ ਜਿਹੜਾ ਲੈਕਚਰ ਸੀ ਉਹ ਕੱਲ੍ਹ ਕਰ ਲਿਆ ਬਾਈ ਬਲਦੀਪ ਸਿੰਘ ਦਾ, ਮਿਊਜ਼ਿਕ ਦੀ ਹਿਸਟਰੀ ਦੇ ਹਵਾਲੇ ਦੇ ਨਾਲ। ਉਹ ਅਸੀਂ ਕੱਲ੍ਹ ਲਾਜ਼ਮੀ ਕਰਾਂਗੇ, 10 ਵਜੇ ਕਰਾਂਗੇ। ਔਰ ਅੱਜ ਅਸੀਂ ਜਿਹੜੇ ਉਹ ਸਾਰੇ ਦੋਸਤਾਂ ਦੇ ਨਾਲ ਔਨਲਾਈਨ ਸਾਰਿਆਂ ਨੂੰ ਲਵਾਂਗੇ, ਜਿਹੜੇ ਦੋਸਤ ਸਾਡੇ ਨਾਲ ਅੱਜ ਆਉਣਗੇ। ਸੋ ਅੱਜ ਅੱਜ ਇਹ ਫੋਰਮ ਜਿਹੜਾ ਹੈ ਹਿਸਟਰੀ ਕਲਾਸ ਫੋਰਮ ਹੈ, ਇਹ ਅੱਜ ਓਪਨ ਹੈ ਸਾਰਿਆਂ ਵਾਸਤੇ। ਕੋਈ ਵੀ ਜਿਹੜਾ ਆਉਣਾ ਚਾਹੁੰਦਾ ਹੋਏ ਉਹ ਦੱਸੇ, ਜਿਹਨੇ ਆ ਕੇ ਲਾਈਵ ਸਾਡੇ ਨਾਲ ਇੱਥੇ ਸਕਰੀਨ 'ਤੇ ਗੱਲ ਕਰਨੀ ਹੈ ਉਹ ਸਾਡੇ ਨਾਲ ਆ ਕੇ ਤੇ ਬਸ ਆਪਣਾ ਕਮੈਂਟ ਸਾਨੂੰ ਦੇਵੇ ਔਰ ਕਹੇ ਕਿ ਮੈਂ ਆਨਲਾਈਨ ਆਉਣਾ ਚਾਹ ਰਿਹਾ ਵਾਂ, ਅਤੇ ਅਸੀਂ ਉਹਨੂੰ ਡੈਫੀਨੇਟਲੀ ਲਵਾਂਗੇ ਔਰ ਉਹਨਾਂ ਨੂੰ ਲਿੰਕ ਭੇਜਾਂਗੇ। ਉਸ ਲਿੰਕ 'ਤੇ ਕਲਿੱਕ ਕਰਨਗੇ ਔਰ ਉਸ ਲਿੰਕ ਦੇ ਵਾਇਆ ਉਹ ਸਾਡੇ ਤੱਕ ਆ ਜਾਣਗੇ, ਫਿਰ ਅਸੀਂ ਉਹਨਾਂ ਨੂੰ ਲਾਈਵ ਆਪਣੀ ਸਕਰੀਨ 'ਤੇ ਲੈ ਲਾਂਗੇ। ਮੈਂ ਇਹ ਦੱਸਦਾ ਜਾਵਾਂ ਕਿ ਜਿਹੜੇ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਮੈਂ ਦੱਸਦਾ ਜਾਵਾਂ ਕਿ ਮੈਂ ਜਿਹੜਾ ਲਿੰਕ ਹੈ ਉਹ ਦੋਸਤਾਂ ਨੂੰ ਭੇਜ ਰਿਹਾ। ਉਸ ਲਿੰਕ ਦੇ ਉੱਪਰ ਜਦੋਂ ਕਲਿੱਕ ਕਰਨਗੇ ਦੈਨ ਉਹ ਲਿੰਕ ਜਿਹੜਾ ਹੈ ਉਹ ਓਪਨ ਕਰੇਗਾ ਇੱਕ ਨਵੀਂ ਵਿੰਡੋ। ਉਸ ਵਿੰਡੋ ਦੇ ਵਿੱਚ ਤੁਸੀਂ ਆਪਣਾ ਜਸਟ ਨਾਮ ਲਿਖੋਗੇ ਔਰ ਉਸ ਤੋਂ ਬਾਅਦ ਤੁਸੀਂ ਐਜ਼ ਅ ਗੈਸਟ ਬ੍ਰੌਡਕਾਸਟਿੰਗ 'ਚ ਐਂਟਰ ਹੋ ਜਾਓਗੇ। ਸੋ ਮੈਂ ਲਿੰਕ ਦੋਸਤਾਂ ਨੂੰ ਭੇਜ ਰਿਹਾ, ਉਹ ਜਸਟ ਉਹਨੂੰ ਅਗਰ ਕੋਈ ਪ੍ਰੋਬਲਮ ਆ ਰਹੀ ਹੋਏ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ। ਮੈਂ ਲਿੰਕ ਸਭ ਦੋਸਤਾਂ ਨੂੰ ਭੇਜ ਰਿਹਾ ਵਾਂ ਜਿਨ੍ਹਾਂ ਨੇ ਕਿਹਾ ਕਿ ਉਹ ਆ ਰਹੇ ਨੇ ਸਾਡੇ ਨਾਲ। ਤੁਸੀਂ ਨਾਲ ਦੀ ਨਾਲ ਜਿਹੜਾ ਹੈ ਉਹ ਦੋਸਤਾਂ ਨੂੰ ਮੈਂ ਲਿੰਕ ਭੇਜ ਰਿਹਾ, ਤੁਸੀਂ ਪਲੀਜ਼ ਆ ਜਾਓ ਸਭ ਦੋਸਤ, ਅਸੀਂ ਮਿਲ ਕੇ ਅੱਜ ਗੱਲਬਾਤ ਕਰਨੇ ਆ। ਜੀ ਸਾਡੇ ਨਾਲ ਹੁਣ ਸਾਡੇ ਇੰਗਲੈਂਡ ਤੋਂ ਬਹਾਦਰ ਸਿੰਘ ਸਾਹਿਬ ਜੀ। ਜੀ ਸਰ, ਵੈਲਕਮ। ਤੁਸੀਂ ਲਾਈਵ ਆ ਗਏ ਹੋ, ਤੁਸੀਂ ਆਪਣਾ ਕੈਮਰਾ ਥੋੜਾ ਨੀਚੇ ਕਰੋ ਤਾਂ ਕਿ ਨਜ਼ਰ ਆ ਸਕੋ ਸਾਨੂੰ। ਜੀ ਜੀ ਜੀ, ਵੈਲਕਮ ਸਰ। ਮੇਰੀ ਆਵਾਜ਼ ਤੁਹਾਨੂੰ ਆ ਰਹੀ ਹੈ? ਹੈਲੋ, ਤੁਹਾਡਾ ਮਾਈਕ ਮਿਊਟ ਹੈ, ਤੁਹਾਡਾ ਮਾਈਕ ਬੰਦ ਹੈ, ਉਹਨੂੰ ਚਲਾਓ। ਹੁਣ ਹਾਂ ਜੀ, ਹੁਣ ਆਵਾਜ਼ ਆ ਰਹੀ ਹੈ ਤੁਹਾਡੀ। ਜੀ ਸਰ, ਜੀ ਆਇਆਂ ਨੂੰ। ਹਾਂਜੀ, ਅੱਛਾ, ਏਦਾਂ ਕਰੋ, ਦੂਜਿਆਂ ਨੂੰ ਲਿਆਉਣ ਤੋਂ ਪਹਿਲਾਂ ਪਬਲਿਕਲੀ ਪਹਿਲਾਂ ਮੈਨੂੰ ਨਿਰਵਾਣ ਦੇ ਦਰਸ਼ਨ ਕਰਾਓ। ਨਿਰਵਾਣ ਦੇ ਦਰਸ਼ਨ ਨਹੀਂ ਹੋ ਸਕਦੇ ਕਿਉਂਕਿ ਨਿਰਵਾਣ ਇਸ ਵਕਤ ਸੋ ਰਿਹਾ ਹੈ ਔਰ ਉਹਦੀ ਮਿਹਰਬਾਨੀ ਕਿ ਇਸ ਟਾਈਮ ਸੋ ਜਾਂਦਾ ਤਾਂ ਸਾਨੂੰ ਇਹ ਪ੍ਰੋਗਰਾਮ ਕਰ ਲੈਣ ਦਿੰਦਾ। ਓਕੇ, ਠੀਕ ਆ। ਹਾਂਜੀ, ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ YouTube ਆਪਣੇ ਸਟ੍ਰੀਮ ਯਾਰਡ ਦੇ ਉੱਤੇ, ਤੇ ਯੂ ਆਰ ਡੂਇੰਗ ਐਕਸਲੈਂਟ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਆਪਾਂ ਆਪਣੀ ਟੌਪਿਕ ਵੱਲ ਵਧੀਏ, ਆਪਾਂ ਵਿਚਾਰ ਕਰੀਏ। ਬਾਕੀ ਤੁਸੀਂ ਲਾ ਦਿੱਤਾ ਇਹਨੂੰ ਆਪਣੀ ਫੇਸਬੁੱਕ ਦੇ ਉੱਤੇ? ਜੀ ਅਸੀਂ ਲਾਈਵ ਜਾ ਰਹੇ ਹਾਂ, ਤੁਸੀਂ ਬਸ ਆਪਣਾ ਜਿਹੜਾ ਹੈ ਨਾ ਉਹਦੇ ਤੇ ਗੱਲ ਕਰੋ ਤਾਂ ਕਿ ਫਿਰ ਅਸੀਂ ਕਾਫੀ ਸਾਰੇ ਸਾਡੇ ਲੋਕ ਆ ਗਏ ਨੇ, ਸਾਨੂੰ ਆਨਲਾਈਨ ਵੇਖ ਰਹੇ ਨੇ। ਮੈਨੂੰ ਮਹਿਸੂਸ ਆ, ਮੈਂ 12 ਸੈਸ਼ਨ ਦੇਖੇ ਨੇ ਤੇ ਰਿਸਪੌਂਸ ਜਿਹੜੀ ਮੈਂ ਮਹਿਸੂਸ ਕੀਤੀ ਆ, ਜਿਹੜੇ ਕੁਐਸਚਨ ਆਨਸਰ ਤੋਂ ਪਤਾ ਲੱਗਦਾ ਸੀ ਵੀ ਫੀਡਬੈਕ ਬਹੁਤ ਵਧੀਆ ਆਈ।
ਤੇ ਮੈਨੂੰ ਤਾਂ ਏਦਾਂ ਮਹਿਸੂਸ ਹੁੰਦਾ ਸੀ ਮੈਂ ਕਿਤੇ ਲਾਹੌਰ ਯੂਨੀਵਰਸਿਟੀ 'ਚ ਬੈਠਾ ਲੈਕਚਰ ਸੁਣ ਰਿਹਾ। ਮੈਨੂੰ ਇਹ ਮਹਿਸੂਸ ਨਹੀਂ ਹੁੰਦਾ ਮੈਂ ਇੰਗਲੈਂਡ ਦੇ ਵਿੱਚ ਆਪਣੇ ਘਰੇ ਬੈਠਾ ਆਪਣੀ ਲਾਇਬ੍ਰੇਰੀ ਦੇ ਵਿੱਚ ਆਪਣੇ ਕੰਪਿਊਟਰ ਰੂਮ ਦੇ ਵਿੱਚ ਵੀ ਮੈਂ ਆਪਣੇ ਇਹ ਪ੍ਰੋਗਰਾਮ ਸੁਣ ਰਿਹਾ। ਜਿਹੜਾ ਮਾਹੌਲ ਸੀਗਾ ਨਾ, ਬਹੁਤ ਜੀ, ਅੱਛਾ ਜੀ। ਮਾਹੌਲ ਸਾਰਿਆਂ ਜਾਣਿਆਂ ਨੇ ਜਿੰਨੇ ਵੀ ਲੈਕਚਰਸ ਆਏ ਸਾਰਿਆਂ ਨੇ ਓਬਵੀਅਸਲੀ ਆਪੋ ਆਪਣੇ ਫੀਲਡ ਦੇ ਵਿੱਚ ਐਕਸਪਰਟਸ ਨੇ, ਉਹਨਾਂ ਨੂੰ ਆਪੋ ਆਪਣੀ ਫੀਲਡ ਦੇ ਵਿੱਚ ਉਹਨਾਂ ਦੀ ਐਕਸਪੀਰੀਅੰਸ ਹੈਗੀ ਹੈ, ਇਸ ਕਰਕੇ ਆਪਾਂ ਉਹ ਤਾਂ ਨਹੀਂ ਗੱਲ ਕਰਾਂਗੇ ਵੀ, ਲੇਕਿਨ ਸਾਰਿਆਂ ਦੀ ਜਿਹੜੀ ਪ੍ਰੋਗਰਾਮ ਸੀ ਦੇ ਵਰ ਵੈਲ ਥੌਟ ਆਊਟ, ਬਹੁਤ ਚੰਗੀ ਤਰ੍ਹਾਂ ਉਹਨਾਂ ਨੇ ਤਿਆਰੀ ਕਰਕੇ ਆਏ, ਬਹੁਤ ਚੰਗੀ ਤਰ੍ਹਾਂ ਨੇ ਉਹਨਾਂ ਨੇ ਰਿਸਪੌਂਸ ਦਿੱਤੀ, ਬਹੁਤ ਚੰਗੀ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਹਿਸਟਰੀ ਨੂੰ, ਇਤਿਹਾਸ ਨੂੰ ਜਿਹੜਾ ਰਿਸਪੌਂਸ ਦੇਣਾ ਚਾਹੀਦਾ ਹੈਗਾ ਉਹ ਦਿੱਤਾ ਗਿਆ। ਤੇ ਮੈਨੂੰ ਨਾ ਮੁੜ ਮੁੜ ਕੇ ਉਹ ਯਾਦ ਗੱਲ ਆਉਂਦੀ ਆ, ਕੱਲ ਪਰਸੋਂ ਜਦ ਵੀਰ ਜੀ ਨੇ ਬੋਸਟਨ ਤੋਂ ਹਿਸਟਰੀ ਆਫ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਜਦ ਗੱਲਬਾਤ ਕਰਦੇ ਸੀਗੇ, ਤਾਂ ਉਹ ਕਹਿੰਦਾ ਵੀ ਮੈਂ ਪਹਿਲੀ ਵਾਰ ਪਾਕਿਸਤਾਨ ਗਿਆ ਤੇ ਮੈਂ ਮਹਿਸੂਸ ਕੀਤਾ ਵੀ ਜਿਸ ਤਰ੍ਹਾਂ ਵੀ ਸਾਡੀ ਇਹ ਸਦੀਆਂ ਬੱਧੀ ਸਾਡੀ ਪੁਰਾਣੀ ਸਾਂਝ ਆ, ਤੇ ਜੀ, ਜੀ। 70 ਸਾਲ ਦੇ ਵਿੱਚ ਜਿਹੜੀ ਇਹ ਸਾਡੀ ਥੋੜੀ ਦੂਰੀ ਪਈ ਆ, ਇਹ ਕੋਈ ਮਿਹਨੇ ਨਹੀਂ ਖਾਂਦੀ। ਸਾਨੂੰ ਤਾਂ ਜੀ। ਉਸ ਤਰ੍ਹਾਂ ਜਿਹੜੀ ਪੁਰਾਣੀ ਸਾਡੀ ਸਦੀਆਂ, ਹਜ਼ਾਰਾਂ ਸਾਲ ਬੱਧੀ ਜਿਹੜੀ ਪੰਜਾਬੀਆਂ ਦੀ ਸਾਂਝ ਆ, ਜੀ। ਪੰਜਾਬੀ ਕਲਚਰ ਦੀ, ਪੰਜਾਬੀ ਬੋਲਣ ਦੀ, ਪੰਜਾਬੀ ਮਿਠਾਸ ਦੀ, ਤੇ ਮੈਨੂੰ ਨਾ ਕਈ ਵਾਰੀ ਇਹ ਗੱਲ ਯਾਦ ਆਉਂਦੀ ਆ। ਜਾਂ ਮੈਂ 1980 ਦੇ ਵਿੱਚ ਮੈਂ ਸਾਰੀ ਯੂਨੀਵਰਸਿਟੀ ਜੁਆਇਨ ਕੀਤੀ, ਤੇ ਮੈਂ ਜੁਆਇਨ ਕਰਕੇ ਤਾਂ ਇਹ ਮਹੀਨਾ ਕਿ ਮੈਨੂੰ ਹੋਇਆ ਸੀਗਾ, ਤੇ ਜੀ। ਮੇਰੇ ਨਾ ਪਿੱਛੇ ਆਣ ਕੇ ਕਿਸੇ ਨੇ ਕਿਹਾ ਕੀ ਹਾਲ ਚਾਲ ਆ ਸੋਹਣਿਓ, ਤੇ ਉਸ ਜਿਸ ਅੱਛਾ। ਤਰ੍ਹਾਂ ਉਹਨੇ ਮੈਨੂੰ ਬੁਲਾਇਆ ਮੈਂ ਬੜਾ ਹੈਰਾਨ ਜਿਹਾ ਰਹਿ ਗਿਆ। ਮੈਂ ਕਿਹਾ ਯਾਰ ਏਦਾਂ ਤਾਂ ਸਰ ਪੰਜਾਬੀ ਬੋਲਦੇ ਆ। ਮੈਂ ਪਿੱਛੇ ਮੁੜ ਕੇ ਜਦ ਦੇਖਿਆ ਤੇ ਉਹ ਕਰੀਮ ਸੀਗਾ, ਇੱਕ ਮੁਸਲਮਾਨ ਪੀਐਚਡੀ ਸਟੂਡੈਂਟ ਪਾਕਿਸਤਾਨ ਤੋਂ ਆਇਆ ਹੋਇਆ ਸੀਗਾ, ਜੀ, ਤੇ ਜੀ। ਉਹਨੇ ਕਹਿੰਦਾ ਯਾਰ ਮੈਂ ਤਾਂ ਤਰਸ ਰਿਹਾ, ਮੈਨੂੰ ਕੋਈ ਪੰਜਾਬੀ ਕੋਈ ਸਰਦਾਰ ਕੋਈ ਮਿਲੇ, ਕਹਿੰਦਾ ਮੈਂ ਇੱਥੇ ਯੂਨੀਵਰਸਿਟੀ ਕੋਈ ਵੀ ਨਹੀਂ ਹੈਗਾ। ਸਹੀ, ਕਹਿੰਦਾ ਸਹੀ, ਸਹੀ। ਪੱਗ ਦੇਖ ਕੇ ਕਹਿੰਦਾ ਮੈਂ ਤੈਨੂੰ ਪਿਆਰ ਨਾਲ ਪਿੱਛੋਂ ਬੁਲਾਇਆ। ਮੈਂ ਫਿਰ ਠੀਕ। ਅਸੀਂ ਨਾ ਉਹਨੇ ਚੰਗਾ ਸਾਡਾ ਇੱਕ ਦੂਜੇ ਨਾਲ ਪਿਆਰ ਰਿਹਾ। ਉਹ 3 ਸਾਲ ਇੱਥੇ ਸਰੀ ਯੂਨੀਵਰਸਿਟੀ 'ਚ ਉਹਨੇ ਆਪਣੇ ਪੀਐਚਡੀ ਕੀਤੀ ਫਿਜ਼ਿਕਸ ਦੇ ਵਿੱਚ, ਤੇ ਉਦੋਂ ਤੋਂ ਹੀ, ਉਦੋਂ ਪਹਿਲਾਂ ਵੀ ਚਲੋ ਆਪਾਂ ਮੈਂ ਪਰਸਨਲ ਗੱਲ ਕੀ ਕਰਾਂ, ਲੇਕਿਨ ਜਿਹੜਾ ਆਪਾਂ ਇਹ ਸੀਰੀਅਲ ਸ਼ੁਰੂ ਕੀਤਾ, ਆਪਾਂ ਤੇ ਇਹੀ ਆ ਵੀ ਅੱਲਾ ਕੋ, ਪ੍ਰਮਾਤਮਾ ਕੋ, ਰੱਬ ਕੋ, ਵਾਹਿਗੁਰੂ ਕੋ ਆਪਾਂ ਅਰਦਾਸ ਹੀ ਕਰ ਸਕਦੇ ਵੀ ਇਹਨੂੰ ਕਾਮਯਾਬੀ ਹੋਰ ਬਖਸ਼ੇ, ਤੇ ਹੋਰ ਵਧੀਆ ਤੋਂ ਵਧੀਆ ਸਕੋਲਰਸ ਸਹੀ, ਆਉਣ ਜਿਹੜੇ ਆਪੋ ਸਹੀ। ਆਪਣੇ ਵਿਚਾਰ ਰੱਖਣ। ਤੇ ਠੀਕ। ਜਿਹੜੀ ਸਾਡੀ, ਮੈਂ ਕਈ ਵਾਰ ਮਹਿਸੂਸ ਕਰਦਾ, ਚਾਹੇ ਤੁਸੀਂ ਪੰਜਾਬੀ ਨੂੰ ਤੁਸੀਂ ਗੁਰਮੁਖੀ ਸਕ੍ਰਿਪਟ 'ਚ ਲਿਖੋ, ਚਾਹੇ ਕਿਸੇ ਵੀ 'ਚ ਲਿਖੋ, ਲੇਕਿਨ ਪੰਜਾਬੀ ਤਾਂ ਭਾਈ ਪੰਜਾਬੀ ਆ। ਜਿਹੜੇ ਪੰਜਾਬੀ ਹਾਂਜੀ। ਸੇਠ ਲਫ਼ਜ਼ ਨੇ, ਜਾਂ ਪੰਜਾਬੀ ਜੀ। ਦਾ ਜਿਹੜਾ ਜਿਹੜੀ ਸਾਡੀ ਇਹ ਮੈਂ ਕਹਿੰਦਾ ਸਾਂਝ ਤੇ ਇੱਕ ਵਜੇ ਜਿਹੜੀ ਸਾਡੀ ਇਹ ਸਾਡਾ ਸਾਡੀ ਜਿਹੜੀ ਮੈਂ ਕਹਿੰਦਾ ਰੌਣਕ ਲੈ ਕੇ ਆਉਂਦੀ ਹੈ ਘਰੇ। ਤੇ ਜੀ, ਮੈਨੂੰ ਅਜੇ ਜੀ, ਵੀ ਜੀ। ਯਾਦ ਆ ਜਦ ਮੈਂ ਪਾਕਿਸਤਾਨ ਆਇਆ ਸੀਗਾ, 3 हाँ। ਸਾਲ ਦੀ ਗੱਲ ਹੈ ਮੇਰੇ ਖਿਆਲ, 3 ਸਾਲ ਹੋ ਗਏ ਨਾ, हाँ, 2 साल हो गए। 2 ਸਾਲ ਹੋ ਗਏ। ਤੇ हाँ। ਮੈਨੂੰ ਏਦਾਂ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਬੇਗਾਨੇ ਮੁਲਕ 'ਚ ਆਇਆ। ਬੜੇ सही। ਹੈਰਾਨ ਦੀ ਗੱਲ ਆ, ਮੈਂ ਨਾ ਪਿਛਲੇ ਤੇ ਸਾਲ ਉਹ ਤੋਂ ਬਾਅਦ ਮੈਂ ਕੇਰਲਾ ਨੂੰ ਗਿਆ। ਉੱਥੇ ਮਹਿਸੂਸ ਹੀ ਨਹੀਂ ਹੋਇਆ ਵੀ ਮੈਂ ਇੰਡੀਆ 'ਚ ਆਇਆ। ਉਹ ਤਾਂ ਏਦਾਂ ਲੱਗਦਾ ਜਿਵੇਂ ਮੈਂ ਫੋਰਨ ਮੁਲਕ 'ਚ ਆਇਆ ਹੁੰਦਾ, ਕਿਤੇ सही। ਯੂਰਪੀਅਨ ਕੰਟਰੀ 'ਚ ਕਿਤੇ ਮੈਂ ਬੈਠਾ ਹੁੰਨਾ। ਲੇਕਿਨ ਜਦ ਪੰਜਾਬ ਦੇ ਵਿੱਚ ਆਈਦਾ, ਚਾਹੇ ਈਸਟ ਪੰਜਾਬ ਹੋਏ ਜਾਂ ਵੈਸਟ ਪੰਜਾਬ ਹੋਏ, ਪੰਜਾਬ ਤਾਂ ਭਾਈ ਪੰਜਾਬ ਹੀ ਆ ਨਾ। ਪੰਜਾਬ ਦੀ बिल्कुल, ਕੋਈ बिल्कुल। ਰੀਸਾਂ ਨਹੀਂ ਨਾ ਕਰ ਸਕਦਾ। ਤੇ ठीक। ਇਸੇ ਕਰਕੇ ਦੇਖੋ ਹਿਸਟਰੀ ਹੁੰਦੀ ਆ, ਹਿਸਟਰੀ 'ਚ ਬਹੁਤ ਕੁਛ ਹੁੰਦਾ, ਚੰਗਾ ਹੁੰਦਾ, ਮਾੜਾ ਹੁੰਦਾ, ਆਪੋ ਆਪਣੀ ਪਰਸੈਪਸ਼ਨ ਹੁੰਦੀ ਆ। ਲੇਕਿਨ ਆਪਾਂ ਹਿਸਟਰੀ ਨੂੰ ਬਦਲ ਨਹੀਂ ਸਕਦੇ, ਜੋ ਹਿਸਟਰੀ ਹੈਗੀ, ਹੈਗੀ। ਜੋ हाँ। ਗੱਲ ਤੇ ਇਹ ਵੀ ਹੁਣ ਗਾਹਾਂ ਕੀ ਕਰਨਾ? ਗਾਹਾਂ ਜਿਹੜੀ ਹਿਸਟਰੀ ਤੋਂ ਇਹ ਸਿੱਖਣਾ ਭਾਈ, ਰੱਜ ਕੇ ठीक। ਪਿਆਰ ਵੰਡਣਾ। ਪਿਆਰ ਵੰਡਣ ਦੇ ਨਾਲ ਹੀ ਮਜ਼ਾ ਆਉਂਦਾ ਹੈਗਾ। ठीक। ਜਿਹੜੀ ਸਾਡੀ ਹੈ ਨਾ ਇਕੱਠੇ ਬਹਿ ਕੇ ਸਾਗ ਤੇ ਮੱਕੀ ਦੀ ਰੋਟੀਆਂ ਦੀ ਸਾਡੀ ਸਾਂਝ ਹੈ ਨਾ। ਠੀਕ ਹੈ ਜੀ। ਹੁਣ ਅਸੀਂ ਹਾਂਜੀ, ਕਾਫੀ ਸਾਰੇ ਆ ਗਏ ਨੇ ਪਾਰਟਿसिपेंट, ਅਸੀਂ ਹਾਂਜੀ ਬਾਕੀਆਂ ਭਾਈ, ਨੂੰ ਵੀ ਟਾਈਮ। ਓਕੇ, ਬਹੁਤ-ਬਹੁਤ ਸ਼ੁਕਰੀਆ ਸ਼ੁਕਰੀਆ। ਜੀ, ਬਹੁਤ-ਬਹੁਤ ਮਿਹਰਬਾਨੀ, ਧੰਨਵਾਦ। ਜੀ, ਭਾਵਨਾ ਜੀ ਤੁਸੀਂ ਸਾਡੇ ਨਾਲ, ਜੀ ਆਇਆਂ ਨੂੰ। ਹਾਂਜੀ, ਨਮਸਤੇ ਜੀ। ਥੈਂਕ ਯੂ ਸੋ ਮਚ ਮੈਨੂੰ ਤੁਸੀਂ ਓਪਰਚੁਨਿਟੀ ਦਿੱਤੀ ਹੈ ਕਿ ਮੈਂ ਕੁਛ ਫੀਡਬੈਕ ਦੇ ਸਕਾਂ।
ਤੇ ਬਿਫੋਰ ਆਈ ਸਟਾਰਟ ਮੈਂ ਥੋੜਾ ਆਪਣੇ ਬਾਰੇ ਵਿੱਚ ਬਤਾਨਾ ਚਾਹੁੰਦੀ ਹਾਂ ਤੇ ਜੀ ਮੇਰਾ ਨਾਮ ਜ਼ਰੂਰ ਭਾਵਨਾ ਜੈਨ ਹੈ ਜੀ। ਮੇਰਾ ਨਾਮ ਭਾਵਨਾ ਜੈਨ ਹੈ ਤੇ ਮੈਂ ਫਰਾਂਸ ਵਿੱਚ ਪੋਸਟ ਡਾਕ ਕਰ ਰਹੀ ਹਾਂ ਤੇ ਮੇਰੀ ਸਪੈਸ਼ਲਾਈਜੇਸ਼ਨ ਜਿਹੜੀ ਹੈ ਉਹ ਪੋਸਟ ਕਲੋਨੀਅਲ ਸਟੱਡੀਜ਼ ਵਿੱਚ ਹੈ ਤੇ ਅੱਜ ਕੱਲ ਮੈਂ ਪਾਰਟੀਸ਼ਨ ਆਫ ਇੰਡੀਆ ਦੇ ਉੱਤੇ ਰਿਸਰਚ ਕਰ ਰਹੀ ਹਾਂ। ਤੇ ਜਦ ਮੈਨੂੰ ਪਤਾ ਲੱਗਿਆ ਕਿ ਇਕਬਾਲ ਕਾਸਰ ਸਾਹਿਬ ਜੀ ਜਿਹੜੇ ਨੇ ਉਹ ਜੈਨ ਟੈਂਪਲਸ ਦੇ ਉੱਤੇ ਪ੍ਰੈਜੈਂਟੇਸ਼ਨ ਦੇਣ ਵਾਲੇ ਨੇ ਤੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਤੇ ਮੈਂ ਤੁਹਾਨੂੰ ਵੀ ਕੰਟੈਕਟ ਕੀਤਾ ਉਹਦੇ ਬਾਅਦ ਤੇ ਤੋਹੀਦ ਜੀ ਮੈਂ ਸਿਰਫ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਤੁਹਾਡੇ ਪੰਜਾਬੀ ਹਿਸਟਰੀ ਲੈਕਚਰ ਸੀਰੀਜ਼ ਜਿਹੜੀ ਨੇ ਉਹ ਮੈਂ ਕਾਫੀ ਦਿਨਾਂ ਤੋਂ ਫੋਲੋ ਕਰ ਰਹੀ ਹਾਂ ਤੇ ਉਹ ਬਹੁਤ ਹੀ ਅੱਛੇ ਨੇ, ਬਹੁਤ ਹੀ ਅਮੇਜ਼ਿੰਗ ਨੇ ਆਈ ਵੁੱਡ ਸੇ। ਤੇ ਮੈਂ ਪਾਰਟਿਕੂਲਰਲੀ ਤੁਹਾਡਾ ਇਸ ਲਈ ਵੀ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਕਿਸ ਤਰ੍ਹਾਂ ਤੁਸੀਂ ਮਾਈਨੋਰਿਟੀ ਕਲਚਰ, ਮਾਈਨੋਰਿਟੀ ਲੈਂਗੁਏजेस एंड माइनॉरिटी ऑफ कोर्स ये डिस्प्यूटेबल टर्म होगी कहना बट किस तरह तुसी माइनॉरिटी हिस्ट्री, पंजाबी हिस्ट्री, सिख कल्चर ते जैन कल्चर ਨੂੰ ਜਨਰਲ ਪਬਲਿਕ ਦੇ ਤੱਕ ਪਹੁੰਚਾ ਰਹੇ ਹੋ ਇਹ ਬਹੁਤ ਹੀ ਕਮੈਂਡੇਬਲ ਹੈ ਤੇ ਆਈ ਐਪਰੀਸ਼ੀਏਟ ਯੂ ਫॉर दैट। ਮੇਰੀ ਤੋਹੀਦ ਜੀ ਤੁਹਾਨੂੰ ਰਿਕੁਐਸਟ ਹੈ ਕਿ ਤੁਸੀਂ ਆਪਣੇ ਲੈਕਚਰ ਸਿਰਫ ਪੰਜਾਬੀ ਹਿਸਟਰੀ ਤੱਕ ਲਿਮਿਟ ਨਾ ਕਰਦੇ ਹੋਏ ਆਪਣੇ ਜਿਹੜੇ ਲੈਕਚਰ ਨੇ ਉਹਦੀ ਥੀਮਸ ਥੋੜੀ ਐਕਸਪੈਂਡ ਕਰੋ ਅਗਰ ਇਹ ਪੋਸੀਬਲ ਹੋਏ ਤੇ। ਦੇਖिए जी मैं ਦਿੱਲੀ ਯੂਨੀਵਰਸਿਟੀ ਇੰਡੀਆ ਵਿੱਚ ਕੰਮ ਕੀਤਾ ਹੈ ਤੇ ਮੈਂ ਡਿਫਰੈਂਟ ਫਰਾਂਸ ਯੂਨੀਵਰਸਿਟੀਜ਼ ਵਿੱਚ ਵੀ ਕੰਮ ਕੀਤਾ ਹੈ ਤੇ ਟ੍ਰਾਂਸਲੇਸ਼ਨ ਜਿਹੜੀ ਹੈ ਇਹ ਐਜੂਕੇਸ਼ਨ ਦਾ ਅੱਜ ਦੇ ਟਾਈਮ ਦੇ ਵੱਲ ਬਹੁਤ ਹੀ ਇੰਪੋਰਟੈਂਟ ਹੈ ਤੇ ਮੈਂ ਚਾਹਾਂਗੀ ਪਾਰਟਿਕੂਲਰਲੀ ਤੋਹੀਦ ਜੀ ਅਗਰ ਤੁਸੀਂ ਔਰ ਵੀ ਰਿਸਰਚਰਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਬੁਲਾਓ ਤਾਂ ਕਿ ਉਹ ਪੰਜਾਬੀ ਲਿਟਰੇਚਰ ਕਲਚਰ ਦੇ ਇਲਾਵਾ ਔਰ ਵੀ ਕੋਈ ਸਬਜੈਕਟ ਟੌਪਿਕਸ ਦੇ ਉੱਤੇ ਗੱਲ ਕਰ ਸਕਣ ਪੰਜਾਬੀ ਵਿੱਚ ਐਂਡ ਆਫ ਕੋਰਸ ਅਗਰ ਮੇਰੇ ਤਰ੍ਹਾਂ ਦੇ ਲੋਕ ਹੋਣਗੇ ਜਿਨ੍ਹਾਂ ਦੀ ਪੰਜਾਬੀ ਲਿਮਿਟਿਡ ਹੈ ਉਹ ਇੰਗਲਿਸ਼ ਵਿੱਚ ਵੀ ਗੱਲ ਕਰ ਸਕਣ तो आई थिंक बहुत ही अच्छा होएगा। ਤੇ ਨਾਓ ਮੈਂ ਇੱਕ ਤੁਹਾਡੀ ਕੋਟ ਹੀ ਕਹਿਣਾ ਚਾਹਨੀ ਆ ਤੇ ਤੁਸੀਂ ਕਿਹਾ ਹੈ ਕਿ ਲੈਟਸ ਮੇਕ ਦਿਸ ਪਲੇਟਫਾਰਮ ਅ ਵੇ ਟੂ ਕਨੈਕਟ ਈਚ ਅਦਰ ਬਿਯੋਂਡ ਬਾਰਡਰਸ ਐਂਡ ਬਾਉਂਡਰੀਜ਼ ਤੇ ਇਹ ਜਿਹੜਾ ਹੈ ਇਹ ਬਹੁਤ ਹੀ ਅੱਛਾ ਇਨੀਸ਼ੀਏਟਿਵ ਹੈ ਕਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਕਨੈਕਟ ਕਰ ਰਹੇ ਹੋ ਕਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਕਨੈਕਟ ਕਰ ਰਹੇ ਹੋ ਜਨਰਲ ਪਬਲਿਕ ਨੂੰ ਸਕਾਲਰਸ ਨੂੰ ਕਿਸ ਤਰ੍ਹਾਂ ਤੁਸੀਂ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਬਹੁਤ ਹੀ ਕਮੈਂਡੇਬਲ ਹੈ ਤੇ ਮੈਂ ਦੋ ਫੀਡਬੈਕਾਂ ਦੇਣਾ ਚਾਹੂੰਗੀ ਆ ਤੇ ਪਹਿਲੀ ਮੇਰੀ ਫੀਡਬੈਕ ਹੈ ਕਿ ਅਗਰ ਤੁਸੀਂ ਇੱਕ ਸਪੈਸ਼ਲ ਫੇਸਬੁੱਕ ਦਾ ਪੇਜ ਹੈ ਉਹ ਖੋਲ ਸਕੋ ਜਿਹਦਾ ਟਾਈਟਲ ਹੀ ਹੋਏ ਪੰਜਾਬੀ ਹਿਸਟਰੀ ਕਲਚਰ or something like that तो वो आई थिंक वो काफी अट्रैक्ट करेगा ਜਿਹੜੇ ਲੋਕ ਨੇ ਜਿਹੜੇ ਆਨਲਾਈਨ ਸਰਚ ਕਰਦੇ ਨੇ ਉਹਨਾਂ ਦੇ ਲਈ। ਦੂਸਰੀ ਚੀਜ਼ ਮੈਂ ਇਹ ਕਹਿਣਾ ਚਾਹਨੀ ਆ ਇਨਫੋਰਮੇਸ਼ਨ ਟੈਕਨੋਲੋਜੀ ਤੁਸੀਂ ਜਿਸ ਤਰ੍ਹਾਂ ਯੂਜ਼ ਕਰ ਰਹੇ ਹੋ ਉਹ ਮੇਬੀ ਤੁਸੀਂ ਇੱਕ ਗੂਗਲ ਡਰਾਈਵ ਜਾਂ ਫਿਰ ਕੋਈ ਔਰ ਜਿਹੜਾ ਪਲੇਟਫਾਰਮ ਹੈ ਡਿਜੀਟਲ ਪਲੇਟਫਾਰਮ ਹੈ ਉਹ ਯੂਜ਼ ਕਰਕੇ ਓਪਨ ਕਰਕੇ ਕਰ ਸਕਦੇ ਹੋ ਤਾਂ ਕਿ ਜਿਹੜੇ ਸਕਾਲਰਸ ਜਿਹੜੇ ਪ੍ਰੈਜੈਂਟੇਸ਼ਨ ਦੇ ਰਹੇ ਨੇ ਉਹ ਮੇਬੀ ਆਪਣੀ ਕਿਤਾਬਾਂ ਜਾਂ ਫਿਰ ਆਪਣੇ ਆਰਟੀਕਲਸ ਸ਼ੇਅਰ ਕਰਨਾ ਚਾਹਣ ਜਾਂ ਮੇਬੀ ਜੋ ਪਬਲਿਕ ਹੈ ਜਿਹੜੀ ਪੜ੍ਹਨਾ ਚਾਹੁੰਦੇ ਹੋਣ ਉਹ ਵੀ ਉਹਨਾਂ ਨੂੰ ਪੜ੍ਹ ਸਕੇ ਤੇ ਦੇਖ ਸਕੇ ਤੇ ਬਸ ਇਹੋ ਮੈਂ ਕਹਿਣਾ ਚਾਹੁੰਦੀ ਸੀ ਐਂਡ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਅਗਰ ਮੌਕਾ ਮਿਲਿਆ ਤੇ ਹਾਂਜੀ ਬੜੀ ਮਿਹਰਬਾਨੀ। ਬਸ ਅਸੀਂ ਕਿਉਂਕਿ ਬਿਲਕੁਲ ਅਜੇ ਸ਼ੁਰੂ ਕੀਤਾ ਇਨੀਸ਼ੀਅਲ ਲੈਵਲ ਤੇ ਡੈਫੀਨੇਟਲੀ ਅਸੀਂ ਤੁਹਾਡੀਆਂ ਸੁਜੈਸ਼ਨਸ ਜਿਹੜੀਆਂ ਨੇ ਉਹ ਨੋਟ ਕੀਤੀਆਂ ਔਰ ਅਸੀਂ ਇਹਨੂੰ ਐਕਸਪੈਂਡ ਕਰਨਾ ਚਾਹ ਰਹੇ ਹਾਂ। ਅੱਜ ਅਸੀਂ ਇਸ ਤਰ੍ਹਾਂ ਹੀ ਇੱਕ ਓਪਨ ਮੀਟਿੰਗ ਦੀ ਤਰ੍ਹਾਂ ਜਿਹੜੇ ਸਾਰੇ ਸਕਾਲਰਸ ਇੱਥੇ ਬੈਠੇ ਨੇ ਪਾਰਟਿਸਪੈਂਟ ਕਿ ਇੱਕ ਤਰ੍ਹਾਂ ਦਾ ਇੱਕ ਕੰਸੈਂਸਸ ਵੀ ਡਿਵੈਲਪ ਹੋ ਜਾਏਗਾ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ। ਸੋ ਅਸੀਂ ਡੈਫੀਨੇਟਲੀ ਇਹਨੂੰ ਐਕਸਪੈਂਡ ਕਰਾਂਗੇ ਔਰ ਪੇਜ ਵੀ ਅਸੀਂ ਇੱਕ ਬਣਾ ਰਹੇ ਹਾਂ ਔਰ ਉਹਦੇ ਨਾਲ ਫਿਰ ਅਸੀਂ ਉਹਨੂੰ ਅਟੈਚ ਵੀ ਕਰ ਦਿਆਂਗੇ। ਬੇਸਿਕਲੀ ਸਾਡਾ ਪੇਜ ਤੇ ਲਾਇਲਪੁਰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਹੈ ਵੇ ਲੇਕਿਨ ਉਹ ਐਡਾ ਅੱਛਾ ਮਤਲਬ ਕਿ ਜ਼ਿਆਦਾ ਉਹਦੇ ਤੇ ਮੈਂਬਰਸ ਨਹੀਂ ਨੇ ਹੈ ਕਿਉਂਕਿ ਉਹ ਨया ਹੀ ਹੈ ਜੇ ਉੱਥੋਂ ਵੀ ਇਹ ਸਾਰੀਆਂ ਚੀਜ਼ਾਂ ਮਿਲ ਸਕਦੀਆਂ ਅਦਰਵਾਈਜ਼ ਅਸੀਂ ਉਹਨੂੰ ਮਜ਼ੀਦ ਬਿਹਤਰ ਕਰਕੇ ਉਹਨਾਂ ਲੋਕਾਂ ਦੀਆਂ ਸਾਰੀਆਂ ਚੀਜ਼ਾਂ ਉੱਥੇ ਅਵੇਲੇਬਲ ਕਰਾਂਗੇ। ਡੈਫੀਨੇਟਲੀ ਅਸੀਂ ਪੰਜਾਬੀ ਨੂੰ ਪ੍ਰਮੋਟ ਕਰਦੇ ਹਾਂ। ਅਸੀਂ ਬੜੀ ਦੇਰ ਤੋਂ ਲਿਟਰੇਰੀ ਫੈਸਟੀਵਲ ਵੀ ਕਰਵਾ ਰਹੇ ਹਾਂ ਇੱਥੇ ਲਾਇਲਪੁਰ ਦੇ ਵਿੱਚ
ਔਰ ਉਹ ਲਿਟਰੇਰੀ ਫੈਸਟੀਵਲ ਦੇ ਵਿੱਚ ਲੋਕ ਅਰਬਨ ਪਲੈਨਿੰਗ ਤੇ ਗੱਲ ਕਰਦੇ ਨੇ, ਮੁਖਤਲਿਫ ਹੋਰ ਟੌਪਿਕਸ ਤੇ ਗੱਲ ਕਰਦੇ, ਬਟ ਅਸੀਂ ਮੀਡੀਅਮ ਪੰਜਾਬੀ ਯੂਜ਼ ਕਰਨੇ ਬਿਕੋਜ਼ ਅਸੀਂ ਇਸ ਗੱਲ ਨੂੰ ਕੰਸੀਡਰ ਕੀਤਾ ਹੈ ਕਿ ਇਹਦੇ ਨਾਲ ਹੀ ਇੰਪੈਕਟ ਆਉਂਦਾ ਹੈ, ਲੋਕ ਇਹਨੂੰ ਸੁਣਦੇ ਨੇ ਔਰ ਦੈਨ ਇਹਦੇ ਉੱਪਰ ਥੋੜਾ ਬਹੁਤ ਆਉਂਦਾ ਹੈ। ਸੋ ਬਹੁਤ ਮਿਹਰਬਾਨੀ, ਤੁਸੀਂ ਫਰਾਂਸ ਤੋਂ ਸਾਡੇ ਨਾਲ ਸਾਥ ਦਿੱਤਾ। ਥੈਂਕ ਯੂ ਜੀ, ਨਾਲ Thank ਜੁੜੇ you ਰਹਿਣਾ, so ਬਾਕੀ much. ਦੋਸਤ ਵੀ ਆ ਗਏ ਨੇ, ਉਹਨਾਂ ਦੀ ਵੀ ਗੱਲਬਾਤ ਸੁਣਨੀ। ਥੈਂਕ ਯੂ ਜੀ। Namaste. Thank you. ਜੀ ਸਰ, ਸੋਹਲ ਸਾਹਿਬ ਜੀ ਆਇਆਂ ਨੂੰ। ਤੁਸੀਂ ਸਰ ਸਾਡੇ ਕੋਲ ਅੱਜ ਆਏ ਸਾਡੇ ਨਾਲ ਫੀਡਬੈਕ ਸਾਂਝਾ ਕਰਨ ਵਾਸਤੇ। ਸਰ ਜੀ ਹੈਲੋ ਸਰ, ਤੁਹਾਡੇ ਮਾਈਕ ਨਹੀਂ ਚੱਲ ਰਿਹਾ ਸਰ, ਆਵਾਜ਼ ਨਹੀਂ ਆ ਰਹੀ ਸਾਡੇ ਕੋਲ। ਜੀ ਜੀ ਸਰ, ਹੁਣ ਆ ਆ ਗਈ ਰਹੀ ਹੈ ਹੁਣ। ਜੀ ਜੀ ਸਰ। ਹਾਂਜੀ ਹਾਂਜੀ, ਹਾਂ, ਬਹੁਤ ਬਹੁਤ ਸ਼ੁਕਰੀਆ। ਔਰ ਜਿਹੜਾ ਤੁਸੀਂ ਇਹ ਹੁਣ ਆਪਣਾ ਜਿਸ ਤਰੀਕੇ ਨਾਲ ਗੈਟ ਟੂਗੈਦਰ ਕੀਤਾ ਵਾ ਇੰਟਰਨੈਟ ਦੇ ਉੱਪਰ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਤਜਰਬਾ ਵਾ। ਔਰ ਅਸੀਂ ਚਾਹਾਂਗੇ ਕਿ ਜਿਹੜੇ ਅਸੀਂ ਆਪ ਸਾਹਮਣੇ ਆਏ ਹਾਂ, ਉਸ ਤੋਂ ਇਲਾਵਾ ਜਿਹੜੇ ਸਾਡੇ ਕਮੈਂਟ ਕਰ ਰਹੇ ਸੀਗੇ, ਉਹਨਾਂ ਨੂੰ ਵੀ ਮੌਕਾ ਦਿਓ, ਕਿਉਂਕਿ ਅਸੀਂ ਤਾਂ ਆਪਣੀ ਗੱਲ ਕਰ ਦਿੱਤੀ। ਔਰ ਜ਼ਿਆਦਾ ਜਿਹੜਾ ਵਾ ਜਿਨ੍ਹਾਂ ਨੇ ਸਾਨੂੰ ਸੁਣਿਆ ਵਾ, ਉਹ ਸਾਨੂੰ ਜਿਹੜਾ ਵਾ ਫੀਡਬੈਕ ਦੇਣ, ਜਾਂ ਬਜਾਏ ਕਿ ਅਸੀਂ ਆਪਣੇ ਆਪ ਦੇ ਵਿੱਚ ਆਪਣੀ ਜਿਹੜੀ ਆ ਉਹ ਫੀਡਬੈਕ ਨੂੰ ਸਮਝ ਲਈਏ। ਜੀ ਜੀ, ਆ ਪਹਿਲੇ ਦੋ ਤੇ ਜਿਹੜੇ ਆਏ ਨੇ ਉਹ ਸੁਣਨ ਵਾਲੇ ਹੀ ਆਏ ਨੇ, ਉਹਨਾਂ ਨੇ ਤੇ ਆਪਣਾ ਫੀਡਬੈਕ ਦਿੱਤਾ ਹੈ। ਜਿਹੜੇ ਪਹਿਲੇ ਦੋ ਸਨ ਬੰਦੇ, ਉਹ ਸੁਣਨ ਵਾਲੇ ਹੀ ਨੇ। ਹਾਂਜੀ, ਥੈਂਕ ਯੂ ਥੈਂਕ ਯੂ। ਔਰ ਬਹੁਤ ਅੱਛਾ ਚੱਲ ਰਿਹਾ ਵਾ, ਬਹੁਤ ਟੈਕਨੋਲੋਜੀਕਲੀ ਹੋ ਸਕਦਾ ਵਾ ਆਪਾਂ ਨੂੰ ਕੋਈ ਅੱਛਾ ਪਲੇਟਫਾਰਮ ਇਸ ਤੋਂ ਇਲਾਵਾ ਜਿਹੜਾ ਵਾ ਉਹ ਮਿਲ ਜਾਵੇ, ਤੇ ਜਿਹਦੇ ਵਿੱਚ ਜਿਸ ਤਰ੍ਹਾਂ ਇਹ ਦੱਸਿਆ ਵਾ ਹੁਣੇ ਕਿ ਜਿਹੜੀਆਂ ਸਲਾਈਡਸ ਨੇ ਜਾਂ ਬੁੱਕਸ ਨੇ, ਉਹਨਾਂ ਦਾ ਵੀ ਜਿਹੜਾ ਵਾ ਉਹ ਨਾਲ ਜਿਹੜੀ ਆ ਉਹ ਪ੍ਰੈਜੈਂਟੇਸ਼ਨ ਹੋ ਜਾਵੇ। ਤਾਂ ਇਸ ਦਾ ਜਿਹੜਾ ਲੈਵਲ ਆ ਕਾਲਜ ਜਾਂ ਯੂਨੀਵਰਸਿਟੀ ਦੇ ਲੈਵਲ ਤੇ ਅਸੀਂ ਇਸ ਨੂੰ ਜਿਹੜਾ ਵਾ ਲੈ ਆਈਏ। ਇਹ ਅਟੈਂਪਟ ਤਾਂ ਇੱਕ ਹਿਸਾਬ ਨਾਲ ਇੰਟਰਨੈਸ਼ਨਲੀ ਹੈ, ਕਿਉਂਕਿ ਸਬ ਕੰਟੀਨੈਂਟ ਤੋਂ ਇਸ ਦੇ ਵਿੱਚ ਪਾਰਟੀਸਪੇਟ ਕਰ ਰਹੇ ਨੇ, ਤੇ ਇਸ ਨੂੰ ਅਕੈਡੈਮਿਕ ਲੈਵਲ ਤੇ ਜਿਹੜਾ ਵਾ ਉਹ ਹੋਰ ਅੱਛੇ ਤਰੀਕੇ ਨਾਲ ਹੋ ਸਕਦਾ ਵਾ। ਜੀ ਸਰ, ਬਹੁਤ ਬਹੁਤ ਮਿਹਰਬਾਨੀ ਸਰ, ਤੁਸੀਂ ਆਏ ਸਰ, ਬੜਾ ਅੱਛਾ ਲੱਗਾ ਸਰ। ਹਾਂ, ਮੈਂ ਦੇਖ ਰਿਹਾ ਵਾਂ, ਸੁਣ ਰਿਹਾ ਵਾਂ, ਮੈਂ ਦੇਖ ਰਿਹਾ ਵਾਂ, ਤੇ ਬਾਕੀਆਂ ਨੂੰ ਮੈਂ ਸੁਣਨਾ ਚਾਹਾਂਗਾ। ਓਕੇ, ਸ਼ੁਕਰੀਆ ਜੀ ਸਰ, ਥੈਂਕ ਯੂ ਸਰ, ਥੈਂਕ ਯੂ ਜੀ। ਜਸਵੀਰ ਜੀ, ਤੁਸੀਂ ਨਜ਼ਰ ਨਹੀਂ ਆ ਰਹੇ ਸਾਨੂੰ, ਤੁਸੀਂ ਆਪਣਾ ਇੰਟਰਨੈਟ ਠੀਕ ਕਰੋ। ਉਨੀ ਦੇਰ ਚ ਅਸੀਂ ਨੈਣ ਸੁਖ ਸਾਹਿਬ ਨੂੰ ਲੈਣੇ ਆ, ਫਿਰ ਹਰਦੀਪ ਕੌਰ ਨੇ ਸਾਡੇ ਨਾਲ ਆ ਗਏ, ਉਹਨਾਂ ਨੂੰ ਅਸੀਂ ਹਰਦੀਪ ਕੌਰ ਜੀ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ। ਜੀ ਜੀ ਆਇਆਂ ਨੂੰ, ਪੜ ਗਏ ਹੋ। ਪਹਿਲਾਂ ਤਾਂ ਮੇਰੇ ਵੱਲੋਂ ਸਭ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਸਲਾਮ ਅਲੈਕੁਮ ਔਰ ਨਮਸਕਾਰ। ਤੇ ਅੱਜ ਐਵੇਂ ਲੱਗਦਾ ਹੈ ਜਿਵੇਂ ਆਪਣੇ ਘਰ ਆ ਗਏ ਹਾਂ, ਔਰ ਇੱਕ ਪੰਜਾਬ ਦੂਜੇ ਪੰਜਾਬ ਨਾਲ ਜੁੜ ਗਿਆ। ਜੁੜੇ ਤਾਂ ਅਸੀਂ ਪਹਿਲਾਂ ਹੀ ਹੋਏ ਹੈ, ਐਸੀ ਕੋਈ ਗੱਲ ਨਹੀਂ ਹੈ, ਲੇਕਿਨ ਤੁਹਾਡੇ ਵੱਲੋਂ ਜਿਹੜਾ ਇਨੀਸ਼ੀਏਟਿਵ ਲਿਆ ਜਾ ਰਿਹਾ ਉਹ ਬਹੁਤ ਅੱਛਾ ਹੈ, ਬਹੁਤ ਹੀ ਅੱਛਾ। ਔਰ ਜਿਹੜੀ ਤੁਹਾਡਾ ਹਾਰਡ ਵਰਕ ਹੈ ਉਹ ਦਿਖਾਈ ਦਿੰਦਾ, ਜਿਸ ਹਿਸਾਬ ਨਾਲ ਤੁਸੀਂ ਸਕਾਲਰਸ ਨੂੰ ਲਿਆਉਂਦੇ ਆ ਇੱਥੇ। ਔਰ ਬਾਕੀ ਸੁਜੈਸ਼ਨ ਤਾਂ ਕੋਈ ਨਹੀਂ ਹੈ, ਇੱਕ ਥੋੜਾ ਜਿਹਾ ਜ਼ਰੂਰ ਹੁੰਦਾ ਹੈ ਕਿ ਜਿਹੜੇ ਸਾਡੀ ਸਾਈਡ ਦੇ ਇੱਧਰ ਦੇ ਹੈਗੇ ਪੰਜਾਬ ਦੇ, ਉਹ ਜਾਣਨਾ ਚਾਹੁੰਦੇ ਨੇ ਮੇਰੇ ਵਰਗੇ ਥੋੜੇ ਜਿਹੇ, ਕਿ ਉਹਦਾ ਜਿਹੜੀ ਰਿਸਰਚ ਹੈ ਉਹ ਕਿਹਨਾਂ ਟੌਪਿਕਸ ਤੇ ਹੁੰਦੀ ਹੈ, ਕਿਸ ਹਿਸਾਬ ਦੇ ਨਾਲ ਕਿਵੇਂ ਕਰਦੇ ਆ ਸਾਰਾ। ਔਰ ਬਾਕੀ ਬ੍ਰੌਡਨ ਅਗਰ ਅਸੀਂ ਏਰੀਆ ਕਰਨਾ ਚਾਹੀਏ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਸ ਨੂੰ ਆਪਾਂ ਪੂਰਾ ਸਾਊਥ ਏਸ਼ੀਆ ਨੂੰ ਅਗਰ ਆਪਾਂ ਲੈ ਕੇ ਚੱਲੀਏ ਤਾਂ ਉਹਦਾ ਜਿਹੜਾ ਐਕਸਪੀਰੀਅੰਸ ਹੋਏਗਾ ਲਰਨਿੰਗ ਦਾ, ਉਹ ਸਾਨੂੰ ਹੋਰ ਵੀ ਹੈਲਪ ਕਰੇਗਾ ਆਪਣੇ ਆਪ ਨੂੰ ਇਨਲਾਈਟਨ ਕਰਨ ਲਈ। ਤੇ ਬਾਕੀ ਤਾਂ ਸਾਰਿਆਂ ਨੂੰ ਸੁਣ ਕੇ, ਜਿੰਨੇ ਵੀ ਹੁਣ ਤੱਕ ਲੈਕਚਰ ਸੁਣੇ ਹੈਗੇ, ਮੈਂ ਸ਼ਾਇਦ ਸ਼ੁਰੂ ਕੀਤਾ ਸੀ ਦੁੱਲਾ ਭੱਟੀ ਤੇ ਸਾਰਾ ਜੀ ਦਾ ਜਿਹੜਾ ਹੈ, ਉਸ ਤੋਂ ਪਹਿਲਾਂ ਨਹੀਂ ਮੈਂ ਸੁਣ ਪਾਈ, ਲੇਕਿਨ ਵੀਡੀਓਜ਼ ਜ਼ਰੂਰ ਦੇਖੀਆਂ ਮੈਂ, ਔਰ ਬਹੁਤ ਅੱਛਾ ਐਕਸਪੀਰੀਅੰਸ ਰਿਹਾ। ਤੇ ਬਾਕੀ ਉਹਨਾਂ ਨੇ ਠੀਕ ਕਿਹਾ ਹੈਗਾ ਕਿ ਅਗਰ ਅਸੀਂ ਸਲਾਈਡਸ ਹੈ, ਬੁੱਕਸ ਹੈ, ਆਰਟੀਕਲਸ ਹੈ, ਔਰ ਜਿਹੜਾ ਤੁਹਾਡਾ ਯੰਗ ਕਲੱਬ ਦਾ ਹੈਗਾ, ਅਗਰ ਉਹਨਾਂ ਦੇ ਮੈਂਬਰਸ ਨੂੰ ਵੀ ਅਸੀਂ ਮਿਲ ਸਕੀਏ, ਉਹਨਾਂ ਦੇ ਵਿਊਜ਼ ਲੈ ਸਕੀਏ, ਹਾਊ ਯੂ ਸਟਾਰਟਡ ਦਿਸ, ਸੋ ਦੈਟ ਵਿਲ ਬੀ ਅ ਗੁੱਡ ਐਕਸਪੀਰੀਅੰਸ ਆਈ ਥਿੰਕ। ਬਿਲਕੁਲ, ਜਿਹੜੇ ਸਾਡੇ ਨਾਲ ਸਟਾਰਟ ਕਰਨ ਵਾਲੇ ਨੇ, ਖੋਲਾ ਵੀ ਥੋੜੀ ਦੇਰ ਚ ਪਹੁੰਚ ਜਾਏਗੀ, ਬਹੁਤ ਸਾਰਾ ਤੁਹਾਨੂੰ ਦੱਸੇ। ਹਾਂ ਹਾਂ,
ਤੇ ਹਾਂਜੀ ਠੀਕ ਹੈ ਜੀ, ਹਾਂਜੀ ਅਸੀਂ ਹਾਂਜੀ। ਬਾਕੀ ਦੋਸਤਾਂ ਨੂੰ ਲੈਣੇ, ਬਹੁਤ ਸ਼ੁਕਰੀਆ, ਤੇ ਤੁਸੀਂ ਵੇਖਦੇ ਰਹਿਣਾ ਨਾਲ ਕਮੈਂਟ ਤੇ ਰਹਿਣਾ। ਓਕੇ ਜੀ। ਜੀ ਸਰ ਨੈਣ ਸੁਖ ਜੀ, ਹਾਂਜੀ, ਜੀ ਆਇਆਂ ਨੂੰ ਆ ਕੇ। ਕੀ ਹਾਲ ਚਾਲ ਹੈ? ਬਿਲਕੁਲ ਠੀਕ ਠਾਕ ਸਰ, ਤੁਸੀਂ ਹੁਣ ਲਾਈਵ ਹੋ ਅੱਜ ਇਸ ਜੀ ਜੀ, ਲਾਈਵ ਪ੍ਰੋਗਰਾਮ 'ਚ। ਹਾਂਜੀ। ਜੀ ਆਪਣੇ ਕੀ ਤੁਹਾਡੇ ਤਾਸਰਾਤ ਸਾਡੀ ਸੀਰੀਜ਼ ਦੇ ਹਵਾਲੇ ਨਾਲ? ਹਾਂ ਵੇਖੋ, ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਤੁਸੀਂ ਇਹ ਆਰ ਕੀਤਾ ਹੈ ਆਪਣਾ ਇਸ ਲੈਕਚਰ ਸੀਰੀਜ਼ ਦਾ, ਉਹ ਤਾਂ ਖੈਰ ਬਹੁਤ ਹੀ ਵਧੀਆ ਹੈ। ਇਹਦੀ ਤੇ ਬੜੀ ਲੋੜ ਸੀ, ਔਰ ਖ਼ਾਸ ਕਰਕੇ ਜਿਸ ਵਕਤ ਤੁਸੀਂ ਆਪਣੇ ਬਾਰਡਰ ਤੋਂ ਬਾਹਰ ਨਿਕਲ ਜਾਂਦੇ ਹੋ, ਜਿਹੜੀਆਂ ਵੰਡਾਂ ਪਈਆਂ ਨੇ ਉਹਨਾਂ ਵੰਡਾਂ ਨੂੰ ਟੱਪ ਜਾਂਦੇ ਹੋ, ਤੇ ਫਿਰ ਤੇ ਉਹ ਗੱਲ ਹੋਰ ਵੀ ਵਧੀਆ ਹੋ ਜਾਂਦੀ ਹੈ। ਤੇ ਮੈਂ ਸਾਰੇ ਲੈਕਚਰ ਤੇ ਨਹੀਂ ਸੁਣੇ, ਪਰ ਜਿੰਨੇ ਮੈਂ ਸੁਣੇ ਨੇ ਚੰਗੇ ਹੀ ਸਨ ਸਾਰੇ। ਪਰ ਇੱਕ ਮੈਨੂੰ ਨਾ ਜਿਹੜੀ ਵਿੱਚ ਲੱਗੀ ਲੈਕਚਰਸ ਦੇ, ਇੱਕ ਭਾਜੜ ਜਿਹੀ ਸੀ, ਉਹ ਨਾ ਜਿਹੜਾ ਗੱਲ ਕਰਨ ਵਾਲਾ ਨੂੰ ਉਹਨੂੰ ਵੀ ਕੋਈ ਭਾਜੜ ਜਿਹੀ ਸੀ, ਔਰ ਜਿਹੜੇ ਫਿਰ ਕਮੈਂਟ ਕਰਨ ਵਾਲੇ ਸਨ ਉਹਨਾਂ 'ਚ ਵੀ ਕੁਝ ਇੰਜ ਸੀ, ਇੰਜ ਲੱਗ ਰਿਹਾ ਸੀ ਕਿ ਜਿਵੇਂ ਗੱਲ ਕਰਨ ਵਾਲੇ ਦੀ ਗੱਲ ਵੀ ਪੂਰੀ ਨਹੀਂ ਹੋਈ, ਤੇ ਸੁਣਨ ਵਾਲਿਆਂ ਵਿੱਚ ਵੀ ਕੁਝ ਸਵਾਲ ਜਿਹੜੇ ਸਵਾਲ ਹੋਣਾ ਤੇ ਖੈਰ ਬੜੀ ਚੰਗੀ ਗੱਲ ਹੈ, ਕਿਸੇ ਗੱਲ ਵਿੱਚੋਂ ਸਵਾਲ ਨਿਕਲੇ ਤੇ ਉਹੀ ਗੱਲ ਦਾ ਮਜ਼ਾ ਹੈ। ਪਰ ਉਹ ਗੁੰਝਲਾਂ ਨਾ ਬਣਨ, ਗੁੰਝਲ ਪੈ ਜਾਏ ਤੇ ਫਿਰ ਅੱਗੇ ਸਾਨੂੰ ਚੱਕਰ ਬੜੇ ਚੜੇ ਨੇ, ਹੋਰ ਚੜ ਜਾਣਗੇ ਚੱਕਰ। ਤੇ ਥੋੜੇ ਚੱਕਰ ਲਾਈਏ, ਇੰਜ ਦੀਆਂ ਗੱਲਾਂ ਕਰੀਏ ਕਿ ਹੁਣ ਜਿਹੜੇ ਚੱਕਰ ਚੜੇ ਨੇ ਨਾ ਉਹ ਚੱਕਰ ਜ਼ਰਾ ਲਾਈਏ, ਹੋਸ਼ ਵਿੱਚ ਆਵੀਏ। ਅਸੀਂ ਤੇ ਚੱਕਰ ਹੈ ਪਿਛਲੇ 12 ਲੈਕਚਰ ਦੇ ਚੱਕਰ ਵੀ ਲਾਉਣ ਦੇ ਚੱਕਰ ਵਿੱਚ ਅੱਜ ਗੱਪਸ਼ਪ ਨਹੀਂ ਕਰੀਏ ਉਹ ਬੜਾ ਇਹਨਾਂ ਦੇ। ਜ਼ਰੂਰੀ ਹੈ, ਨਹੀਂ ਉਹ ਬੜਾ ਜ਼ਰੂਰੀ ਹੈ। ਔਰ ਫਿਰ ਤੁਸੀਂ ਵੇਖੋ ਕਿ ਸਾਰੇ ਜਿਨ੍ਹਾਂ ਲੋਕਾਂ ਨੇ ਗੱਲਬਾਤ ਕੀਤੀ ਸਾਰਿਆਂ ਕੋਲ ਹੀ ਬਹੁਤ ਕੁਝ ਸੀ ਕਹਿਣ ਨੂੰ, ਲੱਗ ਰਿਹਾ ਸੀ ਕਿ ਉਹਨਾਂ ਕੋਲ ਕਹਿਣ ਨੂੰ ਬਹੁਤ ਕੁਝ ਹੈ। ਔਰ ਪਰ ਇਹ ਗੱਲ ਇੱਕ ਹੁੰਦੀ ਹੈ ਕਿ ਵੇਖੋ, ਜ਼ਰੂਰੀ ਨਹੀਂ ਹੁੰਦਾ ਜਿਹੜਾ ਗੱਲ ਕਰਨ ਵਾਲਾ, ਜਿਹੜਾ ਬੰਦਾ ਬੜਾ ਜਾਣੂ ਗੁਣੀ ਗਿਆਨੀ ਹੁੰਦਾ ਹੈ, ਉਹ ਇੰਨਾ ਬੋਲਣ ਵਿੱਚ ਵੀ ਇੰਨਾ ਚੰਗਾ ਹੋਵੇ। ਕਈ ਵਾਰੀ ਇੰਝ ਹੋ ਜਾਂਦਾ, ਵੈਸੇ ਉਹ ਐਡਾ ਗੱਲਾਂ ਵਾਲ ਨਹੀਂ ਹੁੰਦਾ, ਐਡਾ ਬੁਲਾਰ ਨਹੀਂ ਹੁੰਦਾ ਚੰਗਾ। ਪਰ ਇੱਕ ਗੱਲ ਜੇ ਤੁਸੀਂ ਕਰ ਲਵੋ ਕਿ ਆਪਣੀ ਹੱਦਬੰਦੀ ਕਰ ਲਵੋ ਕਿ ਮੈਂ ਜਿਹੜੀ ਗੱਲ ਕਰਨੀ ਹੈ ਮੈਂ ਕਿੰਨੀ ਗੱਲ ਕਰਨੀ ਹੈ, ਔਰ ਜਿਹੜੀ ਮੇਰਾ ਇਲਮ ਹੈ ਉਹਦੇ ਵਿੱਚ ਉਹਦੇ ਮੈਂ ਕਿਹੜੇ ਹਿੱਸੇ ਉੱਤੇ ਗੱਲ ਕਰਨੀ ਹੈ, ਤਾਂ ਜੇ ਫਿਰ ਗੱਲ ਨਾ ਇੱਕ ਪੂਰੀ ਇੱਕ ਤੋੜ ਚੜੇ, ਜਿਹੜੀ ਗੱਲ ਅਸੀਂ ਸ਼ੁਰੂ ਕਰੀਏ ਉਹਨੂੰ ਕਿਸੇ ਪਾਸੇ ਲਾਈਏ। ਤੇ ਮੇਰਾ ਖਿਆਲ ਇੰਝ ਦਾ ਅਗਰ ਖਿਆਲ ਰੱਖਿਆ ਜਾਏ ਇਹਨਾਂ ਲੈਕਚਰਸ ਦੇ ਵਿੱਚ ਤੇ ਹੋਰ ਵੀ ਚੰਗਾ ਹੋ ਜਾਏ। ਪਰ ਬੜੀ ਖੁਸ਼ੀ ਇਸ ਗੱਲ ਦੀ ਹੈ ਕਿ ਜਿੰਨੇ ਵੀ ਲੋਕ ਤੁਸੀਂ ਬੁਲਾ ਰਹੇ ਹੋ ਔਰ ਜਿਹੜੇ ਲੋਕ ਆ ਰਹੇ ਨੇ, ਉਹ ਸਾਰਿਆਂ ਦੀਆਂ ਗੱਲਾਂ ਸੁਣਨ ਬਣਦੀਆਂ ਸਨ ਕਿ ਅਸੀਂ ਉਹਨਾਂ ਦੀ ਗੱਲ ਸੁਣੀਏ ਔਰ ਅਸੀਂ ਉਹਨਾਂ ਦੇ ਨਾਲ ਵਿਚਾਰ ਆਪਣੇ ਸਾਂਝੇ ਕਰੀਏ। ਤੇ ਚੰਗਾ ਲੱਗ ਰਿਹਾ ਵੈਸੇ ਜੋ ਕੁਝ ਵੀ ਹੋ ਰਿਹਾ ਇਹਦੇ ਉੱਤੇ। ਸਰ ਬਹੁਤ ਸ਼ੁਕਰੀਆ। ਤੇ ਅਸੀਂ ਦੱਸਦੇ ਜਾਈਏ ਕਿ ਅਗਲੇ ਸਾਡੇ ਆਉਣ ਵਾਲੇ ਲੈਕਚਰ ਦੇ ਵਿੱਚ ਨੈਣ ਸੁਖ ਜੀ ਵੀ ਆਪਣੀ ਕਿਤਾਬ ਜਿਹੜੀ ਧਰਤੀ ਪੰਜ ਦਰਿਆਈ ਉਹਦੇ ਹਵਾਲੇ ਨਾਲ ਜਿਹੜੀ ਫੋਰਗੋਟਨ ਹਿਸਟਰੀ ਹੈ ਪੰਜਾਬ ਦੀ, ਉਹ ਵੀ ਸਾਡੇ ਨਾਲ ਸਾਂਝੀ ਕਰਨਗੇ। ਤੇ ਜਨਾਬ ਜਾਏ ਬੜਾ ਸ਼ੁਕਰੀਆ ਜਨਾਬ ਤੁਹਾਡਾ, ਤੁਸੀਂ ਸਰ ਸਾਡੇ ਨਾਲ ਹੀ ਲੈਣਾ, ਅਸੀਂ ਬਾਕੀ ਦੋਸਤਾਂ ਨੂੰ ਜ਼ਰਾ ਬੁਲਾਏ। ਬੜੀ ਮਿਹਰਬਾਨੀ। ਓਕੇ ਸਰ। ਜੀ ਜਸਬੀਰ ਜੀ। ਹਾਂਜੀ ਹਾਂਜੀ ਸਰ, ਕੀ ਹਾਲ ਹੈ? ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ? ਹਾਂਜੀ ਹਾਂਜੀ ਹਾਂਜੀ, ਮੈਂ ਆਪਣੇ ਗੁਰੂ ਜੀ ਨੂੰ ਹੀ ਫੋਲੋ ਕਰਾਂਗਾ ਕਿ ਅਸੀਂ ਤਾਂ ਬੋਲ ਚੁੱਕੇ ਹਾਂ, ਬਸ ਇੱਕ ਗੈਟ ਟੂਗੈਦਰ ਜਿਹੜੀ ਤੁਸੀਂ ਕੀਤੀ ਉਹਦੇ ਵਿੱਚ ਸ਼ਾਮਲ ਹੋਇਆ। ਨਿੱਜੀ ਤਜਰਬਾ ਜਿਹੜਾ ਮੇਰਾ ਇਹ ਰਿਹਾ ਕਿ ਬੜਾ ਚੰਗਾ ਲੱਗਾ ਸਪੀਕਰਸ ਨੂੰ ਸੁਣ ਕੇ, ਔਰ ਖੁਦ ਵੀ ਇਸ ਪਲੇਟਫਾਰਮ ਤੇ ਬੋਲ ਕੇ, ਤੇ ਉਹਦਾ ਜਿਸ ਕਿਸਮ ਦਾ ਰਿਸਪੌਂਸ ਵੀ ਮਿਲਿਆ। ਤੇ ਮੈਂ ਤਾਂ ਇਹੀ ਕਹਾਂਗਾ ਕਿ ਬਹੁਤ ਵਧੀਆ ਉਦਮ ਤੁਸੀਂ ਜਿਹੜਾ ਕੀਤਾ ਹੈ, ਪੰਜਾਬ ਦੀ ਹਿਸਟਰੀ ਦੇ ਕਈ ਅਣਗੌਲੇ ਜਿਹੜੇ ਪੰਨੇ ਨੇ ਉਹ ਇਹਦੇ ਵਿੱਚ ਨਿਕਲਣਗੇ, ਕਿਉਂਕਿ ਬਹੁਤ ਸਾਰੇ ਲੋਕ ਡੈਫੀਨੇਟਲੀ ਇਤਿਹਾਸਕਾਰੀ ਨੂੰ ਛੱਡ ਕੇ ਦੂਜੇ ਜਿਹੜੇ ਡਿਸਿਪਲਨਸ ਨੇ, ਲਿਟਰੇਚਰ ਹੈ, ਫੋਕਲੋਰ ਹੈ, ਜਾਂ ਉਹਨਾਂ ਸਾਈਡਸ ਤੋਂ ਵੀ ਆ ਰਹੇ ਨੇ। ਤੋ ਮੈਨੂੰ ਇਹ ਲੱਗਦਾ ਕਿ ਕਿਉਂਕਿ ਮੇਰਾ ਖੁਦ ਦਾ ਪਿਛੋਕੜ ਵੀ ਜਿਹੜਾ ਸੀਗਾ, ਬਜ਼ੁਰਗ ਇੱਧਰੋਂ ਸ਼ਿਫਟ ਹੋਏ ਸੀਗੇ, ਤੇ ਉਹ ਖਾਸ ਤੌਰ ਤੇ ਇੱਧਰ ਦੀ ਪੰਜਾਬੀ ਸੁਣ ਕੇ ਜਿਹੜਾ ਸਾਡੀ ਥੋੜੀ ਪੰਜਾਬੀ ਹਿੰਦੀਆਈਜ਼ਡ ਹੋ ਗਈ ਹੈ, ਸੰਸਕ੍ਰਿਟਾਈਜ਼ਡ ਹੋ ਗਈ ਹੈ, ਤੇ ਇਹ ਵਾਲੀ ਪੰਜਾਬੀ ਸੁਣ ਕੇ ਵੀ ਸਕੂਨ ਮਿਲਦਾ, ਚੰਗਾ ਲੱਗਦਾ। ਤੇ ਜਿੱਦਾਂ ਦੇ ਲੈਕਚਰਸ ਸੁਣਨ ਨੂੰ ਮਿਲ ਰਹੇ ਨੇ ਉਹ ਵੀ ਬਹੁਤ ਵਧੀਆ ਲੱਗ ਰਿਹਾ ਜੀ। ਬਾਕੀ ਮੇਰਾ ਖਿਆਲ ਹੈ ਕਿ ਜਿਹੜੀ ਆਡੀਅנס ਦੇ ਵਿੱਚ ਜਿਹੜਾ ਉਹ ਜ਼ਿਆਦਾ ਫੀਡਬੈਕ ਉਸ ਟਾਈਪ ਤੋਂ ਆਵੇ ਤੇ ਜ਼ਿਆਦਾ ਵਧੀਆ ਰਹੇਗਾ ਜੀ। ਬਸ ਆਡੀਅנס ਵੀ ਸਾਡੇ ਨਾਲ ਹੀ ਹੈ, ਬਸ ਉਹਨਾਂ ਸਾਰਿਆਂ ਨੂੰ ਜੀ ਅਸੀਂ ਜੀ। ਕਹੀ ਜਾ ਰਹੇ ਔਰ ਹਾਂ ਹਾਲਾਂਕਿ ਉਸ ਦਿਨ ਮੇਰੇ ਖੁਦ ਦੇ ਲੈਕਚਰ ਦੇ ਵਿੱਚ ਉਹ ਇੰਟਰਨੈਟ ਨੇ ਥੋੜੀ ਜਿਹੀ ਜਿਹੜੀ ਸੀ ਮੁਸ਼ਕਲ ਪੈਦਾ ਕੀਤੀ ਸੀ, ਤੇ ਉਹ ਵੀ ਪਰ ਇੱਕ ਤਜਰਬਾ ਸੀ, ਕਿਉਂਕਿ ਇਟ ਵਾਜ਼ ਅ ਫਸਟ ਕਾਈਂਡ ਆਫ ਐਕਸਪੀਰੀਅੰਸ ਇਸ ਦੌਰ ਦੇ ਦੌਰਾਨ।
ਜੀ ਜੀ ਤੋਂ ਮੇਰਾ ਨਿੱਜੀ ਤਜਰਬਾ ਬਹੁਤ ਅੱਛਾ ਜੀ। ਤੋਂ ਜਿਹੜਾ ਤੁਹਾਡੇ ਲਈ ਦੁਆਵਾਂ ਕਿ ਤੁਸੀਂ ਇਸ ਪਲੇਟਫਾਰਮ ਨੂੰ ਹੋਰ ਅੱਗੇ ਵਧਾਓ। ਜੀ ਬਹੁਤ ਸ਼ੁਕਰੀਆ। ਔਰ ਤਜਰਬਾ ਇਸ ਤਰ੍ਹਾਂ ਸੀ ਕਿ ਜਿੱਦਣ ਪਹਿਲੇ ਦਿਨ ਅਸੀਂ ਲੈਕਚਰ ਕੀਤਾ, ਮੇਰਾ ਤੇ ਅਮਰ ਰਾਜ ਟੂਟੂ ਦਾ ਲੈਕਚਰ ਸੀ। ਔਰ ਬੜੀ ਜੀ 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 ਮਜ਼ੇਦਾਰ ਗੱਲ ਹੈ ਕਿ ਉਦਣ ਹੀ ਸਾਨੂੰ ਇਹ ਸੌਫਟਵੇਅਰ ਦਾ ਪਤਾ ਲੱਗਾ, ਅਸੀਂ ਉਦਣ ਹੀ ਲੈਕਚਰ ਰੱਖ ਲਿਆ। ਉਹ ਲੈਕਚਰ ਹਾਂ, ਜਿਸ ਤਰ੍ਹਾਂ ਹੋਇਆ ਕਿ ਉਹ ਫੇਸਬੁੱਕ ਨਾਲ ਵੀ ਕਨੈਕਟ ਹੋ ਗਏ ਅਸੀਂ, ਔਰ ਇਧਰੋਂ ਸਟ੍ਰੀਮ ਯਾਰਡ ਨਾਲ ਵੀ ਕਨੈਕਟ ਹੋ ਗਏ। ਉਹਨਾਂ ਦੀ ਸਵਾਲ, ਮੇਰੇ ਸਵਾਲ ਦੀ ਉਹਨਾਂ ਨੂੰ ਸਮਝ ਨਾ ਆਏ ਤੇ ਉਹਨਾਂ ਦੇ ਸਵਾਲ ਦੀ ਮੈਨੂੰ ਨਾ ਲੇਕਿਨ ਫਿਰ ਵੀ ਉਹਨਾਂ ਨੇ ਲੈਕਚਰ ਕਰ ਦਿੱਤਾ। ਬਹਰਾਲ ਉਹਨਾਂ ਨੇ ਲੈਕਚਰ ਕਰ ਦਿੱਤਾ। ਨਹੀਂ, ਦਿਸ ਇਜ਼ ਹਾਊ ਵੀ ਲਰਨ, ਦਿਸ ਇਜ਼ ਹਾਊ ਵੀ ਲਰਨ। ਬਿਲਕੁਲ ਬਿਲਕੁਲ ਜੀ ਜੀ ਹਾਂ ਜੀ ਹਾਂ ਬੜੀ ਜੀ। ਪਰ ਮਿਹਰਬਾਨੀ ਉਦਮ ਸਰ। ਬਹੁਤ ਅੱਛਾ ਹੈ, ਬਹੁਤ ਬਹੁਤ ਜੀ ਸਰ ਮੁਬਾਰਕ ਇੱਕ ਵਾਰ ਫਿਰ, ਤੇ ਦੁਆਵਾਂ ਇਸ ਓਕੇ ਪਲੇਟਫਾਰਮ ਦੇ ਲਈ, ਤੁਹਾਡੇ ਲਈ। ਓਕੇ ਸਰ, ਓਕੇ ਜੀ, ਓਕੇ। ਜੀ ਲੋ ਜੀ, ਖੋਲਾ ਵੀ ਆ ਗਏ ਸੀ। ਹਰਦੀਪ ਕੌਰ ਨੂੰ ਵੀ ਬੁਲਾ ਲੈਣੇ ਆ। ਹੈਲੋ, ਹੁਣ ਆ ਗਏ ਨੇ ਲੈਲਪੁਰ ਕਲੱਬ ਵਾਲੇ ਲੋਕੀ ਵੀ। ਹਾਂਜੀ ਹਰਦੀਪ ਜੀ, ਕੀ ਹਾਲ ਚਾਲ ਜੀ? ਥੋੜਾ ਜਿਹਾ ਕੈਮਰਾ ਸ਼ਾਇਦ ਚੇਂਜ ਹੋਇਆ। ਹੁਣ ਠੀਕ ਹੋ ਗਿਆ? ਹਾਂਜੀ 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 ਹਾਂਜੀ। ਚਿਰ ਤੇ ਥੋੜਾ ਲੱਗਾ, ਲੇਕਿਨ ਅਸਾਂ ਸਿੱਖ ਸੁਖ ਲਿਆ ਝਟਕੇ ਤਰੀਕੇ ਨਾਲ। ਮੈਂ ਵੀ ਐਕਚੁਅਲੀ ਅੱਜ ਹੀ ਸਟਾਰਟ ਜੀ ਖੋਲਾ। ਤੇ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ। ਤੁਸੀਂ ਹਮੇਸ਼ਾ ਹੀ ਬੈਕ ਸਕਰੀਨ ਤੇ ਰਹਿੰਦੇ ਹੋ, ਬੜੀ ਇੱਛਾ ਸੀ ਤੁਹਾਡੇ ਨਾਲ ਵੀ। ਹਾਂਜੀ ਬਸ। ਔਰ ਦੂਜਾ ਤੁਹਾਨੂੰ ਕੰਗ੍ਰੈਚੁਲੇਸ਼ਨਸ। ਥੈਂਕ ਯੂ। ਹਾਂਜੀ, ਥੈਂਕ ਯੂ ਸੋ ਮਚ। ਆਵਾਜ਼ ਕੱਟ ਰਹੀ ਸੀ ਥੋੜੀ ਤੁਹਾਡੀ। ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਹਾਂਜੀ, ਆਵਾਜ਼ ਆ ਰਹੀ ਹੈ, ਤੁਸੀਂ ਗੱਲ ਕਰੋ। ਵਿੱਚ ਹਾਂਜੀ ਜੀ ਹਰਦੀਪ ਜੀ, ਬਹੁਤ ਚੰਗਾ ਲੱਗਿਆ ਤੁਹਾਨੂੰ ਵੀ ਅੱਜ ਬੈਕ ਸਕਰੀਨ ਤੋਂ ਤੇ ਬਾਕੀ ਜਿਹੜਾ ਤੁਹਾਡਾ ਸਾਥ ਹੈਗਾ ਤੋਹੀਦ ਜੀ ਦੇ ਨਾਲ, ਜਿਹੜਾ ਬੈਕ ਸਕਰੀਨ ਹੈ ਅੱਜ ਫਰੰਟ ਸਕਰੀਨ ਤੇ ਵੀ ਆ ਗਿਆ ਹੈਗਾ, ਉਹ ਬਹੁਤ ਗੱਲ ਹੈ। ਔਰ ਬਾਕੀ ਜਿਹੜੀ ਉਹ ਪੰਜਾਬੀ ਹੈ ਤੁਹਾਡੀ, ਵਾਕਈ ਉਹ ਸਿੱਖਣ ਵਾਲੀ ਹੈ। ਸਾਡੇ ਵਰਗਿਆਂ ਦੀ ਪੰਜਾਬੀ ਥੋੜੀ ਹਰਿਆਣਵੀ ਆ ਜਾਂਦੀ ਹੈ, ਵਿੱਚ ਹਰਿਆਣਾ ਦਾ ਜਿਹੜਾ ਹੈ ਇਫੈਕਟ ਆ ਜਾਂਦਾ ਹੈ, ਪਤਾ ਨਹੀਂ ਹੋਰ ਕਾਹਦਾ ਆਉਂਦਾ ਹੈ। ਤੇ ਕਿਉਂਕਿ ਕਾਫੀ ਘੱਟ ਬੋਲੀ ਦਾ, ਘੱਟ ਹੀ ਬੋਲੀ ਦਾ, ਔਰ ਬਾਹਰ ਜਾ ਕੇ ਤਾਂ ਅਜੀਬ ਜਿਹਾ ਹੀ ਹੋ ਜਾਂਦਾ, ਖਿਚੜੀ ਜੀ ਬਣ ਜਾਂਦੀ ਹੈ, ਇੰਗਲਿਸ਼ ਕਹਿ ਲਓ ਉਹ ਬਣ ਜਾਂਦੀ ਹੈ ਸਾਡੀ। ਤੇ ਬਾਕੀ ਜਿਹੜੇ ਤੁਹਾਡੇ ਟੌਪਿਕਸ ਹੈਗੇ ਬੜੇ ਇੰਟਰਸਟਿੰਗ ਹੁੰਦੇ ਹੈ। ਤੇ ਬਾਕੀ ਉਮੀਦ ਹੈ ਅੱਗੇ ਵੀ ਬਹੁਤ ਸੋਹਣਾ ਜਿਹੜਾ ਹੈ ਆਪਾਂ ਕਰਾਂਗੇ, ਹੋਰ ਅੱਗੇ ਬਹੁਤ ਸਕੋਪ ਹੈਗਾ ਵਧਣ ਲਈ। ਔਰ ਬਾਕੀ ਜਿਹੜੇ ਅਸੀਂ ਹੁਣੇ ਸਾਊਥ ਏਸ਼ੀਆ ਦੀ ਜਿਵੇਂ ਮੈਂ ਗੱਲ ਕੀਤੀ ਸੀ, ਹਿਸਟਰੀ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਹੀ ਰਿਚ ਹੈ। ਹਿਸਟਰੀ ਦਾ ਹਰੇਕ ਕੋਈ ਰਿਚ ਹੁੰਦੀ ਹੈ, ਖੈਰ ਐਸੀ ਗੱਲ ਨਹੀਂ ਹੈ, ਕਿਤੋਂ ਵੀ ਅਸੀਂ ਸਿੱਖ ਸਕਦੇ ਹੈਗੇ। ਲੇਕਿਨ ਸਾਊਥ ਏਸ਼ੀਆ ਦਾ ਜਿਹੜਾ ਆਪਣਾ ਹਿਸਟੋਰੀਕਲ ਕਨੈਕਸ਼ਨਸ ਹੈਗਾ ਜਿਹਦੇ ਨਾਲ, ਉਹਨੂੰ ਹੋਰ ਐਨਰਿਚ ਕਰ ਸਕਦੇ ਹਾਂ, ਹੋਰ ਜ਼ਿਆਦਾ ਸਿੱਖ ਸਕਦੇ ਹਾਂ ਉਸ ਤੋਂ, ਕਿਉਂਕਿ ਘਰ ਤੋਂ ਸ਼ੁਰੂ ਕਰਾਂਗੇ ਤਾਂ ਫਿਰ ਬਾਹਰ ਵੱਲ ਨੂੰ ਵਧਾਂਗੇ ਜਿਹੜਾ ਹੈ ਲਰਨ ਕਰਨ ਲਈ। ਬਾਕੀ ਤੋਹੀਦ ਜੀ ਤਾਂ ਜੋ ਕਰ ਰਹੇ ਹੈ ਉਹ ਦੈਟ ਇਜ਼ ਰੀਅਲੀ ਵੈਰੀ ਐਪਰੀਸ਼ੀਏਟਡ ਜਿਹੜਾ ਹੈ। ਔਰ ਬਾਕੀ ਇਸ ਦੇ ਵਿੱਚ ਜਿਹੜੇ ਹੈ ਬਾਕੀ ਜਿਹੜੇ ਸਕੋਲਰਸ ਆ ਰਹੇ ਹੈਗੇ, ਜਿਵੇਂ ਸੋਹਲ ਸਰ ਹੈ, ਜਸਵੀਰ ਸਰ ਹੈ, ਅਸੀਂ ਸਾਰੇ ਆਪਸ ਚ ਕਦੀ ਨਾ ਕਦੀ ਮਿਲ ਲੈਂਦੇ ਹਾਂ ਇੱਕ ਦੂਜੇ ਨੂੰ। ਤੇ ਤੁਹਾਨੂੰ ਅੱਜ ਮਿਲਣ ਦਾ ਪਹਿਲੀ ਵਾਰ ਮੌਕਾ ਮਿਲਿਆ, ਔਰ ਥੈਂਕਸ ਟੂ ਇੰਟਰਨੈਟ ਐਂਡ ਮਾਡਰਨ ਟੈਕਨੋਲੋਜੀ ਦੈਟ the two Punjab they are meeting together. ਸੋ ਐਵੇਂ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਤੋਹੀਦ ਸਰ ਨੂੰ ਕਿ ਐਂ ਲੱਗਦਾ ਜਿਵੇਂ ਘਰ ਆ ਗਏ ਹੈ, ਇੱਕ ਖੁਸ਼ਬੂ ਆ ਰਹੀ ਹੈ ਪੰਜਾਬ ਦੀ, ਉਧਰ ਦੀ ਮਿੱਟੀ ਦੀ। ਸੋ ਉਹ ਮੈਂ ਦਿਲੋਂ ਕਹਿ ਰਹੀ ਹਾਂ ਕਿ ਮੈਨੂੰ ਵਾਕਈ ਇਸ ਤਰ੍ਹਾਂ ਦਾ ਲੱਗ ਰਿਹਾ ਹੈਗਾ। ਐਂਡ ਥੈਂਕਸ ਫॉर द ਇਨਵੀਟੇਸ਼ਨ। ਥੈਂਕ ਯੂ ਜੀ। ਜੀ ਭੱਟ ਸਾਹਿਬ ਹਾਂ ਜੀ ਭਾਈਜਾਨ, ਕੀ ਹਾਲ ਚਾਲ ਹੈ ਜੀ? ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਜੀ। ਤੇ ਹੋਰ ਬਾਕੀ ਹੈ ਕਿ ਜਿਹੜੀ ਲੈਕਚਰ ਸੀਰੀਜ਼ ਬੜੀ ਜ਼ਬਰਦਸਤ ਜਾ ਰਹੀ ਹੈ, ਤੇ ਮੈਂ ਤੇ ਟੂਟੂ ਤੇ ਅਸੀਂ ਸ਼ੁਰੂ ਦੇ ਉਹ ਨੰਬਰਾਂ ਦੇ ਵਿੱਚ ਹੀ ਉਹ ਫਾਰਗ ਹੋ ਗਏ ਤਜਰਬੇ ਦੀ ਉਹ ਭੇਟ ਚੜ ਗਏ ਦਾ ਨਵਾਂ ਸਿੱਖਿਆ ਤੇ ਸਾਡੇ ਤੇ ਹੀ ਤਜਰਬੇ ਹੋਏ, ਮੇਰੇ ਤੇ ਟੂਟੂ ਤੇ। ਲੇਕਿਨ ਹੈ ਕਿ ਨਹੀਂ, ਬਹੁਤ ਅੱਛਾ ਜਾ ਰਿਹਾ ਵੇ।
ਉਹਦੀ ਵਜ੍ਹਾ ਇਹ ਕਿ ਦੇਖੋ ਕਾਫੀ ਸਾਰੀਆਂ ਐਸੇ ਸਾਡੇ ਜਿਹੜੀ ਪੰਜਾਬ ਦੇ ਹਵਾਲੇ ਨਾਲ ਜਿਹੜੀ ਹਿਸਟਰੀ ਦੇ ਤਾਰੀਖ ਦੇ ਐਸੇ ਪੱਖ ਸਨ ਜਿਹੜੇ ਕਿ ਸਾਡੀ ਇੱਥੇ ਸਰਕਾਰੀ ਜਿਹੜੇ ਪੜ੍ਹਾਈ ਦੇ ਅਦਾਰੇ ਨੇ ਉਹਨਾਂ 'ਚ ਇਸ ਬਾਰੇ ਜਾਂ ਤੇ ਗੱਲ ਹੀ ਨਹੀਂ ਕੀਤੀ ਜਾਂਦੀ, ਅਗਰ ਕੀਤੀ ਵੀ ਜਾਂਦੀ ਤੇ ਐਵੇਂ ਸਰਸਰੀ ਤੌਰ ਤੇ ਕੀਤੀ ਜਾਂਦੀ। ਤੇ ਉਸ ਹਵਾਲੇ ਨਾਲ ਇਹ ਬੜਾ ਇੱਕ ਅੱਛਾ ਇਨੀਸ਼ੀਏਟਿਵ ਹੈ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਉਹਨੂੰ ਕੁਝ ਸੁਣਨ ਦਾ ਸਿੱਖਣ ਦਾ ਮੌਕਾ ਮਿਲਦਾ ਪਿਆ ਵੇ। ਤੇ ਉਹ ਜਿਹੜੀ ਇੱਕ ਉਹਨਾਂ ਦੇ ਪ੍ਰੋਪੋਗੈਂਡੇ ਦਾ ਸ਼ਿਕਾਰ ਨੇ, ਸਟੇਟਸ ਪ੍ਰੋਪੋਗੈਂਡੇ ਦਾ, ਉਹਨਾਂ ਨੂੰ ਉਹਦੇ ਇਲਾਵਾ ਉਹਨਾਂ ਨੂੰ ਆਲਟਰਨੇਟਿਵ ਇੱਕ ਬਿਆਨੀਆਂ ਸੁਣਨ ਨੂੰ, ਨਰੇਟਿਵ ਸੁਣਨ ਨੂੰ ਮਿਲਦਾ ਪਿਆ। ਇਹ ਕਾਫੀ ਇਸ ਹਵਾਲੇ ਨਾਲ ਅੱਛਾ ਵੇ। ਮਾਨਯੋਗ ਸੋਲ ਸਾਹਿਬ ਦਾ ਜਿਹੜਾ ਲੈਕਚਰ ਸੀ ਕਰੋਨਾ ਦੇ ਉੱਤੇ ਮੈਨੂੰ ਬਹੁਤ ਜ਼ਬਰਦਸਤ ਲੱਗਿਆ, ਔਰ ਬਾਕੀ ਵੀ ਸਾਰੇ ਬਹੁਤ ਜ਼ਬਰਦਸਤ ਸਨ। ਤੇ ਕਾਫੀ ਸਾਰੀ ਐਸੀਆਂ ਗੱਲਾਂ ਚੀਜ਼ਾਂ ਉਹ ਸੁਣਨ ਨੂੰ ਮਿਲਦੀਆਂ ਨੇ ਤੇ ਬਹੁਤ ਮੇਰੇ ਹਿਸਾਬ ਨਾਲ ਤੇ ਬੜਾ ਜ਼ਬਰਦਸਤ ਹੈ ਵੇ ਇਨੀਸ਼ੀਏਟਿਵ, ਔਰ ਚੱਲਣਾ ਚਾਹੀਦਾ। ਔਰ ਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਬਾਟ ਸਾਹਿਬ ਉਹ ਜਿਹੜਾ ਆਪਣਾ ਤਜਰਬੇ 'ਚ ਪਹਿਲਾ ਲੈਕਚਰ ਲਗਾਇਆ, ਹੁਣ ਅਗਲੇ ਲੈਕਚਰ ਦੀ ਤੁਸੀਂ ਤਿਆਰੀ ਕਰੋ ਤੇ ਬਾਅਦ ਜਲਦੀ ਆਮਰ ਬਾਟ ਸਾਹਿਬ ਆਪਣਾ ਅਗਲਾ ਲੈਕਚਰ ਵੀ ਲੈ ਕੇ ਆਣਗੇ ਸਾਡੇ ਨਾਲ। ਉਹ ਜਿਸ ਤਰ੍ਹਾਂ ਨੈਣ ਸੁਖ ਨੇ ਕਿਹਾ ਨਾ ਕਿ ਕਈ ਬੰਦੇ ਹੁੰਦੇ ਨਾ, ਉਹ ਹੁਣ ਤਾਂ ਤੇਰੀ ਤੇ ਖੋਲਾ ਦੀ ਤੇ ਟ੍ਰੇਨਿੰਗ ਹੈ ਨਾ, ਤੁਸੀਂ ਦੋਵੇਂ ਹੁਣ ਅਕੈਡਮੀਆਂ ਤੋਂ, ਤੇ ਮੇਰੇ ਵਰਗਾ ਬੰਦਾ ਜਿਹੜਾ ਐਕਟਿਵਿਸਟ ਹੈ ਤੇ ਮੈਨੂੰ ਲੈਕਚਰ ਤੋਂ ਨਾ ਬੜਾ ਘਬਰਾ ਜਿਹਾ ਪੈਂਦਾ ਵੇ ਨਾ ਲੈਕਚਰ ਦੇਣ ਲੱਗਿਆ। ਤੇ ਲੇਕਿਨ ਆ ਕੇ ਆਪ ਚਲੋ ਕੋਸ਼ਿਸ਼ ਕਰਾਂਗੇ ਆਪਣੀ ਜਿੰਨੀ ਕੁ ਕਰ ਸਕਦੇ ਆ। ਤੇ ਬਾਕੀ ਵਧੀਆ ਸਾਰਾ। ਤੇ ਜਿਹੜੇ ਦੋਸਤਾਂ ਨੇ ਸੁਜੈਸ਼ਨ ਦਿੱਤੇ ਨੇ ਮੈਨੂੰ ਲੱਗਦਾ ਉਹ ਕਾਫੀ ਇਹ ਨੇ, ਅੱਛੇ ਨੇ ਕਿ ਅਗਰ ਅਸੀਂ ਇਸ ਤਰ੍ਹਾਂ ਦੀ ਕੋਈ ਟੈਕਨੋਲੋਜੀ ਇਹਦੇ 'ਚ ਲੱਭ ਸਕੀਏ ਕਿ ਜਿਹਦੇ 'ਚ ਕੋਈ ਪ੍ਰੈਜੈਂਟੇਸ਼ਨ ਜਾਂ ਇਸ ਤਰ੍ਹਾਂ ਕਿਤਾਬਾਂ ਉਹਦੇ ਨਾਲ ਜਾਂ ਉਹ ਚੀਜ਼ਾਂ ਸ਼ੇਅਰ ਕਰ ਸਕੇ ਤੇ ਇਹ ਕਾਫੀ ਬਿਹਤਰ ਹੋ ਸਕਦਾ। ਤੇ ਬਾਕੀ ਉਹ ਤੁਸੀਂ ਕੁਛ ਕਰਦੇ ਵੀ ਪਏ ਹੋ ਕਿ ਜਦੋਂ ਤੁਸੀਂ ਕਿਸੇ ਦਾ ਲੈਕਚਰ ਉਹ ਦੱਸ ਦਿਓ ਤੇ ਥੱਲੇ ਉਹਨਾਂ ਦੀ ਪਬਲੀਕੇਸ਼ਨ ਦਾ ਵੀ ਦੱਸ ਦਿਓ। ਲੇਕਿਨ ਉਹਦੇ 'ਚ ਇੱਕ ਹੋਰ ਅੱਛੀ ਗੱਲ ਹੋ ਸਕਦੀ ਹੈ ਕਿ ਉਹ ਤੁਸੀਂ ਨਾਂ ਤੇ ਲਿਖ ਦਿੰਦੇ ਹੋ ਕਿ ਜੀ ਇਹਨਾਂ ਨੇ ਇਹ ਪਬਲੀਕੇਸ਼ਨ ਦਿੱਤੀਆਂ ਨੇ, ਲੇਕਿਨ ਅਗਰ ਉਹਨੂੰ ਬਿਹਤਰ ਅਗਰ ਅਸੀਂ ਕਰ ਸਕਦੇ ਹਾਂ, ਮੇਰੀ ਸੁਜੈਸ਼ਨ ਹੈ ਕਿ ਉਹਨਾਂ ਜਿਨ੍ਹਾਂ ਦਾ ਲੈਕਚਰ ਹੈ ਉਹਨਾਂ ਕੋਲੋਂ ਪੁੱਛ ਲਓ ਕਿ ਅਗਰ ਇਹ ਆਨਲਾਈਨ ਕਿਧਰੇ ਪਈਆਂ ਹੀ ਹੈ ਚੀਜ਼ਾਂ ਇਹਨਾਂ ਚੋਂ ਕੁਛ, ਤੇ ਉਹਨਾਂ ਦੇ ਅਗਰ ਲਿੰਕ ਤੁਸੀਂ ਦੇ ਦਿਓ ਨਾ ਤੇ ਉਹ ਬੰਦਿਆਂ ਨੂੰ ਬਜਾਏ ਉਹ ਜਾ ਕੇ ਲੱਭਣ ਗੂਗਲ ਤੋਂ, ਬਾਅਦ ਦਫਾ ਉਹਨਾਂ ਨੂੰ ਨਹੀਂ ਲੱਭਦੀ, ਤੇ ਉਹਨਾਂ ਲਈ ਬੜੀ ਆਸਾਨੀ ਹੋ ਜਾਏਗੀ ਕਿ ਉਹ ਲਿੰਕ ਕਲਿੱਕ ਕਰਨ ਤੇ ਉਹ ਲੈਕਚਰ ਉਹ ਜਿਨ੍ਹਾਂ ਨੇ ਲੈਕਚਰ ਦੇ ਰਹੇ ਨੇ ਬੰਦਾ ਜਾਂ ਜਿਨ੍ਹਾਂ ਨੇ ਗੱਲਬਾਤ ਕਰਨੀ ਹੈ, ਉਹ ਅਗਰ ਉਹਨਾਂ ਨੇ ਕੁਝ ਲਿਖਿਆ ਹੈ ਔਰ ਉਸ ਹਵਾਲੇ ਨਾਲ ਹੀ ਉਹਨਾਂ ਦਾ ਜਿਹੜਾ ਕੰਮ ਹੈ ਉਹ ਲਿੰਕ ਤੇ ਕਲਿੱਕ ਕਰੇ ਤੇ ਉਹਨਾਂ ਬਾਰੇ ਉਹ ਜਾਣ ਸਕਦਾ, ਪੜ੍ਹ ਸਕਦਾ ਚੀਜ਼ਾਂ ਨਾ, ਬਜਾਏ ਕਿ ਉਹ ਲੱਭਦਾ ਫਿਰੇ ਜਾ ਕੇ ਨਾ। ਤੇ ਇਹ ਮੇਰੇ ਖਿਆਲ ਇਹ ਇੱਕ ਮੇਰੇ ਖਿਆਲ ਵਿੱਚ ਹੋ ਸਕਦਾ ਕੰਮ ਹੈ, ਕੋਈ ਐਡਾ ਮੁਸ਼ਕਿਲ ਨਹੀਂ ਆ। ਠੀਕ ਹੋ ਗਿਆ ਬਾਟ ਸਾਹਿਬ, ਨੋਟਡ ਅਸੀਂ ਇਹਨੂੰ ਕਰਾਂਗੇ। ਇਹ ਖੋਲਾ ਨੋਟ ਜਿਹੜਾ ਨਾ ਹੋ ਗਿਆ। ਸਹੀ ਠੀਕ ਹੈ ਜੀ ਬਾਟ ਸਾਹਿਬ, ਬੜੀ ਮਿਹਰਬਾਨੀ, ਤੁਸੀਂ ਕਮੈਂਟ ਕਰਨਾ। ਬਾਕੀ ਦੋਸਤਾਂ ਦੇ ਵੀ ਹੁਣ ਸੁਣਨੇ ਕੀ ਉਹਨਾਂ ਦੇ ਨਹੀਂ ਬਾਕੀ ਦੋਸਤਾਂ ਨੂੰ ਜੀ ਗੱਲ ਕਰਨ ਦਾ ਤੁਸੀਂ ਮੌਕਾ ਦਿਓ। ਓਕੇ ਜੀ। ਮੈਡਮ ਜੀ ਸਤਿ ਸ੍ਰੀ ਅਕਾਲ। ਹੈਲੋ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ? ਅਸੀਂ ਤੁਹਾਡਾ ਇੰਤਜ਼ਾਰ ਹੀ ਕਰ ਰਹੇ ਸੀ। ਬਿਲਕੁਲ ਵਧੀਆ। ਹਾਂਜੀ ਮੈਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ। ਹਾਂ ਮੈਨੂੰ ਤਾਂ ਲੱਗ ਰਿਹਾ ਮੈਂ ਲਾਹੌਰ ਪਹੁੰਚ ਵੀ ਗਈ। ਆਈ ਨੋ ਇਹ ਤੁਹਾਡੇ ਨਾਲ ਗੱਲ ਕਰਨ ਦੇ ਚੱਕਰ ਵਿੱਚ ਮੈਂ ਨਿਰਵਾਣ ਨੂੰ ਧੱਕੇ ਨਾਲ ਜ਼ਬਰਦਸਤੀ ਸਵਾ ਕੇ ਨਾ ਤੇ ਆਈ ਹਾਂ। ਅੱਛਾ, ਹਾਊ ਨਾਈਸ। ਸੋ ਸਭ ਠੀਕ ਠਾਕ, ਬੜਾ ਅੱਛਾ ਐਫਰਟ ਹੈ ਜੀ। ਹਾਂ ਮੈਨੂੰ ਤਾਂ ਲੱਗਦਾ ਹੈ ਪਹਿਲੀ ਵਾਰੀ ਅਸੀਂ, ਨਹੀਂ ਤੇ ਹਾਲੇ ਤਾਈਂ ਤਾਂ ਪੰਜਾਬੀ ਸਾਰੇ ਵਾਇਆ ਲੰਡਨ ਹੀ ਗੱਲ ਕਰਦੇ ਸੀ, ਚਾਹੇ ਉਹ ਵੈਸਟ ਪੰਜਾਬ ਚ ਹੈ ਜਾਂ ਈਸਟ ਪੰਜਾਬ ਦਾ ਬਿਫੋਰ ਪਾਰਟੀਸ਼ਨ ਵਾਲੇ। ਬਟ ਪਹਿਲੀ ਵਾਰੀ ਲੱਗਿਆ ਹੈ ਵੀ ਜਿਸ ਤਰ੍ਹਾਂ ਆਲ ਓਵਰ ਆਪਾਂ ਡਾਇਰੈਕਟ ਗੱਲ ਕਰ ਰਹੇ ਹਾਂ। ਸਭ ਠੀਕ ਠਾਕ, ਤੁਸੀਂ ਦੱਸੋ ਸਾਡੀ ਸੀਰੀਜ਼ ਕੈਸੀ ਲੱਗ ਰਹੀ ਹੈ ਤੁਹਾਨੂੰ? ਬਹੁਤ ਵਧੀਆ, ਬਹੁਤ ਵਧੀਆ। ਐਂਡ ਉਹੀਓ ਮੈਂ ਕਹਿ ਰਹੀ ਹਾਂ ਵੀ ਪਹਿਲੀ ਵਾਰੀ ਲੱਗ ਰਿਹਾ ਹੈ ਕਿ ਆਪਾਂ ਨੂੰ ਇਹ ਐਕਸਪੀਰੀਅੰਸ ਨੇ ਤਾਂ ਸਾਰੇ ਹਿਸਟੋਰੀਅਨ ਸਪੈਸ਼ਲੀ ਵਾਇਆ ਲੰਡਨ ਹੀ ਗੱਲ ਕਰਦੇ ਸੀ। ਜੋ ਕਿਤਾਬਾਂ ਉੱਥੇ ਛਪਦੀਆਂ ਸੀ ਉਹ ਸਾਨੂੰ ਮਤਲਬ ਪਾਕਿਸਤਾਨ ਦਾ ਵੀ ਵੁੱਡ ਆਲਵੇਜ਼ ਵੇਟ ਕਿ ਸਾਨੂੰ ਵੀ ਪਤਾ ਲੱਗੇ ਉੱਧਰ ਕੌਣ ਹੈ ਜਿਹੜਾ ਕੰਮ ਕਰ ਰਹੇ ਆ ਪੰਜਾਬ ਦੇ ਉੱਤੇ। ਬਟ ਪਹਿਲੀ ਵਾਰੀ ਲੱਗਿਆ ਕਿ ਨਹੀਂ ਜੀ ਨਹੀਂ, ਅਸੀਂ ਡਾਇਰੈਕਟ ਵੀ ਗੱਲ ਕਰ ਸਕਦੇ ਹਾਂ ਇੱਕ ਦੂਸਰੇ ਦੇ ਨਾਲ। ਸੋ ਬਿਲਕੁਲ ਬਹੁਤ ਹੀ ਅੱਛਾ ਲੱਗਿਆ।
ਤੇ ਡੈਫੀਨਿਟਲੀ ਜਿਹੜੇ ਥੀਮਸ ਮੈਂ ਅੱਜ ਤਾਈਂ ਤਾਂ 6 ਲੈਕਚਰ ਮੈਂ ਡੈਫੀਨਿਟਲੀ ਅਟੈਂਡ ਕੀਤੇ ਹੈ, ਬਟ ਬਾਕੀ 6 ਪਹਿਲੇ 2 ਮੇਰੇ ਮਿਸ ਹੋ ਗਏ ਸੀ, ਤੇ ਬਾਕੀ ਮੈਂ ਡੈਫੀਨਿਟਲੀ ਪੜ੍ਹਦੀ ਰਹੀ ਹਾਂ, ਸੁਣਦੀ ਰਹੀ ਹਾਂ ਉਹਨਾਂ ਬਾਰੇ, ਤੇ ਅੱਛਾ ਐਕਸਪੀਰੀਅੰਸ ਸੀ। ਬੜੇ ਵਾਈਡ ਟੌਪਿਕਸ ਦੇ ਉੱਤੇ ਤੁਸੀਂ ਕਵਰ ਕਰ ਰਹੇ ਹੈਗੇ ਹੋ, ਇਟਸ ਨਾਟ ਜਸਟ ਪੰਜਾਬ, ਬਟ ਥੋੜੀ ਜੀ ਜਿਹੜੇ ਸਕਾਲਰਸ ਦੀ ਨਾ ਥੋੜੀ ਪੰਜਾਬੀ ਮਾੜੀ ਆ ਉਹਨਾਂ ਨੂੰ ਵੀ ਇੰਨੀ ਕੁ ਪਰਮਿਸ਼ਨ ਜ਼ਰੂਰ ਦੇ ਦਿਓ ਵਿੱਚ ਵਿੱਚ ਅੰਗਰੇਜ਼ੀ ਵਿੱਚ, ਕਿਉਂਕਿ ਬੋਲੀ ਤਾਂ ਸਾਡੀ ਪੰਜਾਬੀ ਹੋਈ ਹੈ ਪਰ ਕਈਆਂ ਦੀ ਟ੍ਰੇਨਿੰਗ ਅਸੀਂ ਤੇ ਕਈਆਂ ਦੀ ਸਰ ਇੰਗਲਿਸ਼ ਨਹੀਂ ਕੋਈ ਮਸਲਾ ਨਹੀਂ, ਅਸੀਂ ਇਸ ਮਾਮਲੇ 'ਚ ਕੋਈ ਬਾਇਸ ਨਹੀਂ ਆ, ਲੇਕਿਨ ਸਰਪ੍ਰੀਤ ਸਾਹਿਬ ਨੇ ਗੱਲ ਕੀਤੀ ਅੰਗਰੇਜ਼ੀ 'ਚ, ਉਹਨਾਂ ਆਪਣੀ ਕਹਾਣੀ ਸੁਣਾਈ, ਬਟ ਅਸੀਂ ਕਹਿੰਦੇ ਆ ਕਿ ਚਲੋ ਪੰਜਾਬੀ ਵੀ ਬੋਲੋ ਤੇ ਵਿੱਚ ਅੰਗਰੇਜ਼ੀ 'ਚ ਵੀ ਕੋਈ ਗੱਲ ਨਹੀਂ, ਤੁਸੀਂ ਕਰ ਸਕਦੇ ਆ। ਹਾਂ, ਇਹ ਮਾਫੀ ਦੇ ਦਿਓ, ਜਦੋਂ ਵੀ ਪ੍ਰੈਜੈਂਟੇਸ਼ਨ ਕੀਤੀ ਇੰਨੀ ਕੁ ਜ਼ਰੂਰ ਲਿਬਰਟੀ ਲਵਾਂਗੇ, ਬਟ ਅਦਰਵਾਈਜ਼ ਕਿਉਂਕਿ ਕਈਆਂ ਦੀ ਟ੍ਰੇਨਿੰਗ ਮੇਰੇ ਖਿਆਲ ਇੰਗਲਿਸ਼ 'ਚ ਆ ਤੇ ਥੋੜਾ ਜਿਹਾ ਲੱਗਦਾ ਹੈਗਾ, ਬਟ ਆਪਣੀ ਗੱਲ ਅੱਗੇ ਰੱਖ ਸਕਦੇ ਆ, ਜਿੱਦਾਂ ਉਹ ਸਰਵਪ੍ਰੀਤ ਹੋਰਾਂ ਦਾ ਬੜਾ ਅੱਛਾ ਸੀਗਾ ਪ੍ਰੈਜੈਂਟੇਸ਼ਨ, ਇਨ ਦ ਸੈਂਸ ਕਿ ਇਟ ਵਾਸ ਰਿਮਾਰਕੇਬਲ, ਉਹਨਾਂ ਦੀ ਪੂਰੀ ਟ੍ਰੇਨਿੰਗ ਹੀ ਅਦਰਵਾਈਜ਼ ਅੰਗਰੇਜ਼ੀ ਦੀ ਸੀ, ਐਂਡ ਯੈਟ ਆਪਣੀਆਂ ਉਹ ਬਿਲਕੁਲ ਆਈਡੀਆਜ਼ ਐਂਡ ਹਿਜ਼ ਰੀਡਿੰਗਸ ਉਹ ਸਾਰੇ ਆਡੀਅנס ਦੇ ਅੱਗੇ ਰੱਖ ਸਕੇ ਆ। ਸੋ ਬਹੁਤ ਅੱਛਾ ਲੱਗਿਆ, ਐਂਡ ਵੀ ਵਿਸ਼ ਯੂ ਆਲ ਦ ਬੈਸਟ ਫॉर ਫਿਊਚਰ ਟੂ। ਸੋ ਅਸੀਂ ਵੀ ਰეკਮੈਂਡ ਕਰਾਂਗੇ ਫਿਊ ਸਕਾਲਰਸ, ਹਰਦੀਪ ਵੀ ਮੇਰੀ ਸਟੂਡੈਂਟ ਹੈ ਸੋ ਹੋਰ ਸਕਾਲਰਸ ਨੂੰ ਵੀ ਇਨਵਾਈਟ ਕਰੀਏ, ਐਂਡ ਪਹਿਲੀ ਵਾਰੀ ਮੈਨੂੰ ਲੱਗਿਆ ਕਿ ਇਹ ਵੀ ਐਫਰਟ ਕੀਤਾ ਗਿਆ ਹੈਗਾ, ਐਂਡ ਇਟ ਹੈਜ਼ ਬਿਗਨ ਫਰੋਮ ਲਾਇਲਪੁਰ, ਸੋ ਦ ਕ੍ਰੈਡਿਟ ਗੋਜ਼ ਟੂ ਯੂ। ਇਹ ਬਹੁਤ ਸਾਰੀਆਂ ਸ਼ਰਾਰਤਾਂ ਪਹਿਲੇ ਵੀ ਲਾਇਲਪੁਰ ਤੋਂ ਹੀ ਸ਼ੁਰੂ ਹੁੰਦੀਆਂ ਸਨ। ਹਾਂ ਬਿਲਕੁਲ, ਲਾਇਲਪੁਰ ਤਾਂ ਅੱਗੇ ਨਿਕਲ ਗਿਆ ਬਹੁਤ ਅੱਗੇ। ਬਹੁਤ ਮਿਹਰਬਾਨੀ, ਔਰ ਤੁਸੀਂ ਵੀ ਆਪਣਾ ਆਈ ਮੀਨ 11 ਤਾਰੀਖ ਦਾ ਸੈੱਟ ਹੋ ਰਿਹਾ ਸਾਡਾ, ਔਰ ਤੁਹਾਡਾ ਲੈਕਚਰ ਵੀ ਸਾਰੇ ਸੁਣਨ ਵਾਸਤੇ ਜਿਹੜੇ ਨੇ ਨਾ ਬੇਕਰਾਰ ਨੇ, ਬਸ ਅਸੀਂ 11 ਨੂੰ ਫਿਰ ਤੁਹਾਡਾ ਮਿਲ। ਪਰ ਮੈਂ ਬੋਲੂੰਗੀ ਥੋੜਾ ਬਹੁਤ ਅੰਗਰੇਜ਼ੀ 'ਚ, ਤੇ ਪਰ ਬੋਲੂੰਗੀ ਮੈਂ ਪੰਜਾਬੀ ਲੈਂਗੁਏਜ ਉੱਤੇ, ਠੀਕ ਹੈ। ਈਸਟ ਪੰਜਾਬ ਦੇ ਵਿੱਚ ਕੀ ਹੋਇਆ, ਓਕੇ, ਬੰਗਿਸ਼ ਸਾਹਿਬ ਨੂੰ ਤਾਂ ਆਪਾਂ ਸੁਣ ਲਿਆ, ਸੋ ਉਸ ਤੋਂ ਮੈਂ ਅੱਗੇ ਇੱਧਰ ਵਾਲੇ ਪਾਸੇ ਕੀ ਹੋਇਆ, ਯੂ نو ਪੰਜਾਬੀ ਦੀ ਜੋ ਜੜ ਪੁੱਟੀ ਗਈ ਕਹਿ ਸਕਦੇ ਹੋ, ਉਹ ਸਾਰੀ ਚੀਜ਼ ਵੀ ਮੈਂ ਅੱਗੇ ਰੱਖੂੰਗੀ, ਬਿਲਕੁਲ ਠੀਕ, ਕਿੱਦਾਂ ਔਰ ਕਿਉਂ ਹੋਈ। ਓਕੇ ਚਲੋ ਜੀ, ਸੋ 11 ਨੂੰ ਮਿਲਦੇ ਆ। ਥੈਂਕ ਯੂ ਐਂਡ ਆਲ ਦ ਬੈਸਟ। ਵੈਲਕਮ। ਓਕੇ ਜੀ ਕਾਸ਼ਫ ਸਾਹਿਬ ਜੀ ਆਇਆਂ ਨੂੰ। ਹਾਂਜੀ, ਕੀ ਹਾਲ ਹੈ ਜਨਾਬ? ਠੀਕ ਠਾਕ। ਤੇ ਮੈਨੂੰ ਸਕਰੀਨ ਤੇ ਚੱਠੇ ਤੇ ਚੀਮੇ ਇਕੱਠੇ ਨਜ਼ਰ ਆ ਰਹੇ ਸੀ, ਰੱਬ ਖੈਰ ਕਰੇ। ਲੜਨ ਫਿਰਨ ਨੂੰ ਇਕੱਠੇ ਹੋ ਜਾਂਦੇ ਆ, ਖਾਣ ਪੀਣ ਨਹੀਂ ਵੱਖਰੇ ਆ। ਅੱਛਾ, ਗੱਲਾਂ ਤੇ ਜਿਹੜੀਆਂ ਮੈਂ ਕਰਨੀ ਸੀ ਉਹ ਖਾਲਦ ਨੇ ਕਰਤੀਆਂ, ਤੇ ਉਹੀ ਗੱਲਾਂ ਮੇਰੀਆਂ ਨੇ। ਤੇ ਇਹ ਇੱਕ ਦੋ ਚੀਜ਼ਾਂ ਹੈਗੀਆਂ ਕਿ ਇੱਕ ਤੇ ਖਾਲਦ ਵਾਸਤੇ 2 ਲੈਕਚਰ ਹੋਣੇ ਚਾਹੀਦੇ ਨੇ, ਕਿਉਂਕਿ ਖਾਲਿਦ ਮੇਰੀ ਚਾਚੇ ਖਾਲਿਦ ਨੈਣ ਸੁੱਖ ਇਸ ਵੇਲੇ ਪੰਜਾਬੀ ਕਹਾਣੀ ਔਰ ਨਾਵਲ ਜਿੱਥੇ ਉਹਨੇ ਪਹੁੰਚਾਇਆ, ਇਸ ਤੋਂ ਪਹਿਲੇ ਪਹੁੰਚਿਆ ਨਹੀਂ ਸੀ ਅੱਜ ਤੱਕ। ਤੇ ਮੇਰਾ ਖਿਆਲ ਹੈ ਕਿ ਉਸੇ ਧਾਰ ਤੇ ਔਰ ਉਸੇ ਹੀ ਵਿਹਾਰ ਤੇ ਹੁਣ ਅੱਗੋਂ ਪੰਜਾਬੀ ਨਾਵਲ ਤੇ ਕਹਾਣੀ ਚੱਲਣੀ ਹੈ, ਠੀਕ ਹੈ। ਔਰ ਤਾਰੀਖ ਨੂੰ ਜਿਸ ਤਰ੍ਹਾਂ ਉਹਨੇ ਦੇਖਿਆ, ਇਸ ਤੋਂ ਪਹਿਲੇ ਦੇਖਿਆ ਨਹੀਂ ਗਿਆ, ਤੇ ਲਿਹਾਜ਼ਾ ਉਹਦਾ ਲੈਕਚਰ 1 ਤੋਂ ਜ਼ਿਆਦਾ ਹੋਣਾ ਚਾਹੀਦੇ ਨੇ, ਔਰ ਆਮ ਰਿਆਜ਼ ਦਾ ਲੈਕਚਰ ਹੋਣਾ ਚਾਹੀਦਾ, ਠੀਕ ਹੈ। ਔਰ ਦੂਸਰਾ ਹੈ ਕਿ ਜਿਹੜੇ ਪੰਜਾਬੀ, ਇਹ ਦੋਵੇਂ ਪੰਜਾਬਾਂ ਦੀ ਗੱਲ ਹੋ ਰਹੀ ਸੀ ਕਿ ਜੀ ਇਹਨਾਂ ਨੂੰ ਇਕੱਠੇ ਕਿਵੇਂ ਕਰਨਾ ਹੈ, ਯਾਨੀ ਜਿਹੜੇ ਜੋ ਪਾੜ ਪਈ ਸੀ ਉਹਨੂੰ ਕਿਸ ਤਰ੍ਹਾਂ ਪੂਰਨਾ ਹੈ, ਤੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਲਿਪੀ ਤੇ ਕੰਮ ਕੀਤਾ ਜਾਏ। ਲਿਪੀ ਦੇ ਹਵਾਲੇ ਨਾਲ ਬਹੁਤ ਵੱਡਾ ਮਸਲਾ ਹੈਗਾ ਕਿ ਜੋ ਅਸੀਂ ਲਿਖਦੇ ਹਾਂ ਉਹ ਨਹੀਂ ਪੜ੍ਹ ਸਕਦੇ, ਮੈਜੋਰਟੀ ਦੀ ਮੈਂ ਗੱਲ ਕਰ ਰਿਹਾ, ਜੋ ਉਹ ਲਿਖਦੇ ਨੇ ਅਸੀਂ ਨਹੀਂ ਮੈਜੋਰਟੀ ਸਮਝ ਸਕਦੇ, ਤੇ ਇਹਦੇ ਹਵਾਲੇ ਨਾਲ ਵੀ ਕਿਸੇ ਨੂੰ ਬੁਲਾਓ ਤੇ ਇਸ ਤੇ ਕੰਮ ਹੋਵੇ।
ਜੀ ਤੇ ਬਿਲਕੁਲ, ਬਸ ਇਹ ਮੈਂ ਅਸੀਂ ਕਹਿਣਾ ਸੀ ਲਾਈਨ ਅਪ ਕੀਤੇ ਨੇ ਜੀ, ਔਰ ਜੀ ਜੀ ਅਸੀਂ ਜ਼ਰੂਰ ਉਹਨਾਂ ਨੂੰ ਬੁਲਾਵਾਂਗੇ। ਨੈਣ ਸੁਖ ਸਾਹਿਬ ਦੇ ਅਸੀਂ ਉਹਨਾਂ ਦਾ 2-3 ਲੈਕਚਰ ਉਹਨਾਂ ਦੇ ਕਰਵਾਣੇ ਨੇ, ਮੁਖਤਲਿਫ ਉਹਨਾਂ ਦੀਆਂ ਜਿਹੜੀ ਬੁੱਕਸ ਦੇ ਹਵਾਲੇ ਨਾਲ, ਜੀ ਜੀ ਔਰ ਉਹਨਾਂ ਦੇ ਜਿਹੜਾ ਉਹਨਾਂ ਦੇ ਕੋਲ ਜਿਹੜੀ ਫੋਰਗਾਟਨ ਹਿਸਟਰੀ ਹੈ, ਜਿਹੜੀ ਪੰਜਾਬ ਦੀ ਤਾਰੀਖ ਨਹੀਂ ਲਿਖੀ ਗਈ ਔਰ ਜਿਹੜਾ ਗਵਾਚ ਰਿਹਾ ਜੀ ਪੰਜਾਬ, ਜੀ ਉਹਦੇ ਉੱਤੇ ਉਹ ਗੱਲ ਕਰਨਗੇ। ਅਮਰ ਰਿਆਜ਼ ਸਾਹਿਬ ਆਮਰ ਦਾ ਦਾ ਵੀ ਜਲਿਆਂਵਾਲੇ ਕਰਾਓ। ਬਾਗ ਤੇ ਹੋ ਚੁੱਕਿਆ ਸੀ, ਲੇਕਿਨ ਉਹਨਾਂ ਦਾ ਆਨਵਰਡ ਇੱਕ ਹੋਰ ਲੈਕਚਰ ਸਾਡਾ ਹੋ ਰਿਹਾ ਡਿਜ਼ਾਈਨ, ਉਹ ਅਸੀਂ ਲਾ ਨਹੀਂ ਦਿਆਂਗੇ, ਉਹਨੂੰ ਕਿਉਂਕਿ ਹੁਣ ਹਾਂ ਉਹਨਾਂ ਦਾ ਜੂਨ ਵਿੱਚ ਹੀ ਆਏਗਾ, ਆਮਰ ਕਿਉਂਕਿ ਬਾਕੀ ਲਾਈਨ ਅਪ ਹੈ। ਆਮਰ ਨੂੰ ਪੂਰਾ ਮਹੀਨਾ ਚਾਹੀਦਾ ਬੋਲਣ ਵਾਸਤੇ। ਬਿਲਕੁਲ ਜੀ, ਅਜੇ ਠੀਕ ਤੱਕ ਹੈ ਇੱਥੇ ਨਜ਼ਰ ਨਹੀਂ ਆ ਰਹੇ, ਗਵਾਚੇ ਨੇ, ਆ ਜਾਏਗਾ। ਆ ਜਾਂਦੇ ਨੇ ਨਜ਼ਰ ਹੁਣੇ। ਚੰਗਾ ਤੁਸੀਂ ਉਹਨਾਂ ਨੂੰ ਜਿਹੜਾ ਨਾ ਮੇਰਾ ਇਨਵੀਟੇਸ਼ਨ ਵਾਲਾ ਲਿੰਕ ਉਹਨਾਂ ਨੂੰ ਵੀ ਭੇਜੋ, ਉਹਨਾਂ ਨੂੰ ਕਵਾਓ ਜ਼ਰਾ। ਅੱਛਾ ਭੇਜਣਾ, ਠੀਕ ਹੈ। ਸਤਿ ਸ੍ਰੀ ਓਕੇ ਜੀ, ਅਕਾਲ। ਓਕੇ, ਸਤਿ ਸ੍ਰੀ ਅਕਾਲ। ਓਕੇ ਜੀ ਜਨਾਬ ਸੂਰਜ ਜੀ, ਹੈਲੋ। ਹਾਂਜੀ ਸਤਿ ਸ੍ਰੀ ਸੁਣ ਰਹੇ ਹੋ ਹਾਂਜੀ ਤੁਸੀਂ ਸਤਿ ਸ੍ਰੀ ਅਕਾਲ, ਸਾਨੂੰ? ਅਸਲਾਮ ਵਾਲੇਕੁਮ ਚੱਠਾ ਸਾਹਿਬ, ਹੋਰ ਸੁਣਾਓ ਠੀਕ ਠਾਕ ਜੀ? ਵਾਲੇਕੁਮ ਸਲਾਮ ਜੀ, ਆਇਆਂ ਨੂੰ ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ? ਹਾਂਜੀ ਚੱਠਾ ਸਾਹਿਬ, ਹਾਂਜੀ 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 ਹਾਂ ਚੱਠਾ ਸਾਹਿਬ, ਐਕਚੁਅਲੀ ਮੈਂ ਬਾਈ ਪ੍ਰੋਫੈਸ਼ਨ ਇੰਜੀਨੀਅਰ ਹੈਗਾ, ਤੇ ਲੇਕਿਨ ਜੀ ਜਿਵੇਂ ਹੁਣ ਲੋਕਡਾਊਨ ਦੇ ਦਿਨਾਂ ਦੇ ਵਿੱਚ ਨਾ ਮੈਨੂੰ ਵੈਸੇ ਹਿਸਟਰੀ ਦਾ ਸ਼ੁਰੂ ਤੋਂ ਸ਼ੌਕ ਰਿਹਾ, ਤੇ ਹਾਂ ਮੈਂ ਡਾਕਟਰ ਪੰਨੂ ਸਾਹਿਬ ਦੀ ਬੁੱਕ ਪੜ੍ਹੀ ਲੋਕਡਾਊਨ ਦੇ ਵਿੱਚ, ਉਹਨੇ ਮੇਰਾ ਬੜਾ ਸਾਥ ਦਿੱਤਾ, ਤੇ ਕਿਆ ਮੇਰੀ ਬਾਤ ਜੋ ਮਤਲਬ ਸ਼ੁਰੂ ਤੋਂ ਰੁਚੀ ਸੀਗੀ ਹਿਸਟਰੀ ਤੇ ਮੈਨੂੰ ਲੱਗ ਰਿਹਾ ਸੀਗਾ ਕਿ ਜਿਵੇਂ ਹਿਸਟਰੀ ਦੇ ਉੱਪਰ ਨਾ ਕੰਮ ਹੁਣ ਚੱਲਣਾ ਬੰਦ ਹੋ ਗਿਆ, ਜਿਵੇਂ ਰਿਸਰਚਰ ਅੱਗੇ ਕੰਮ ਨਹੀਂ ਕਰ ਰਹੇ ਮੈਨੂੰ ਲੱਗਦਾ, ਪਰ ਤੁਹਾਡਾ ਪ੍ਰੋਗਰਾਮ ਦੇਖਣ ਤੋਂ ਬਾਅਦ ਲੱਗਿਆ ਕਿ ਨਹੀਂ ਮੈਂ ਗਲਤ ਸੀਗਾ, ਰਿਸਰਚਰ ਹੈਗੇ ਨੇ, ਕਿਉਂਕਿ ਇੱਕ ਤਰ੍ਹਾਂ ਦਾ ਮੈਨੂੰ ਲੱਗ ਰਿਹਾ ਸੀਗਾ ਕਿ ਸਿਰਫ ਸੁਰਿੰਦਰ ਕੋਸ਼ੜ ਜੀ ਹੈਗੇ ਨੇ ਜਿਹੜੇ ਕਿ ਦੋਵੇਂ ਬੰਨੇ ਜਾ ਕੇ ਰਿਸਰਚ ਕਰਦੇ ਨੇ, ਤੇ ਲੇਕਿਨ ਜੀ ਮੇਰਾ ਖਿਆਲ ਤੁਹਾਡਾ ਰਾਬਤਾ ਥੋੜਾ ਨਹੀਂ ਹੈ ਸਾਡੇ ਨਾਲ, ਤੁਹਾਡਾ ਇੰਟਰਨੈਟ ਦਾ ਪ੍ਰੋਬਲਮ ਹੈ, ਤੁਸੀਂ ਇਹਨੂੰ ਜੀ ਬਰਜਿੰਦਰ ਸਿੰਘ ਸਾਹਿਬ, ਅਸੀਂ ਤੁਹਾਨੂੰ ਲਿੰਕ ਤੇ ਲੈਨੇ ਆ, ਬਸ ਥੋੜੀ ਜਿੰਨੀ ਦੇਰ ਵਿੱਚ ਬਾਕੀ ਜਿਹੜੇ ਦੋਸਤ ਆਏ ਨੇ ਅਸੀਂ ਉਹਨਾਂ ਨੂੰ ਜ਼ਰਾ ਕਰ ਲਈਏ ਗੱਲ, ਫਿਰ ਤੁਹਾਨੂੰ ਲੈਨੇ ਲਿੰਕ ਤੇ ਅਸੀਂ, ਬਿਲਕੁਲ ਤੁਸੀਂ ਸਾਡੇ ਨਾਲ ਪਾਰਟਿਸਿਪੇਟ ਕਰਨਾ, ਮੈਂ ਤੁਹਾਨੂੰ ਲਿੰਕ ਤੇ ਲੈਣਾ ਥੋੜੀ ਦੇਰ ਵਿੱਚ, ਤੁਸੀਂ ਨਾਲ ਹੀ ਰਹਿਣਾ ਜੀ। ਸੂਰਜ ਜੀ ਤੁਹਾਡਾ ਨੈਟ ਨਹੀਂ ਠੀਕ ਚੱਲ ਰਿਹਾ, ਤੇ ਤੁਸੀਂ ਆਪਣਾ ਨੈਟ ਜ਼ਰਾ ਠੀਕ ਕਰੋ, ਉਨੀ ਦੇਰ ਤੱਕ ਅਸੀਂ ਖੋਲਾ ਨੂੰ ਬੁਲਾਉਂਦੇ ਆ ਕਿ ਖੋਲਾ ਆ ਕੇ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਹਵਾਲੇ ਨਾਲ ਦੱਸੇ ਕਿ ਉਹ ਕੀ ਵਿਜ਼ਨ ਹੈ, ਕਿਸ ਤਰ੍ਹਾਂ ਕੰਮ ਕਰ ਰਿਹਾ ਹੈ, ਕਿਉਂਕਿ ਹਰਦੀਪ ਕੌਰ ਜੀ ਵੀ ਕਰ ਰਹੇ ਸਨ ਕਿ ਤੁਸੀਂ ਆਪਣੇ ਮੈਂਬਰਸ ਨੂੰ ਦੱਸੋ ਔਰ ਉਹ ਗੱਲਬਾਤ ਕਰਨ। ਸੋ ਖੋਲਾ ਤੁਸੀਂ ਆ ਕੇ ਆਪਣੇ ਲੈਕਚਰ ਦੇ ਹਵਾਲੇ ਨਾਲ ਆਪਣੀ ਜਿਹੜਾ ਆਪਣਾ ਕਲੱਬ ਹੈ ਉਹਦੇ ਹਵਾਲੇ ਨਾਲ ਕਰੋ ਡਿਸਕਸ, ਤੇ ਅਸੀਂ ਕੁਝ ਦੋਸਤਾਂ ਨੂੰ ਹੋਰ ਇਨਵਾਈਟ ਕਰ ਲਈਏ ਜੀ। ਖੋਲਾ ਹੈਲੋ, ਹਾਂਜੀ ਹਾਂਜੀ, ਅਸੀਂ ਇਹ ਜਿਹੜਾ ਸਾਡਾ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਹੈ, ਇਹ ਬਸ ਅਸੀਂ ਰਲ ਕੇ ਦੋਸਤਾਂ ਕੁਛ ਨਹੀਂ ਸ਼ੁਰੂ ਕੀਤਾ ਸੀ ਹਿਸਟਰੀ ਦੇ ਹਵਾਲੇ ਨਾਲ, ਤੇ ਇਹਦੇ ਵਿੱਚ ਜਿਹੜਾ ਸਾਡੀ ਸੋਚ ਸੀ ਉਦੋਂ ਉਹ ਤੇ ਇੱਕ ਇਹ ਸੀ ਕਿ ਯੰਗ ਲੋਕ ਜਿਹੜੇ ਸੋਸ਼ਲ ਸਾਇੰਸਿਸ ਦੇ ਵਿੱਚ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਜਾਏ ਗੱਲਬਾਤ ਕਰਨ ਦਾ, ਜਾਂ ਹਿਸਟਰੀ ਦੇ ਉਹ ਏਰੀਆਜ਼ ਜਿਹੜੇ ਗ੍ਰੇ ਏਰੀਆਜ਼ ਹੁੰਦੇ ਨੇ ਜਿਨ੍ਹਾਂ ਤੇ ਗੱਲ ਨਹੀਂ ਕੀਤੀ ਜਾਂਦੀ ਆਮ ਤੌਰ ਤੇ ਅਸੀਂ ਉਹਨਾਂ ਏਰੀਆਜ਼ ਤੇ ਗੱਲ ਕਰਾਂਗੇ, ਉਹਨਾਂ ਟੌਪਿਕਸ ਨੂੰ ਡਿਸਕਸ ਕਰਾਂਗੇ ਜਿਨ੍ਹਾਂ ਨੂੰ ਡਿਸਕਸ ਕਰਨ ਦੀ ਸ਼ਾਇਦ ਸਾਡੀ ਯੂਨੀਵਰਸਿਟੀਜ਼ ਦੇ ਉਹਨਾਂ ਦੇ ਕਰਿਕੂਲਮ ਵਿੱਚ ਨਹੀਂ ਹੈ, ਜਾਂ ਫਿਰ ਉਹਨਾਂ ਤੇ ਗੱਲ ਨਹੀਂ ਜਿਨ੍ਹਾਂ ਤੇ ਹੁੰਦੀ। ਦੂਸਰਾ ਜਿਹੜਾ ਸੀ ਨਾ ਉਹ ਸੀ ਕਿ ਹਿਸਟਰੀ ਨੂੰ ਇੱਕ ਪਾਪੂਲਰ ਕਰਨ ਦਾ ਸਾਡਾ ਬੜਾ ਸੀ ਵਿਜ਼ਨ ਕਿ ਅਸੀਂ ਨਾ ਹਿਸਟਰੀ ਨੂੰ ਪਾਪੂਲਰ ਕਰੀਏ, ਤੇ ਲੋਕ ਜਿਹੜੇ ਨੇ ਇਹਦੇ ਵੱਲ ਆਉਣ। ਆਮ ਤੌਰ ਤੇ ਹਿਸਟਰੀ ਸਬਜੈਕਟ हाँ जी, मेरा ख्याल नेट का कोई प्रॉब्लम है। हेलो, हाँ जी ਖੋਲਾ, ਹੈਲੋ ਹੈਲੋ ਹਰਦੀਪ ਜੀ ਤੁਹਾਡੀ ਤੇ ਆਵਾਜ਼ ਆ ਰਹੀ, ਖੋਲਾ ਦੀ ਆਈ ਥਿੰਕ ਮਿਸਿੰਗ ਹੈ, ਉਹਨਾਂ ਦਾ ਨੈਟ ਦਾ ਕੋਈ ਇਸ਼ੂ ਹੈ ਸ਼ਾਇਦ। ਕੋਈ ਗੱਲ ਨਹੀਂ। ਹਾਂਜੀ ਲਾਈਟ ਆਫ ਹੈ, ਇਸ ਤੋਂ ਹੁਣ ਉਹਨਾਂ ਨੂੰ ਜਾਣਾ ਪਏਗਾ, ਤੇ ਅਸੀਂ ਨੈਕਸਟ ਆਪਣੇ ਜੀ ਖੋਲਾ ਹੈਲੋ ਸਾਡੇ ਹੈਲੋ ਖੋਲਾ ਹੈਲੋ ਜੀ। ਅਸੀਂ ਹਰਦੀਪ ਜੀ ਇਸ ਤਰ੍ਹਾਂ ਹੀ ਬਾਕੀ ਜਿਹੜੇ ਸਾਡੇ ਨਾਲ ਦੋਸਤ ਆਉਂਦੇ ਜਾਣਗੇ ਅਸੀਂ ਉਹਨਾਂ ਨੂੰ ਵੀ ਇਨਕਲੂਡ ਕਰਦੇ ਜਾਵਾਂਗੇ। ਮੈਡਮ ਸੁਖਮਨੀ ਬਲ ਸਨ ਸਾਡੇ ਨਾਲ ਥੋੜੀ ਦੇਰ ਪਹਿਲੇ, ਤੁਸੀਂ ਸੁਣਿਆ ਉਹਨਾਂ ਨੂੰ? मैं सुने वो मेरे सुपरवाइजर रहे हैं,
हाँ जी, उन्होंने दसिया ਤੇ ਮੈਂ ਵੀ ਵਿੱਚ ਬੋਲਣਾ ਚਾਹ ਰਹੀ ਸੀ ਪਰ ਹਿੰਮਤ ਨਹੀਂ ਹੋਈ ਕਿਉਂਕਿ ਠੀਕ ਕਾਫੀ ਦੇਰ ਹੋ ਗਈ ਮਿਲੇ ਅੱਛਾ ਮਿਲੇ ਨਹੀਂ ਸੀ ਪਰ ਤੁਹਾਡੇ ਥਰੂ ਮਿਲ ਗਏ ਜੀ ਠੀਕ ਤੇ ਆਈ ਲੁੱਕ ਫਾਰਵਰਡ ਕਿ ਉਹਨਾਂ ਦਾ ਜਦ ਲੈਕਚਰ ਆਏਗਾ ਜੋ ਤੁਸੀਂ ਕਰਾ ਰਹੇ ਹੈ ਖਾਸ ਕਰ ਉਹਨਾਂ ਨੇ ਕਿਹਾ ਕਿ ਪੰਜਾਬੀ ਦੇ ਉੱਪਰ ਕਰ ਰਹੇ ਹਨ ਸੋ that would be interesting ਸਾਡੇ ਆ ਗਏ ਨਾ ਹਾਂਜੀ ਤੋ ਅਸੀਂ ਇਹਨੂੰ ਭਾਖਨੇ ਆ ਜੀ ਸਰ ਦੀ ਗੱਲਬਾਤ ਸਾਂਝੀ ਕਰੋ ਸਾਡੇ ਨਾਲ ਆ ਰਹੇ ਹੋ ਸਾਡੇ ਕੋਲ ਆਵਾਜ਼ ਨਹੀਂ ਜਾ ਰਹੀ ਸਾਡੇ ਅਸਲ ਚ ਸਾਡੇ ਵਾਲੇ ਨਾ ਪ੍ਰੋਬਲਮ ਇਹ ਵੀ ਹੋਇਆ ਬਾਕੀ ਜਿਹੜੇ ਦੋਸਤ ਹੁੰਦੇ ਪਏ ਨੇ ਫੋਰਨ ਤੋਂ ਜਾਂ ਬਾਹਰੋਂ ਜਾਂ ਹੋਰ ਵੀ ਮੁਲਕ ਤੋਂ ਸਾਡੇ ਵੱਲ ਥੋੜਾ ਜਿਹਾ ਪ੍ਰੋਬਲਮ ਇਹ ਹੋਇਆ ਕਿ ਇੱਕਦਮ ਨੈਟ ਤੇ ਜਦੋਂ ਇਹ ਲਾਕਡਾਊਨ ਹੋਇਆ ਤੇ ਇੱਕਦਮ ਬੋਝ ਪਿਆ ਨੈਟ ਦੇ ਉੱਪਰ ਟ੍ਰੈਫਿਕ ਜ਼ਿਆਦਾ ਵਧੀ ਤੇ ਉਸ ਟ੍ਰੈਫਿਕ ਵਧਣ ਦੇ ਨਾਲ ਇਹ ਹੋਇਆ ਕਿ ਇੱਕਦਮ ਨੈਟ ਦੇ ਜਿੰਨੇ ਨੈਟਵਰਕਸ ਹਨ ਉਹ ਸਾਰੇ ਜਿਹੜੇ ਨੇ ਨਾ ਡਾਊਨ ਹੋ ਗਏ ਔਰ ਉਹਦੇ ਨਾਲ ਫਿਰ ਇਹ ਹੋਇਆ ਕਿ ਕੋਈ ਉਹਨਾਂ ਦੀ ਰਿਕਵਰੀ ਵੀ ਨਹੀਂ ਹੋ ਸਕੀ ਜਾਂ ਉਹਨਾਂ ਨੂੰ ਠੀਕ ਵੀ ਨਹੀਂ ਕੀਤਾ ਜਾ ਸਕਿਆ ਕਿਉਂਕਿ ਇੱਕਦਮ ਲਾਕਡਾਊਨ ਹੋ ਗਿਆ ਲੋਕ ਨਹੀਂ ਆਏ ਉਹਨੂੰ ਠੀਕ ਕਰਨ ਵਾਸਤੇ ਸੋ ਇਸ ਕਰਕੇ ਇਸ ਬੰਨਿਓ ਸਕਾਲਰ ਘੱਟ ਆਉਣ ਦੀ ਇੱਕ ਜਿਹੜੀ ਅਸੀਂ ਥੋੜੇ ਘੱਟ ਆਏ ਇਧਰੋਂ ਬਾਕੀ ਫੋਰਨ ਤੋਂ ਤੇ ਈਸਟ ਤੋਂ ਜ਼ਿਆਦਾ ਆਏ ਉਹਦਾ ਵੀ ਇੱਕ ਵਜ੍ਹਾ ਵੀ ਇਹ ਸੀ ਕਿ ਕਿਉਂਕਿ ਬਹੁਤ ਸਾਰੇ ਸਕਾਲਰਸ ਜਿਹੜੇ ਸਨ ਉਹਨਾਂ ਦੇ ਕੋਲ ਇੰਟਰਨੈਟ ਦਾ ਬਹੁਤ ਪ੍ਰੋਬਲਮ ਸੀ ਔਰ ਉਹ ਇੰਟਰਨੈਟ ਜਦੋਂ ਸਲੋ ਹੁੰਦਾ ਹੈ ਨਾ ਉਹਦੇ ਨਾਲ ਫਿਰ ਇੰਟਰਪਸ਼ਨ ਇੰਨੀ ਜ਼ਿਆਦਾ ਆਉਂਦੀ ਹੈ ਕਿ ਉਹ ਵੇਖਣ ਦਾ ਜਿਹੜਾ ਨਾ ਉਹ ਫਿਰ ਮਜ਼ਾ ਨਹੀਂ ਉਹ ਖਰਾਬ ਹੋ ਜਾਂਦਾ ਲੋਕ ਉਹਦੇ ਤੇ ਫਿਰ ਜਿਹੜਾ ਨਾ ਉਹ ਮਸਲਾ ਹੋ ਜਾਂਦਾ ਜੀ ਨੈਣ ਸੁਖ ਸਾਹਿਬ ਤੁਹਾਨੂੰ ਆਵਾਜ਼ ਆ ਰਹੀ ਹੈ ਮੈਨੂੰ ਆ ਰਹੀ ਹੈ ਤੁਹਾਡੀ ਆਵਾਜ਼ ਤੁਸੀਂ ਵੀ ਲਾਈਵ ਆ ਰਹੇ ਹੋ ਤੇ ਤੁਸੀਂ ਹੁਣ ਹਰਦੀਪ ਕੌਰ ਜੀ ਨੇ ਸਾਡੇ ਨਾਲ ਤੇ ਤੁਸੀਂ ਆਪਾਂ ਤਿੰਨੇ ਹੀ ਸਕਰੀਨ ਤੇ ਹਾਂ ਮੈਨੂੰ ਆ ਰਹੀ ਆਵਾਜ਼ ਤੁਹਾਡੀ ਤੁਸੀਂ ਗੱਲ ਕਰੋ ਆਪਣੀ ਜੀ ਸਰ ਦਾ ਲੈਕਚਰ ਹੁਣ ਅਸੀਂ ਅਨਾਉਂਸ ਕਰ ਦੇਣਾ ਕੱਲ ਪਰਸੋਂ ਤੱਕ ਅਸੀਂ ਅਨਾਉਂਸ ਕਰ ਦੇਣਾ ਲੈਕਚਰ ਬਸ 1-2 ਦਿਨਾਂ ਦੀ ਡੇਟ ਦਾ ਬਸ ਕਰਕੇ ਤੇ ਅਸੀਂ ਅਨਾਉਂਸ ਕਰ ਦੇਣਾ ਸਹੀ ਓਕੇ ਰਾਈਟ ਗੁੱਡ ਜੀ ਸੂਰਜ ਸਾਹਿਬ ਤੁਸੀਂ ਕੋਈ ਨੈਟ ਦਾ ਕੀਤਾ ਠੀਕ ਸਿਸਟਮ ਹੋ ਗਿਆ ਹਾਂਜੀ ਚੱਠਾ ਸਾਹਿਬ ਮੈਂ ਥੋੜੀ ਕੋਸ਼ਿਸ਼ ਕੀਤੀ ਕਿ ਹਾਂਜੀ ਚੱਠਾ ਸਾਹਿਬ ਮੈਂ ਥੋੜੀ ਕੋਸ਼ਿਸ਼ ਕੀਤੀ ਕਿ ਥੋੜਾ ਜਿਹਾ ਮੈਂ ਕਨੈਕਸ਼ਨ ਚੇਂਜ ਕੀਤਾ ਤੇ ਚੱਠਾ ਸਾਹਿਬ ਮੇਰੀ ਇੱਕ ਰਿਕੁਐਸਟ ਹੈ ਜਿਵੇਂ ਇੱਕ ਦਿਨ ਧਰਮ ਸਿੰਘ ਗੁਰਾਇਆ ਸਾਹਿਬ ਆਏ ਸੀਗੇ ਬਹੁਤ ਵਧੀਆ ਲੱਗਿਆ ਉਹਨਾਂ ਦਾ ਲੈਕਚਰ ਸੁਣ ਕੇ ਲੇਕਿਨ ਥੋੜੀ ਜਿਹੀ ਉਹਨਾਂ ਦੀ ਨੈਟ ਦੀ ਪ੍ਰੋਬਲਮ ਕਰਕੇ ਕੁਝ ਗੱਲਾਂ ਨਹੀਂ ਪਤਾ ਲੱਗ ਸਕੀਆਂ ਸੀ ਤੇ ਮੇਰੀ ਰਿਕੁਐਸਟ ਹੈ ਕਿ ਉਹਨਾਂ ਨੂੰ ਇੱਕ ਦਿਨ ਤੁਸੀਂ ਦੁੱਲਾ ਭੱਟੀ ਦੇ ਲੈਕਚਰ ਤੇ ਜ਼ਰੂਰ ਇਨਵਾਈਟ ਕਰੋ ਕਿਸੇ ਦਿਨ ਟਾਈਮ ਲੱਗੇ ਤੇ ਉਹ ਵੈਸੇ ਜਿਵੇਂ ਮੈਂ ਐਕਚੁਅਲੀ ਮੈਂ ਨਾ ਥੋੜਾ ਪਹਿਲਾਂ ਸੋਚਦਾ ਸੀਗਾ ਕਿ ਜਿਵੇਂ ਸਾਡੇ ਰਿਸਰਚ ਦਾ ਕੰਮ ਰੁਕ ਗਿਆ ਹੋਇਆ ਮੈਨੂੰ ਇਹ ਲੱਗ ਰਿਹਾ ਸੀਗਾ ਤੇ ਲੇਕਿਨ ਤੁਹਾਡਾ ਸ਼ੋਅ ਦੇਖਣ ਤੋਂ ਬਾਅਦ ਮੈਨੂੰ ਲੱਗਾ ਕਿ ਨਹੀਂ ਮੈਂ ਗਲਤ ਸੀਗਾ ਇਹ ਰਿਸਰਚ ਦਾ ਕੰਮ ਰੁਕਿਆ ਨਹੀਂ ਆ ਕਿ ਬੰਦੇ ਲੱਗ ਰਹੇ ਨੇ ਲੇਕਿਨ ਥੋੜਾ ਜਿਹਾ ਨਾ ਕਿ ਬੈਰੀਅਰ ਆ ਗਿਆ ਜਿਵੇਂ ਬਿਫੋਰ 1947 ਤੋਂ ਪਹਿਲਾਂ ਜਿਹੜੇ ਹਿਸਟੋਰੀਅਨ ਸੀਗੇ ਉਹਨਾਂ ਦੀਆਂ ਬੁੱਕਸ ਤਾਂ ਤੁਹਾਡੇ ਬੁੱਕ ਸਟਾਲ ਤੇ ਵੀ ਮਿਲ ਜਾਂਦੀਆਂ ਸਾਡੇ ਵੀ ਮਿਲ ਜਾਂਦੀਆਂ ਲੇਕਿਨ ਇਹ ਥੋੜੀ ਪ੍ਰੋਬਲਮ ਹੈ ਜਿਵੇਂ ਇਕਬਾਲ ਕੈਸਰ ਸਾਹਿਬ ਨੇ ਜੋ ਵਰਕ ਕੀਤਾ ਉਹ ਸਾਡੇ ਇੱਧਰ ਨਹੀਂ ਮਿਲਦਾ ਤੇ ਜਿਵੇਂ ਸਾਡੇ ਇੱਧਰ ਕੁਝ ਹਿਸਟੋਰੀਅਨ ਨੇ ਉਹਨਾਂ ਦਾ ਤੁਹਾਡੇ ਇੱਧਰ ਨਹੀਂ ਮਿਲਦਾ ਤੇ ਜੇ ਕੁਝ ਐਫਰਟ ਹੋ ਸਕਦਾ ਜਿਵੇਂ ਸਾਡੇ ਗੁਰਦੁਆਰਾ ਕਰਤਾਰਪੁਰ ਸਾਹਿਬ ਅਸੀਂ ਜਾਂਦੇ ਹਾਂ ਸਾਡੀ ਸੰਗਤ ਜਾਂਦੀ ਆ ਜੇ ਉੱਥੇ ਕੋਈ ਬੁੱਕ ਸਟਾਲ ਅਵੇਲੇਬਲ ਹੋ ਜਾਏ ਤਾਂ ਉੱਥੋਂ ਇਹ ਆ ਕਿ ਤੁਹਾਡੇ ਹਿਸਟੋਰੀਅਨ ਦਾ ਵਰਕ ਅਸੀਂ ਦੇਖ ਸਕਦੇ ਹਾਂ ਕਿਉਂਕਿ ਐਕਚੁਅਲੀ ਜਿਹੜੀ amazon.com ਹੈ ਨਾ ਉਹ ਵੀ ਬਹੁਤ ਜ਼ਿਆਦਾ ਉਹ ਆਪਣੇ ਅੰਗਰੇਜ਼ ਹਿਸਟੋਰੀਅਨ ਦੀਆਂ ਬੁੱਕਸ ਤਾਂ ਸਪਲਾਈ ਕਰ ਦਿੰਦੀ ਹੈ ਲੇਕਿਨ ਆਪਣੇ ਜਿਹੜੇ ਸਬ ਕੰਟੀਨੈਂਟ ਦੇ ਹਿਸਟੋਰੀਅਨ ਨਾ ਇਹਨਾਂ ਨਾਲ ਥੋੜਾ ਵਿਤਕਰਾ ਕਰਦੀ ਹੈ amazon.com ਤੇ ਕੋਈ ਇਦਾਂ ਦੀ ਵੈਸੇ ਵੀ ਕੋਈ ਮਤਲਬ ਇਦਾਂ ਦੀ ਸਾਈਟ ਹੈ ਨਹੀਂ ਬੁੱਕਸ ਦੀ ਕਿ ਜਿਹੜੀ ਦੋਵਾਂ ਮੁਲਕਾਂ ਦੇ ਵਿੱਚ ਕਿਤਾਬਾਂ ਡਿਸਟ੍ਰੀਬਿਊਟ ਕਰ ਸਕੇ ਚਲੋ ਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਹਵਾਲੇ ਨਾਲ ਕੋਈ ਸਕਾਲਰਸ ਦਾ ਅਗਰ ਕੋਈ ਉਹ ਸਾਨੂੰ ਕਰਨਾ ਚਾਹਣ ਕੋਈ PDF ਦੇ ਵਾਇਆ ਕੋਈ ਇਸ ਤਰ੍ਹਾਂ ਦਾ ਕੋਈ ਸਾਡਾ ਅਗਰ ਬਣ ਗਿਆ ਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਅਦਰਵਾਈਜ਼ ਲੈਕਚਰ ਸੀਰੀਜ਼ ਨੂੰ ਤੇ ਅਸੀਂ ਚਲਾ ਕੇ ਰੱਖਾਂਗੇ ਕੋਸ਼ਿਸ਼ ਇਹ ਕਿ ਸਭ ਤੋਂ ਜ਼ਿਆਦਾ ਕਿ ਲੋਕ ਜਿਹੜੇ ਨੇ ਪੰਜਾਬ ਦੀ ਹਿਸਟਰੀ ਦੇ ਹਵਾਲੇ ਨਾਲ ਮੁxtਲਿਫ ਅਦਰ ਜਿਹੜਾ ਇੱਕ ਹਿਸਟਰੀ ਦਾ ਇੱਕ ਪਲੇਟਫਾਰਮ ਜਿਹੜਾ ਨਾ ਇੱਥੇ ਬਣਿਆ ਰਹੇ ਲੋਕ ਆਉਂਦੇ ਰਹਿਣ ਸੋ ਇਹ ਤੇ ਅਸੀਂ ਕਰ ਦੇਵਾਂਗੇ ਤੇ ਹਾਂਜੀ ਬਿਲਕੁਲ ਇਕਬਾਲ ਕੈਸਰ ਸਾਹਿਬ ਦਾ ਲੈਕਚਰ ਸੀਗਾ ਤੇ ਉਹ ਇੰਨਾ ਮਜ਼ਾ ਆਇਆ ਇੰਨਾ ਇੰਟਰਸਟ ਲੱਗਿਆ ਕਿ ਮੈਂ ਮਤਲਬ ਲੱਗ ਰਿਹਾ ਸੀਗਾ ਕਿ ਜਿਵੇਂ ਉਹ ਸ਼ਾਇਦ 45 ਮਿੰਟ ਦਾ ਲੈਕਚਰ ਸੀ ਇਵੇਂ ਲੱਗਾ ਕਿ ਜਿਵੇਂ ਸਿਰਫ 5 ਮਿੰਟ ਹੀ ਹੋਏ ਆ
ਤੇ ਉਹਨਾਂ ਦਾ ਉਹਨਾਂ ਨੂੰ ਵੀ ਦਿਲ ਕਰਦਾ ਕਿ ਸੁਣੀ ਜਾਏ ਉਹਨਾਂ ਨੂੰ, ਇੰਨੇ ਇੰਟਰਸਟਿੰਗ ਹੁੰਦੇ ਸੀਗੇ। ਹਾਂਜੀ ਹਾਂ, ਬਹੁਤ ਬਹੁਤ ਥੈਂਕਸ ਚੱਟਾ ਸਾਹਿਬ, ਤੁਸੀਂ ਵੈਲਕਮ ਇਹ ਮੌਕਾ ਵੈਲਕਮ ਸਰ, ਬਹੁਤ ਬਹੁਤ ਥੈਂਕਸ ਜੀ, ਜੁੜੇ ਰਹਿਣਾ ਜੀ। ਸਾਡੇ ਨਾਲ ਹੁਣ ਕੈਨੇਡਾ ਤੋਂ ਸਾਡੇ ਬੜੇ ਪਿਆਰੇ ਦੋਸਤ ਕਾਸਮ ਸ਼ਹਜ਼ਾਦ ਗਿੱਲ ਸਾਹਿਬ ਸਾਡੇ ਨਾਲ ਆ ਚੁੱਕੇ ਨੇ। सर जी अस्सलाम वालेकुम। वालेकुम सलाम जनाब कासम साहब। हाँ जी, कोई शेयर करो अपने व्यूज। सर जी मैं ज़्यादा टाइम तो नहीं लवांगा, असल च मैं ज़्यादा वेखे भी नहीं इन्ने ज़्यादा लैक्चर, क्योंकि मेरा इंटरस्ट जो तुहानू पता है मैं पंजाबी दे च अज तुसीं डिवेलप करवाया है लैक्चर तो करा के, ते मेरा शुरू तो इन्ना इंटरस्ट है भी नहीं सी, ते मेरा जिहड़ी PhD है तुहानू पता मेरी है भी पब्लिक पॉलिसी ते आ, ਤੇ ਟਾਪਿਕ ਵੀ ਮੇਰਾ ਬਹੁਤ ਡਿਫਰੈਂਟ ਹੈ, ਲੇਕਿਨ ਤੁਸੀਂ ਇਟ ਵਾਸ ਦ ਯੂਨੀਕ ਇਨੀਸ਼ੀਏਟਿਵ, ਵੈਰੀ ਇਨਫੋਰਮੇਟਿਵ, ਟੇਕਨ ਮਾਈ ਫਰਮ ਮਾਈ ਬ੍ਰਦਰ, ਲਾਈਕ ਮੇਰਾ ਜਿਗਰ ਹੈ ਜਿਹਨੇ ਸ਼ੁਰੂ ਕੀਤਾ, ਤੇ ਬੜਾ ਫਖਰ ਹੈ ਕਿ ਤੁਸੀਂ ਸਾਰੇ ਪੰਜਾਬੀ ਇੱਕ ਕਲਚਰ ਨੂੰ ਇੱਕ ਜਗ੍ਹਾ ਤੇ ਲੈ ਕੇ ਆ ਰਹੇ ਜੇ। ਸਾਡੀ ਮਾਂ ਬੋਲੀ ਆ, ਤੇ ਜਦੋਂ ਪਾਕਿਸਤਾਨ ਹੁੰਦੇ ਸੀ ਉਦੋਂ ਤਾਂ ਨਹੀਂ ਸੀ ਇੰਨਾ ਪਤਾ ਹੁੰਦਾ, ਇੱਥੇ ਆ ਕੇ ਕੈਨੇਡਾ ਚ ਜ਼ਿਆਦਾ ਪਤਾ ਚੱਲਿਆ ਕਿ ਕਿੰਨੀ ਲੋੜ ਹੈ ਸਾਨੂੰ ਪੰਜਾਬੀ ਦੀ। ਤੇ ਲੇਕਿਨ ਆਈ ਰੀਅਲੀ ਵੈਰੀ ਇੰਜੋਇਡ, ਇਟ ਵਾਸ ਵੰਡਰਫੁਲ। यूट्यूब में थोड़ी सजेशन आया कि जॉब तो बड़ी ज़बरदस्त है, थोड़ी इंप्रूवमेंट, एक तो टाइमिंग साडी बहुत डिफरेंट होंदी, जो तुहाडे लैक्चर होंदे सी मैं साडे इत्थे मीटिंगां चलन ਡੀਆਂ ਹੁੰਦੀਆਂ ਸੀ ਕੋਈ ਜ਼ੂਮ ਤੇ ਹੋਰ ਵੀ ਸਾਡੀ ਯੂਨੀਵਰਸਿਟੀ ਤੇ ਦੂਸਰਾ ਘਰ ਦੇ ਕੰਮ ਵੀ ਕਰਨੇ ਹੁੰਦੇ ਆ, ਤੇ ਉਹ ਹੁਣ ਤੁਸੀਂ ਰਾਤ ਹੋਵੇ ਨਾ ਤੇ ਉਹ ਬੜਾ ਜ਼ਬਰਦਸਤ ਸੀ। ਤੇ ਲੇਕਿਨ ਫਿਰ ਵੀ ਜਿੰਨਾ ਸਰ ਹੋ ਸਕਿਆ ਅਸੀਂ ਮੈਂ ਇੰਜੋਏ ਕੀਤੇ, ਸਾਰੇ ਨਹੀਂ ਪੜੇ, ਸਾਰੇ ਸੁਣ ਨਹੀਂ ਸਕਿਆ, ਲੇਕਿਨ ਜਿੰਨੇ ਵੀ ਸੁਣੇ ਸੀ ਸਰ ਬੜੇ ਇਨਫੋਰਮੇਟਿਵ ਸੀ। ਬਸ ਤੁਸਾਂ ਕਿਉਂਕਿ ਸਾਡੇ ਸਾਰੇ ਲੈਕਚਰ ਨਹੀਂ ਸੁਣੇ, ਤੇ ਇਸ ਤੋਂ ਸਾਰੇ ਸੁਣਨ ਵਾਲਿਆਂ ਨੂੰ ਦਸੀਏ ਕਿ ਅਸੀਂ ਇਹਨੂੰ ਜੁਰਮਾਨਾ ਕੀਤਾ, ਤੇ ਇਹ ਜਿਹੜਾ ਸਟ੍ਰੀਮ ਯਾਰਡ ਹੈ ਨਾ, ਇਹ $25 ਲਵਾ ਕੇ ਤੇ ਅਸੀਂ ਖਰੀਦਿਆ। ਨਹੀਂ ਸਰ ਮੈਂ ਸਰ ਆਲਵੇਜ਼ ਸਰ ਅਵੇਲੇਬਲ ਸਰ ਹੈ, ਤੇ ਮੇਰਾ ਭਰਾ ਕੁਛ ਕਰਨ ਡਿਆ, ਤੂੰ ਮੇਰਾ ਭਰਾ ਤੇ ਨਾ, ਤੇ ਉਹ ਟਾਈਮ ਗੁਜ਼ਰਿਆ ਉੱਤੇ ਥੱਲੇ ਵਾਲਾ ਤੈਨੂੰ ਪਤਾ ਹੀ ਆ, ਤੇ ਉਹ ਕੋਈ ਇਸ਼ੂ ਨਹੀਂ ਸਰ, ਮੈਂ ਹਾਜ਼ਰ, ਤੇ ਮੈਂ ਅੱਗੋਂ ਵੀ ਕੋਸ਼ਿਸ਼ ਕਰਾਂਗਾ ਕਿ, ਲੇਕਿਨ ਤੁਸੀਂ ਇਹਨੂੰ ਟੌਪਿਕ ਨੂੰ ਜਾਂ ਪੰਜਾਬੀ ਤੋਂ ਵੀ ਉੱਤੇ ਲੈ ਕੇ ਜਾਓ, ਕੋਈ ਬ੍ਰੌਡ ਵੀ ਸ਼ੁਰੂ ਟੌਪਿਕ ਡਿਸਕਸ ਕਰਨੇ ਸ਼ੁਰੂ ਕਰੋ, ਤਾਂ ਜਿੰਨੇ ਪੰਜਾਬੀ ਭਰਾ ਨੇ ਬਾਹਰ ਯੂਨੀਵਰਸਿਟੀਆਂ ਚੋਂ ਅੱਛੀ ਯੂਨੀਵਰਸਿਟੀ PhD US ਤੋਂ ਕਰਨ ਡੇ ਨੇ ਜਾਂ ਕੈਨੇਡਾ ਤੋਂ ਕਰਨ ਡੇ, ਉਹਨਾਂ ਦੇ ਟੌਪਿਕ ਚ ਰਿਲੇਟ, ਜਿਸ ਤਰ੍ਹਾਂ ਮੇਰਾ ਟੌਪਿਕ ਹੈ, ਹਰ ਬੰਦਾ ਆਪਣੇ ਟੌਪਿਕ ਤੋਂ ਵੀ ਬੋਲੇ, ਪੰਜਾਬੀ ਚ ਬੋਲੇ ਨਾ ਦੂਸਰੇ ਲੈਂਗੁਏਜ ਬੋਲੇ, ਤੇ ਅੱਛਾ ਸਰ ਇਨੀਸ਼ੀਏਟਿਵ। ਚਲੋ ਮੈਂ ਥੋੜਾ ਤੁਹਾਡਾ ਟਾਈਮ ਲੈਣਾ, ਕਿਉਂਕਿ ਤੁਹਾਡੇ ਕੋਲ ਬੜੇ ਪ੍ਰੀਸ਼ੀਅਸ ਗੈਸਟ ਨੇ। ਨਹੀਂ ਸਰ ਤੁਸੀਂ ਗੱਲ ਕਰੋ ਸਰ, ਕੋਈ ਮਸਲਾ ਨਹੀਂ, ਗੱਲ ਕਰੋ, ਸਾਰੇ ਸੁਣਦੇ ਨੇ ਤੁਹਾਨੂੰ। ਨਹੀਂ ਸਰ ਜ਼ਬਰਦਸਤ ਸਰ, ਬਹੁਤ ਅੱਛਾ ਇਨੀਸ਼ੀਏਟਿਵ ਹੈ, ਮੈਂ ਬਹੁਤ ਇੰਜੋਏ ਕੀਤਾ। ਹੁਣ ਜਦੋਂ ਤੁਹਾਡਾ ਮੈਸੇਜ ਆਇਆ ਸੀ ਸੁਬਾਹ, ਤੁਸੀਂ ਵੇਖਿਆ ਮੈਂ ਸੁੱਤਾ ਸੀ, ਰੋਜ਼ਾ ਰੱਖ ਕੇ ਸੌ ਗਿਆ, ਸੁਬਾਹ 10:30 ਵਜੇ ਆਇਆ, ਮੈਂ ਜਲਦੀ ਬੈਠ ਕੇ ਆ ਕੇ ਤੁਹਾਡੇ ਸਾਰੇ ਕਮ ਸੇ ਕਮ 10-12 ਗੈਸਟ ਨੂੰ ਸੁਣਿਆ, ਤੇ ਜ਼ਬਰਦਸਤ ਸਰ, ਬੜਾ ਜ਼ਬਰਦਸਤ ਪਲੇਟਫਾਰਮ ਹੈ, ਇਸ ਤਰ੍ਹਾਂ ਦਾ ਪਹਿਲਾਂ ਕਦੀ ਨਹੀਂ ਵੇਖਿਆ, ਬੜਾ ਯੂਨੀਕ ਇਨੀਸ਼ੀਏਟਿਵ ਮੈਂ ਕਹਾਂਗਾ। ਤੇ ਇਹਦੇ ਵਾਸਤੇ ਤੁਸੀਂ ਸਪੈਸ਼ਲ YouTube ਔਰ Facebook ਦਾ ਅਲੱਗਾ ਪੇਜ ਬਣਾਓ, ਤੇ ਉਹਦੇ ਤੇ ਲੈ ਕੇ ਇਹਨੂੰ ਇੱਕ ਪ੍ਰੋਪਰ ਤਰੀਕੇ ਨਾਲ ਆਓ, ਤੇ ਅਸੀਂ ਫੁੱਲ ਸਪੋਰਟ ਕਰਾਂਗੇ ਜਿੰਨੀ ਕਰ ਸਕਦੇ ਹੋਏ, ਤੇ ਮੈਂ ਕੋਸ਼ਿਸ਼ ਕਰਾਂਗਾ ਆਪਣੇ ਸ਼ਹਿਰ ਤੋਂ ਕੋਈ ਤੁਹਾਨੂੰ ਸਪੀਕਰ ਵੀ ਦਿਆ ਕਰਾਂ ਤੁਹਾਡੇ ਰੈਲੇਵੈਂਟ ਟੌਪਿਕ ਤੇ ਤਾਂ ਕਿ ਲੋਕਾਂ ਨੂੰ ਕਨੈਕਟ ਕਰੀਏ ਇੱਕ ਦੂਸਰੇ ਦੇ ਨਾਲ, ਪੰਜਾਬੀਆਂ ਨੂੰ, ਤੇ ਜਿਹਦੀ ਬੜੀ ਲੋੜ। ਪਹਿਲਾਂ ਤੈਨੂੰ ਪਤਾ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਹੈਗਾ, ਪੰਜਾਬੀ ਮੈਂ ਮਜ਼ਾਕ ਕਰਦਾ ਹੁੰਦਾ ਸੀ, ਪਰ ਨਹੀਂ ਇਹਦੀ ਬੜੀ ਲੋੜ ਹੈ, ਤੇ ਅੱਜ ਕੱਲ ਤੇ ਬਹੁਤ ਜ਼ਰੂਰਤ ਜ਼ਿਆਦਾ ਹੈ ਸਾਨੂੰ। ਮੈਂ ਤੇ ਆਪਣੀ ਕੁੜੀਆਂ ਨਾਲ ਇੱਥੇ ਉਰਦੂ ਨਹੀਂ ਬੋਲਦਾ, ਬੱਚੀਆਂ ਨਾਲ ਪੰਜਾਬੀ ਬੋਲਦਾ, ਕਿ ਕਲਚਰ ਨਾਲ ਜੁੜਿਆ। ਹੁਣ ਇੱਥੇ ਪਤਾ ਚੱਲਦਾ ਕਿ ਕਿੰਨਾ ਜ਼ਰੂਰੀ ਹੈ ਆਪਣੀ ਜ਼ਬਾਨ। ਪਾਕਿਸਤਾਨੀ ਨੂੰ ਨਹੀਂ ਪਤਾ, ਜਿਹੜੇ ਉੱਥੇ ਜਾ ਕੇ ਜਿਹੜੇ ਆਪਣੇ ਮੁਲਕ ਚ ਉਰਦੂ ਬੋਲਦੇ ਨੇ ਜਾਂ ਇੰਗਲਿਸ਼ ਬੋਲਦੇ ਨੇ, ਤੇ ਇਸ ਲਈ ਮੇਰੀਆਂ ਛੋਟੀਆਂ ਦੋਵੇਂ ਬੇਟੀਆਂ, ਮੈਂ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਨੂੰ ਪੰਜਾਬੀ ਮੂਵੀਆਂ ਜਾਂ ਪੰਜਾਬੀ ਗਾਣੇ ਲਾ ਕੇ ਦਿਖਾਵਾਂ 24 ਘੰਟੇ। ਉਹ ਜਦੋਂ ਵੀ ਬੈਠਦੀਆਂ ਨੇ ਮੈਂ ਕੋਸ਼ਿਸ਼ ਹੁੰਦਾ ਕਿ ਇੰਡੀਅਨ ਪੰਜਾਬੀ ਜਾਂ ਕੋਈ ਗਾਣੇ ਸ਼ਾਨੇ ਉਹ ਲਾ ਲਈਏ, ਬਜਾਏ ਇਸ ਤੋਂ ਕੋਈ ਉਰਦੂ ਜਾਂ ਹਿੰਦੀ ਜਾਂ ਕੋਈ ਹੋਰ ਚੀਜ਼ ਕਰੀਏ, ਕਿਉਂਕਿ ਇਹ ਵੀ ਇਹਨਾਂ ਨੂੰ ਉਰਦੂ ਦੇ ਨਾਲ ਸੈਟਅਪ ਨਹੀਂ, ਪੰਜਾਬੀ ਐਕਸੈਂਟ ਬਣ ਜਾਏਗਾ ਨਾ, ਜਿਹੜੀ ਇੱਥੇ ਕੈਨੇਡਾ ਤੋਂ ਸਟੱਡੀ ਕਰਨ ਡੀਆਂ ਨੇ, ਤੇ ਉਹੀ ਬਿਹਤਰ ਹੈ, ਵਰਨਾ ਤੇ ਇਹਨਾਂ ਦਾ ਤੁਹਾਨੂੰ ਪਤਾ ਇੱਥੇ ਕੀ ਹਾਲ ਹੋ ਜਾਂਦਾ ਸਾਰਿਆਂ ਦਾ ਹੈ, ਸਾਨੂੰ 10-20 ਸਾਲ ਬਾਅਦ ਜ਼ਿਆਦਾ ਪਤਾ ਚੱਲੇਗਾ। ਚਲੋ ਉੱਥੇ ਤਾਂ ਖੈਰ ਜਿਹੜਾ ਹਾਲ ਹੁੰਦਾ ਜੋ ਇੱਥੇ ਹਾਲ ਕਰਕੇ ਗਏ ਨੇ, ਉਹਨੂੰ ਵੀ ਜ਼ਰਾ ਠੀਕ ਕਰਨ ਦੀ ਲੋੜ। ਨਹੀਂ ਹਾਂ, ਉਹ ਤਾਂ ਡੈਫੀਨਿਟਲੀ ਸਰ, ਉੱਥੇ ਐਟਲੀਸਟ ਉੱਥੇ ਜਿਹੜਾ ਸਾਨੂੰ ਇੱਕ ਕੰਪਲੈਕਸ ਇੱਥੇ ਦਿੱਤਾ ਪੂਰੇ ਕਲੋਨੀਅਲ ਪੀਰੀਅਡ ਨੇ ਆਪਣੀ ਬੋਲੀ ਤੋਂ ਦੂਰੀ ਦਾ, ਕਿ ਅਸੀਂ ਜਿਹੜਾ ਉਹ ਅਗਰ ਕੋਈ ਪੰਜਾਬੀ ਬੋਲਦੇ ਆ ਦਰਮਿਆਨ ਚ ਅੰਗਰੇਜ਼ੀ ਬੋਲੇ ਤੇ ਕੋਈ ਪ੍ਰੋਬਲਮ ਨਹੀਂ ਹੈ, ਔਰ ਅਗਰ ਕੋਈ ਜਿਹੜਾ ਹੈ ਨਾ ਉਹ ਉਰਦੂ ਬੋਲਿਆ ਵੀ ਕੋਈ ਦਰਮਿਆਨ ਚ ਅੰਗਰੇਜ਼ੀ ਬੋਲੇ ਤੇ ਕੋਈ ਹਿੰਦੀ ਬੋਲਦਿਆਂ ਵੀ ਬੋਲੇ ਤੇ ਕੋਈ ਨਹੀਂ ਹੈ। ਪਰ ਜੇ ਕਿਤੇ ਅੰਗਰੇਜ਼ੀ ਬੋਲਦਿਆਂ ਬੰਦੇ ਦੇ ਮੂੰਹ ਚੋਂ ਪੰਜਾਬੀ ਦਾ ਲਫ਼ਜ਼ ਨਿਕਲ ਜਾਏ ਤੇ ਲੋਕੀ ਕੱਛਾਰਾਂ ਹੀ ਹੱਸਣਾ ਸ਼ੁਰੂ ਕਰ ਦਿੰਦੇ ਇੱਕ ਦੂਜੇ ਦੇ ਵੱਲ ਵੇਖ ਕੇ,
ਯਾਨੀ ਇਹ ਸਟੈਂਡਰਡ ਨੇ ਨਾ ਕਿ ਉਹਦੇ ਵਿੱਚ ਅਗਰ ਮੈਂ ਪੰਜਾਬੀ ਬੋਲਦਿਆਂ ਅੰਗਰੇਜ਼ੀ ਬੋਲਣ ਲੱਗ ਪਾ ਕਿ ਇਹ ਬੜਾ ਚੰਗਾ ਲੱਗੇਗਾ, ਲੇਕਿਨ ਅਗਰ ਮੈਂ ਅੰਗਰੇਜ਼ੀ ਬੋਲਦੇ ਆਗਾ ਕਿ ਯਾਰ ਮੈਨੂੰ ਨਹੀਂ ਮਜ਼ਾ ਆ ਰਿਹਾ, ਮੈਂ ਪੰਜਾਬੀ ਚ ਗੱਲ ਕਰਨੀ ਹੈ, ਸੋ ਮੇਰੇ ਇੰਟੈਲੈਕਟ ਤੇ ਇਹਦੇ ਨਾਲ ਜਿਹੜਾ ਸਵਾਲ ਆ ਜਾਂਦਾ ਹੈ ਕਿ ਵੀ ਸ਼ਾਇਦ ਉਹ ਨਹੀਂ ਹੈ। ਸੋ ਮੈਂ ਜਿੰਨੀ ਦੇਰ ਬੋਲੀ ਹੈ ਨਾ, ਅਸੀਂ ਇੱਥੇ ਜਿੰਨੀ ਦੇਰ ਪਾਕਿਸਤਾਨ ਬੋਲੀ ਸੀ, ਘਰਾਂ ਦੇ ਵਿੱਚ ਪੰਜਾਬੀ ਬੋਲੀ, ਲੇਕਿਨ ਬਾਹਰ ਜਦੋਂ ਜਾਈਦਾ ਸੀ ਨਾ, ਅਗਰ ਇੱਕ ਲਫ਼ਜ਼ ਵੀ ਤੁਸੀਂ ਪੰਜਾਬੀ ਦਾ ਬੋਲਦੇ ਤੇ ਲੋਕੀ ਇਸ ਤਰ੍ਹਾਂ ਵੇਖਦੇ ਕਿ ਜਿੱਦਾਂ ਕੋਈ ਪਾਗਲ ਬੰਦਾ ਆ ਗਿਆ। ਤੇ ਉਹ ਇਸ ਕਰਕੇ ਨਾ ਇਹ ਜ਼ਰੂਰੀ ਹੈ ਕਿ ਸਾਨੂੰ ਇਹਦੀ ਅਹਿਮੀਅਤ ਦਾ ਪਤਾ ਹੋਣਾ ਚਾਹੀਦਾ ਕਿ ਪੰਜਾਬੀ ਕੀ ਚੀਜ਼ ਹੈ। ਤੇ ਉਹ ਮਾਸ਼ਾਅੱਲਾ ਤੁਸੀਂ ਬੜਾ ਜ਼ਬਰਦਸਤ ਸਟੈਪ ਲਿਆ ਸਟੈਪ, ਤੇ ਹੋਪਫੁਲੀ ਕਿ ਸਰ ਤੁਸੀਂ ਕੰਟੀਨਿਊ ਰਹੋਗੇ। ਜ਼ਰੂਰ ਅਸੀਂ ਸਰ ਮੇਰੇ ਲਈ ਕੋਈ ਹੋਇਆ ਅਗਰ ਮੈਂ ਸਰ ਆਨਲਾਈਨ ਹੋਇਆ ਕਰਾਂਗਾ, ਲੇਕਿਨ ਤੁਹਾਨੂੰ ਦੱਸਿਆ ਕਿ ਟਾਈਮਿੰਗ ਦਾ ਡਿਫਰੈਂਸ ਹੈ। ਜਦੋਂ ਤੁਹਾਡੀ ਟਾਈਮਿੰਗ ਹੁੰਦੀ ਹੈ ਨਾ, ਮੇਰੇ ਇੱਥੇ ਫੈਮਿਲੀ ਮੈਂ ਸਵੇਰ 100 ਕੰਮ ਹੁੰਦੇ ਆ, ਤੇ ਜਿਹੜੀਆਂ ਕਈ ਕਿਉਂਕਿ ਇੱਥੇ ਮਾਰਨਿੰਗ ਹੁੰਦੀ ਹੈ, ਤੇ ਸਾਡੀਆਂ ਵੀ ਨਾ ਮੀਟਿੰਗਾਂ ਜਿੰਨੀਆਂ ਨੇ, ਮੈਂ GSA ਦੇ ਵਿੱਚ ਤੁਹਾਨੂੰ ਪਤਾ ਵਾਈਸ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਸੀ, ਤੇ ਉਹ ਰੋਜ਼ 2-2 ਘੰਟੇ ਦੀ ਮੀਟਿੰਗਾਂ, ਉਹ ਤੇ ਉਤੋਂ ਆਪਣੇ ਸੁਪਰਵਾਈਜ਼ਰ ਨਾਲ ਮੀਟਿੰਗਾਂ, ਉੱਤੇ ਕੰਮ, ਤੇ ਮਾਰਨਿੰਗ ਦੇ ਸਾਰਾ ਇੱਧਰ ਬਹੁਤ ਬਿਜ਼ੀ, ਤੇ ਟਾਈਮਿੰਗ ਦਾ ਥੋੜਾ ਮਸਲਾ ਹੁੰਦਾ ਜਿਹਦੀ ਵਜ੍ਹਾ ਤੋਂ ਮਿਸ ਹੋਏ ਨੇ ਕੋਈ ਲੈਕਚਰ, ਲੇਕਿਨ ਅੱਗੇ ਤੋਂ ਸਰ ਹੋਪਫੁਲੀ। ਥੈਂਕ ਯੂ। ਬਸ ਤੁਹਾਨੂੰ ਦੱਸਾਂਗੇ ਮਹੀਨਾ ਮੁੱਕਣ ਤੇ। ਨਹੀਂ ਸਰ, ਕੋਈ ਮਸਲਾ ਨਹੀਂ ਸਰ, ਕੋਈ ਮਸਲਾ ਨਹੀਂ ਸਰ। ਓਕੇ ਕਾਜ਼ਮ, ਥੈਂਕ ਯੂ। ਹਾਂਜੀ ਖੋਲਾ, ਕੋਈ ਨੈਟ ਦਾ ਪ੍ਰੋਬਲਮ ਹੋਇਆ ਜੀ? ਠੀਕ। ਹਾਂਜੀ, ਨੈਟ ਦਾ ਥੋੜਾ ਸਾਰਾ ਕੁਝ ਸੌਰਟ ਆਊਟ ਹੋਇਆ ਹੀ ਹੈ, ਲੇਕਿਨ ਵੀਕ ਹੀ ਸਿਗਨਲਸ ਆ ਰਹੇ ਨੇ, ਤੇ ਗੱਲ ਵਿੱਚ ਹੀ ਕੱਟ ਕਰਦੀ ਹੈ ਜੀ। ਤੁਸੀਂ ਕੰਟੀਨਿਊ ਕਰੋ। ਅੱਛਾ, ਤੁਸੀਂ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਜੀ ਬਿਲਕੁਲ ਆ ਰਹੀ ਆਵਾਜ਼, ਤੁਸੀਂ ਗੱਲ ਕਰੋ। ਨਾ ਆਏਗੀ ਤੇ ਫਿਰ ਮੈਂ ਦੱਸਾਂਗਾ। ਓਕੇ, ਅਸੀਂ ਲਾਇਲਪੁਰ ਯੰਗ ਹਿਸਟਰੀ ਕਲੱਬ ਦੀ ਗੱਲ ਕਰਦੇ ਸਾਂ ਤੇ ਅਸੀਂ ਇਹ ਕਲੱਬ ਜਿਹੜਾ ਸੀ, ਫਿਰ ਉਹ ਹਿਸਟਰੀ ਨੂੰ ਪਾਪੂਲਰ ਕਰਨ ਵਾਸਤੇ ਬੇਸਿਕਲੀ ਬਣਾਇਆ ਸੀ, ਉਹਨੂੰ ਐਜ਼ ਪਾਪੂਲਰ ਸਬਜੈਕਟ ਜਿਹੜਾ ਵੀ ਉਹ ਕਰਨ ਵਾਸਤੇ। ਤੇ ਇਹਦੇ ਨਾਲ ਦੇ ਨਾਲ ਅਸਾਂ ਵੈਸੇ ਤੇ ਇਹਦੇ ਵਿੱਚ ਲੈਂਗੁਏਜ ਦੀ ਕੋਈ ਬੈਰੀਅਰ ਨਹੀਂ ਰੱਖਿਆ ਨਾ, ਤੇ ਅਸੀਂ ਇਹਦੇ ਜਿਸ ਤਰ੍ਹਾਂ ਭਾਵਨਾ ਜੀ ਨੇ ਵੀ ਕਿਹਾ ਕਿ ਅਸੀਂ ਬਿਯੋਂਡ ਦ ਬਾਰਡਰਸ ਐਂਡ ਬਾਉਂਡਰੀਜ਼ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਉਹਦੇ ਵਿੱਚ ਅਸਾਂ ਲੈਂਗੁਏਜ ਦਾ ਕੋਈ ਬੈਰੀਅਰ ਨਹੀਂ ਰੱਖਿਆ ਹੋਇਆ ਕਿ ਕੋਈ ਉਰਦੂ 'ਚ ਬੋਲੇ, ਕੋਈ ਇੰਗਲਿਸ਼ 'ਚ ਬੋਲੇ, ਕੋਈ ਪੰਜਾਬੀ 'ਚ ਬੋਲੇ। ਲੇਕਿਨ ਜਦੋਂ ਫਿਰ ਅਸੀਂ ਇਹਦੇ ਕੁਛ ਇਵੈਂਟਸ ਵੀ ਕਰਵਾਏ, ਤੇ ਫਿਰ ਉਹਦੇ ਬਾਅਦ ਕਰੋਨਾ ਵਾਲਾ ਜਿਹੜਾ ਸਿਲਸਿਲਾ ਸ਼ੁਰੂ ਹੋ ਗਿਆ, ਤੇ ਉਹਦੀ ਵਜ੍ਹਾ ਤੋਂ ਸਾਨੂੰ ਜਿਹੜਾ ਵੀ ਉਹ ਆਨਲਾਈਨ ਹੀ ਅਸੀਂ ਕਰਵਾ ਸਕਦੇ ਸਾਂ, ਤੇ ਫਿਰ ਅਸਾਂ ਆਨਲਾਈਨ ਹਿਸਟਰੀ ਸੀਰੀਜ਼ ਸ਼ੁਰੂ ਕੀਤੀ। ਇਹਦਾ ਪਹਿਲਾ ਸਟੈਪ ਹੈ ਕਿ ਅਸਾਂ ਇਹਨੂੰ ਪੰਜਾਬ ਤੇ ਤੱਕ ਰੱਖਿਆ ਹੋਇਆ ਵੇ। ਉਹਦੀ ਵਜ੍ਹਾ ਤੋਂ ਅਸੀਂ ਇੱਕ ਤੇ ਪੰਜਾਬੀ ਐਕਟਿਵਿਸਟ ਹੋਣ ਦੀ ਵਜ੍ਹਾ ਤੋਂ ਵੀ ਅਸੀਂ ਇਹਨੂੰ ਪੰਜਾਬੀ ਦੇ ਵਿੱਚ ਕਰਨਾ ਚਾਹੁੰਦੇ ਸਾਂ, ਤੇ ਪੰਜਾਬੀ ਸਾਡੀ ਕਾਜ਼ ਵੀ ਹੈ ਕਿ ਪੰਜਾਬੀ ਜ਼ੁਬਾਨ ਦੇ ਵਿੱਚ ਜਿਹੜਾ ਵਰਲਡ ਵਾਈਡ ਨੌਲੇਜ ਹੈ ਉਹਨੂੰ ਕਨਵਰਟ ਕੀਤਾ ਜਾਏ, ਤਾਂ ਕਿ ਜਿਹੜੇ ਸਾਡੇ ਲੋਕ ਨੇ ਜਿਹੜੇ ਪੰਜਾਬੀ ਨੂੰ ਜ਼ਿਆਦਾ, ਜਾਂ ਜਿਨ੍ਹਾਂ ਦੀ ਮਦਰ ਟੰਗ ਹੈ, ਜਾਂ ਜਿਹੜਾ ਇਹ ਕਨਸੈਪਟ ਬਣਿਆ ਹੈ ਕਿ ਤੁਸੀਂ ਪੰਜਾਬੀ ਦੇ ਵਿੱਚ ਨਹੀਂ ਪੜ੍ਹ ਸਕਦੇ ਜਾਂ ਪੰਜਾਬੀ ਦੇ ਵਿੱਚ ਨਹੀਂ ਕਰ ਸਕਦੇ, ਉਹਨੂੰ ਖਤਮ ਕੀਤਾ ਜਾਏ, ਤੇ ਸਾਡੇ ਲੋਕਾਂ ਤੱਕ ਜਿਹੜੀ ਸਾਡੀ ਗੱਲ ਹੈ ਉਹ ਪਹੁੰਚ ਜਾਏ। ਸੋ ਅਸੀਂ ਦੂਸਰੇ ਲੋਕਾਂ ਨਾਲ, ਜਿਵੇਂ ਅਸੀਂ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨਾਲ ਗੱਲ ਕੀਤੀ, ਉਹਨਾਂ ਨੂੰ ਵੀ ਬਹੁਤ ਅੱਛਾ ਲੱਗਿਆ, ਸਾਡਾ ਕਾਜ਼ ਵੀ ਅੱਛਾ ਲੱਗਿਆ। ਉਹਨਾਂ ਨੇ ਬਹੁਤ ਵਿਲਿੰਗਲੀ, ਉਹ ਜਦੋਂ ਇੱਥੇ ਪਾਕਿਸਤਾਨ ਆਏ ਸਾਨੂੰ ਆ ਕੇ ਮਿਲੇ, ਉਦੋਂ ਉਹਨਾਂ ਨੇ ਬੜਾ ਸਪੈਸ਼ਲੀ ਮੈਨੂੰ ਕਿਹਾ ਕਿ ਤੂੰ ਆਪਣੇ ਪੁੱਤਰ ਦੇ ਨਾਲ ਪੰਜਾਬੀ ਹੀ ਬੋਲੀ। ਸੋ ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ ਪੰਜਾਬੀ ਹੀ ਬੋਲਦੇ ਹਾਂ ਅੱਗੇ ਵੀ ਨਾ। ਸੋ ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਨੇ ਉਹ ਜੁੜਦੀਆਂ ਗਈਆਂ, ਤੇ ਅਸੀਂ ਇਹਨੂੰ ਐਕਸਪੈਂਡ ਵੀ ਕਰਾਂਗੇ। ਭਾਵਨਾ ਜੀ ਨੇ ਵੀ ਸੁਜੈਸ਼ਨ ਦਿੱਤੀ ਕਿ ਤੁਸੀਂ ਇਹਨੂੰ ਐਕਸਪੈਂਡ ਕਰੋ, ਇਹਨੂੰ ਦੂਸਰੀਆਂ ਲੈਂਗੁਏਜਿਸ ਵੱਲ। ਹੁਣ ਸਾਡੇ ਕੋਲ ਬਹੁਤ ਸਾਰੇ ਐਸੇ ਸਕਾਲਰਸ ਜਿਨ੍ਹਾਂ ਦਾ ਬਹੁਤ ਅੱਛਾ ਕੰਮ ਹੈ, ਲੇਕਿਨ ਅਸੀਂ ਉਹਨਾਂ ਨੂੰ ਸਿਰਫ ਇਸ ਵਜ੍ਹਾ ਤੋਂ ਨਹੀਂ ਲੈ ਸਕਦੇ ਕਿਉਂਕਿ ਫਿਲਹਾਲ ਅਸੀਂ ਸਿਰਫ ਪੰਜਾਬੀ ਨੂੰ ਲੈ ਕੇ ਚੱਲ ਰਹੇ ਹਾਂ, ਜਾਂ ਪੰਜਾਬ ਦੀ ਹਿਸਟਰੀ ਨੂੰ ਲੈ ਕੇ ਚੱਲ ਰਹੇ ਹਾਂ। ਸੋ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਦਾ ਬੈਰੀਅਰ ਹੈ ਕਿ ਉਹ ਪੰਜਾਬੀ ਉਨੀ ਫਲੂਐਂਟਲੀ ਨਹੀਂ ਬੋਲ ਸਕਦੇ, ਜਾਂ ਜਿਹੜੇ ਬਿਲਕੁਲ ਨਹੀਂ ਬੋਲ ਸਕਦੇ, ਜਿਹੜੇ ਪੰਜਾਬੀ ਐਥਨੀਸਿਟੀ ਤੋਂ ਨਹੀਂ ਹੈ। ਤੇ ਅਸੀਂ ਅਗਲੇ ਮਰਹਲੇ ਦੇ ਵਿੱਚ ਜਿਹੜਾ ਵੀ ਉਹਨਾਂ ਨੂੰ ਵੀ ਨਾਲ ਲੈ ਕੇ ਆਵਾਂਗੇ। ਅਸੀਂ ਪਲਾਨ ਕਰ ਰਹੇ ਹਾਂ ਕਿ ਅਸੀਂ ਉਰਦੂ, ਹਿੰਦੀ, ਇੰਗਲਿਸ਼ ਜਿਹੜਾ ਵੀ ਉਹ ਵੀ ਸੀਰੀਜ਼ ਇੱਕ ਸ਼ੁਰੂ ਕਰੀਏ। ਤੇ ਮੇਰਾ ਪੁੱਤਰ ਜਿਹੜਾ, ਇਹਨੇ ਵੀ ਤੁਹਾਡੇ ਨਾਲ ਗੱਲ ਕਰਨੀ ਹੈ, ਨਿਰਵਾਨ, ਇਹ ਯੰਗ ਹਿਸਟੋਰੀਅਨ ਕਲੱਬ ਦਾ ਸਭ ਤੋਂ ਯੰਗੈਸਟ ਮੈਂਬਰ ਹੈ, the most youngest person। उन्होंने जिद कर ली है कि मैं मोबाइल ਦੇ ਉੱਤੇ ਜਿਹੜਾ ਨਾ ਕੀ ਕਰਨਾ ਹੈ ਤੇ ਹਰ ਸੂਰਤ ਕਰਨਾ ਹੈ। ਚਲੋ ਠੀਕ ਹੈ। ਮੈਂ ਸਮਾਇਆ ਸੀ ਕਿ ਮੈਂ ਤੁਹਾਡੇ ਨਾਲ ਗੱਲ ਕਰ ਸਕਾਂ, ਲੇਕਿਨ ਸਾਡੀ ਗੱਲ ਚਲੋ ਠੀਕ ਹੈ। ਓਕੇ ਜੀ, ਥੈਂਕ ਯੂ ਸੋ ਮਚ। ਸਾਰੇ ਆਪਣੇ ਕਮੈਂਟਸ ਦਿੰਦੇ ਰਹੇ ਹੋ, ਆਪਣੀ ਸੁਜੈਸ਼ਨਸ ਅਸੀਂ ਤੁਹਾਡੀਆਂ ਨੋਟ ਕਰ ਰਹੇ ਹਾਂ, ਤੇ ਅਸੀਂ ਜਿਹੜਾ ਵੇ ਉਹਨਾਂ ਨੂੰ ਨਾਲ ਸ਼ਾਮਿਲ ਕਰੀ ਜਾਵਾਂਗੇ।
ਅੱਛਾ, ਇੱਕ ਹੋਰ ਚੀਜ਼ ਜਿਹੜੀ ਮੈਂ ਐਡ ਕਰਨਾ ਚਾਹ ਰਹੀ ਸਾਂ, ਭਾਵਨਾ ਜੀ ਨੇ ਜਿਵੇਂ ਗੱਲ ਕੀਤੀ ਸੀ ਡਰਾਈਵ ਦੇ ਹਵਾਲੇ ਨਾਲ, ਤੇ ਇਹ ਬੜਾ ਇੱਕ ਇਹਦਾ ਤੇ ਬੜਾ ਨਾਰਮਲੀ ਸੋਲੂਸ਼ਨ ਨਿਕਲ ਸਕਦਾ। ਅਸੀਂ ਆਪਣੇ ਸਕਾਲਰਸ ਨੂੰ ਕਹਿ ਸਕਦੇ ਹਾਂ ਜਿਹੜੇ ਵਿਲਿੰਗ ਹੋਣ ਨੂੰ ਆਪਣੀ ਕਿਤਾਬਾਂ ਸਾਡੇ ਨਾਲ ਅਸੀਂ ਇੱਕ ਸ਼ੇਅਰ ਡਰਾਈਵ ਬਣਾ ਦਈਏ, ਉਹਦੇ ਵਿੱਚ ਰੱਖ ਦੇਣ। ਜਿਹੜਾ ਵੀ ਸਾਡੇ ਨਾਲ ਕਮੈਂਟ ਕਰੇ, ਮੈਸੇਜ ਕਰੇ, ਜਾਂ ਜਿਹੜਾ ਚਾਹੇ ਕਿ ਵੀ ਮੈਨੂੰ ਅਸੈਸ ਦਿੱਤੀ ਜਾਏ, ਅਸੀਂ ਉਹਨੂੰ ਉਸ ਸ਼ੇਅਰ ਡਰਾਈਵ ਦੇ ਵਿੱਚ ਈਮੇਲ ਦੇ ਥਰੂ ਉਹਨੂੰ ਅਸੈਸ ਦੇ ਦਈਏ ਤੇ ਉਹ ਉੱਥੋਂ ਕਿਤਾਬ ਪੜ੍ਹ ਸਕਦਾ, PDF ਡਾਊਨਲੋਡ ਕਰ ਸਕਦਾ। ਲੇਕਿਨ ਇਹ ਸਾਨੂੰ ਥੋੜਾ ਸਾਰਾ ਇਹਦੇ ਵਾਸਤੇ ਜ਼ਾਹਿਰ ਹੈ ਆਪਣੇ ਸਕਾਲਰਸ ਨਾਲ ਗੱਲ ਕਰਨੀ ਪਏਗੀ। ਹਾਂ ਬਿਲਕੁਲ, ਉਹਨਾਂ ਦੇ ਨਾਲ ਬਹੁਤ ਸਾਰੇ ਸਕੋਲਰਸ ਜਿਹੜੇ ਨੇ ਉਹ ਅਗਰ ਵਿਲਿੰਗ ਹੋਣ ਕਿ ਵੀ ਅਸੀਂ ਇਸ ਤਰ੍ਹਾਂ ਦਾ ਕੁਝ ਕਰਨਾ ਚਾਹ ਰਹੇ ਹਾਂ ਕਿ ਤੁਹਾਡੇ ਦੇ ਜਿਹੜੇ ਟੌਪਿਕਸ ਨੇ ਉਹਨਾਂ ਦੇ ਹਵਾਲੇ ਨਾਲ ਆਪਣੀ ਉਹ ਕਿਤਾਬ ਵੀ ਅਗਰ ਉਹ ਰੱਖਣਾ ਚਾਹਣ ਤੇ ਅਸੀਂ ਫਿਰ ਰੱਖ ਸਕਦੇ ਹਾਂ। ਅਦਰਵਾਈਜ਼ ਜ਼ਾਹਿਰ ਹੈ ਉਹਨਾਂ ਦੀ ਪ੍ਰਾਪਰਟੀ ਹੈ ਔਰ ਉਹ ਜਿਸ ਤਰ੍ਹਾਂ ਵੀ ਕਰਨਾ ਚਾਹਣ। ਹਾਂਜੀ ਹਾਂਜੀ, ਆਵਾਜ਼ ਆ ਰਹੀ ਹੈ ਜੀ, ਤੁਸੀਂ ਗੱਲ ਕਰੋ। ਮੈਂ ਕਿਹਾ ਕਿ ਅਸੀਂ ਬਿਲਕੁਲ ਸਕੋਲਰਸ ਕੋਲੋਂ ਪੁੱਛ ਕੇ ਹੀ ਉਹਨਾਂ ਦੇ ਨਾਲ ਕਰ ਸਕਦੇ ਹਾਂ। ਯਾ ਜੀ ਜੀ, ਗੱਲ ਕਰੋ ਤੁਸੀਂ। ਹਾਂਜੀ, ਬਸ ਅਸੀਂ ਇਸ ਤਰ੍ਹਾਂ ਹੀ ਸਾਰੇ ਦੋਸਤਾਂ ਦੇ ਨਾਲ ਜਿਹੜੇ ਦੋਸਤ ਆਉਣਾ ਚਾਹੁੰਦੇ ਨੇ ਉਹ ਉਹਨਾਂ ਨੂੰ ਅਸੀਂ ਲਿੰਕ ਭੇਜ ਰਹੇ ਹਾਂ। ਬਸ ਆਪਣਾ ਨਾਮ ਐਂਟਰ ਕਰਨ ਔਰ ਕਮੈਂਟ 'ਚ ਆ ਕੇ ਦੱਸਣ, ਕਮੈਂਟਸ ਕਰਨ ਕਿ ਉਹ ਆਉਣਾ ਚਾਹੁੰਦੇ ਨੇ ਅਤੇ ਉਹ ਆਪਣਾ ਨਾਮ ਜਿਹੜਾ ਸਾਡੇ ਕੋਲ ਉਹਨਾਂ ਦਾ ਨਾਮ ਆ ਜਾਏਗਾ। ਅਸੀਂ ਉਹਨਾਂ ਨੂੰ ਮੈਸੇਜ ਕਰਾਂਗੇ, ਲਿੰਕ 'ਤੇ ਕਲਿੱਕ ਕਰਨ, ਆਪਣਾ ਨਾਮ ਲਿਖਣ ਔਰ ਸਾਡੇ ਕੋਲ ਜਿਹੜਾ ਉਹ ਸਾਡੇ ਨਾਲ ਸਟੂਡੀਓ 'ਚ ਆ ਜਾਣ। ਅਸੀਂ ਉਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਆਪਣੀ ਸਾਂਝੀ ਕਰਾਂਗੇ। ਉਹ ਵੀ ਆਪਣੀ ਗੱਲਬਾਤ ਜਿਹੜੀ ਹੈ ਸਾਡੇ ਨਾਲ ਕਰਨ, ਇਹਦੇ ਹਵਾਲੇ ਨਾਲ ਜਿਹੜਾ ਸਾਡਾ ਪ੍ਰੋਗਰਾਮ ਚੱਲ ਰਿਹਾ ਉਹਦੇ ਹਵਾਲੇ ਨਾਲ ਆਪਣੇ ਤਾਸਰਾਤ, ਆਪਣੀ ਗੱਲ ਵਿਊ ਰੱਖਣਾ ਚਾਹਣ ਤੇ ਰੱਖ ਸਕਦੇ ਨੇ। ਬਿਕੋਜ਼ ਅਸੀਂ ਅੱਜ ਇੱਕ ਗ੍ਰੈਂਡ ਮੀਟਿੰਗ ਟਾਈਪ ਅਸੀਂ ਕੀਤਾ ਔਰ ਅਸੀਂ ਇੱਕ ਪੰਜਾਬ ਦੀ ਰਵਾਇਤ ਨੂੰ ਸਾਹਮਣੇ ਰੱਖਦੇ ਹੋਏ ਇੱਕ ਤਰ੍ਹਾਂ ਦਾ ਇੱਕ ਪੰਚਾਇਤ, ਇੱਕ ਦਾਇਰਾ, ਇੱਕ ਇਕੱਠ ਕੀਤਾ ਹੈ ਕਿ ਅੱਜ ਸਾਰੇ ਲੋਕੀ ਅਸੀਂ ਬਹਿ ਕੇ ਤੇ ਇੱਕ ਜਿਹੜੀ ਅੱਗੇ ਜਿਹੜੀ ਸਾਡੀ ਗੱਲਬਾਤ ਹੈ ਉਹਦੇ ਨਾਲ ਵੀ ਕਰੀਏ। ਸੋ ਮੈਂ ਮਨੀਸ਼ ਜੀ ਨੂੰ ਲੱਭ ਰਿਹਾ ਵਾਂ, ਅਜੇ ਤੱਕ ਉਹ ਸਾਡੇ ਕੋਲ ਆ ਨਹੀਂ ਰਹੇ, ਨਜ਼ਰ ਨਹੀਂ ਆਏ। ਉਹਨਾਂ ਨੇ ਸਾਡੇ ਨਾਲ ਬੜਾ ਜਿਹੜਾ ਹੈ ਉਹ ਕੰਮ ਕਰਾਇਆ ਔਰ ਅਜੇ ਤੱਕ ਉਹ ਜਿਹੜੇ ਨੇ ਨਾ ਸਾਡੇ ਕੋਲੋਂ ਨਜ਼ਰਾਂ ਤੋਂ ਦੂਰ ਨੇ। ਅਸੀਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਉਹ ਵੀ ਆ ਜਾਣ ਤਾਂ ਕਿ ਉਹ ਵੀ ਆਪਣੀ ਗੱਲਬਾਤ ਜਿਹੜੀ ਹੈ ਉਹ ਸਾਂਝੀ ਕਰ ਸਕਣ। ਮਨੀਸ਼ ਜੀ ਜ਼ਰਾ ਤੁਸੀਂ ਆਓ ਨਾ, ਅਸੀਂ ਤੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਸਰ ਤੁਸੀਂ ਲਿੰਕ ਸੈਂਡ ਕਰੋ ਜੀ। ਆਇਆ ਜੀ, ਆਇਆ। ਸੋ ਇਹ ਸਾਡੇ ਦੋਸਤ ਜਿਹੜੇ ਈਸਟ ਵਾਲੀ ਸਾਈਡ ਤੋਂ ਸਾਡੇ ਨਾਲ ਸਨ, ਇਹਨਾਂ ਨੇ ਜਿਹੜਾ ਉਹ ਸਾਡੇ ਨਾਲ ਦੋਸਤਾਂ ਨੂੰ ਮਿਲਵਾਉਣ ਦੇ ਵਿੱਚ, ਸਕਾਲਰਸ ਨੂੰ ਅਪਰੋਚ ਕਰਨ ਦੇ ਵਿੱਚ, ਬਹੁਤ ਸਾਰੇ ਟੌਪਿਕਸ ਦੇ ਹਵਾਲੇ ਨਾਲ ਅਸੀਂ ਇਹਨਾਂ ਨਾਲ ਡਿਸਕਸ ਕਰਦੇ ਸਾਂ। ਇਹ ਸਾਰੇ ਦੋਸਤ ਸਾਡੇ ਨਾਲ ਰਹੇ। ਨੋ ਡਾਊਟ ਅਸੀਂ ਗੱਲ ਕਰਦੇ ਰਹਿੰਦੇ ਹਾਂ, ਅਸੀਂ ਇਸ ਗੱਲ 'ਤੇ ਬਹੁਤ ਅੱਛੇ ਤਰੀਕੇ ਨਾਲ ਕਿ ਜਿੰਨਾ ਚਿਰ ਸਾਡਾ ਜਿਹੜਾ ਆਪਸ ਦਾ ਇੰਟਰੈਕਸ਼ਨ ਜਿਹੜਾ ਹੈ ਨਾ ਉਹ ਬੜਾ ਜ਼ਰੂਰੀ ਸੀ, ਕਿਉਂਕਿ ਇਹਨੂੰ ਅਸੀਂ ਉਨੀ ਦੇਰ ਤੱਕ ਅੱਗੇ ਨਹੀਂ ਜਾ ਸਕਾਂਗੇ ਜਿੰਨੀ ਦੇਰ ਤੱਕ ਇਹਦੇ 'ਤੇ ਮਜ਼ੀਦ ਨਵੇਂ ਲੋਕਾਂ ਦੀ ਥਾਟਸ ਔਰ ਨਵੇਂ ਲੋਕਾਂ ਦੇ ਵਿਊਜ਼ ਨਹੀਂ ਲੈਂਦੇ। ਜੀ ਸਾਡੇ ਨਾਲ ਇੱਕ ਦੋਸਤ ਸਾਡੇ ਆਏ ਨੇ ਜੀ। ਹੈਲੋ ਜੀ ਬਜਿੰਦਰਾ ਸਿੰਘ ਜੀ, ਕੀ ਹਾਲ ਹੈ? ਠੀਕ ਹੈ, ਸਤਿ ਸ਼੍ਰੀ ਅਕਾਲ। ਬਸ ਠੀਕ ਹੈ ਜੀ ਸਰ, ਤੁਸੀਂ ਸੁਣਾਓ? ਮੈਂ ਅੱਜ ਪਹਿਲੀ ਵਾਰ ਸਰ ਤੁਹਾਡਾ ਪ੍ਰੋਗਰਾਮ ਜੁਆਇਨ ਕੀਤਾ ਹੈ ਸਰ। ਹਾਂਜੀ, ਅਦਰਵਾਈਜ਼ ਮੈਂ ਨਾਸਿਰ ਢਿੱਲੋਂ ਜੀ ਦਾ ਔਰ ਉਹ ਵੀ ਦੇਖਦਾ ਰਹਿੰਦਾ ਔਰ ਕਾਫੀ ਮੈਨੂੰ ਈਵਨ ਮੈਂ ਸਟਾਰਟਿੰਗ ਤੋਂ ਲੈ ਕੇ ਸ਼ੁਰੂ ਤੋਂ ਮੈਨੂੰ ਜਦੋਂ ਦਾ ਮੈਂ ਛੋਟਾ ਸੀ ਦੈਨ ਕਾਫੀ ਜ਼ਿਆਦਾ ਮੈਨੂੰ ਇੱਧਰ ਇਹਨਾਂ ਚੀਜ਼ਾਂ ਵੱਲ ਲਗਾਵ ਹੈਗਾ, ਸਾਰੀ ਹਿਸਟਰੀ ਦਾ ਐਂਡ ਮੈਨੂੰ ਐਕਸਪਲੋਰ ਕਰਨ ਦਾ। ਅਤੇ ਹੁਣ ਇੱਕ ਬਹੁਤ ਹੀ ਅੱਛਾ ਪਲੇਟਫਾਰਮ ਮਿਲਿਆ ਹੈ ਸਾਨੂੰ ਕਿ ਜਿਹਦੇ ਵਿੱਚ ਅਸੀਂ ਇੱਕ ਦੂਸਰੇ ਦੇ ਨਾਲ ਕਨੈਕਟ ਵੀ ਹੋ ਸਕਦੇ ਹਾਂ ਔਰ ਫਰਦਰ ਮਤਲਬ ਮੈਂ ਚਾਹੁੰਦਾ ਤੁਸੀਂ ਮੈਨੂੰ ਵੀ ਇਨਵੋਲਵ ਕਰਿਆ ਕਰੋ। ਮੈਂ ਵੀ ਤੁਹਾਡੇ ਪ੍ਰੋਗਰਾਮਸ ਵਗੈਰਾ ਅੱਗੇ ਤੋਂ ਦੇਖਣਾ ਚਾਹੂੰਗਾ ਅਗਰ ਤੁਸੀਂ ਮੈਨੂੰ ਉਹਦੇ ਵਿੱਚ ਇਨਕਲੂਡ ਕਰੋਗੇ। ਅਸੀਂ ਡੈਫੀਨੇਟਲੀ ਤੁਹਾਨੂੰ ਟੈਗ ਕਰ ਦਿਆ ਕਰਾਂਗੇ ਜੀ। ਪ੍ਰੋਗਰਾਮ ਹੁਣ ਵੀ ਤੁਸੀਂ ਵੇਖ ਲੈਣਾ, ਵਾਲ ਦੇ ਉੱਪਰ ਕੋਈ ਐਸਾ ਚੁਸਰਾਂ ਦਾ ਤੇ ਸੈਟਅਪ ਨਹੀਂ ਹੈ, ਅਸੀਂ ਵਾਲ ਤੇ ਰੱਖ ਦਿੰਦੇ ਹਾਂ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਕਰ ਵੀ ਰਹੇ ਹਾਂ ਕਿ ਕੁਛ ਅਸੀਂ ਉਹਨਾਂ ਦੇ ਜਿਹੜੇ ਰਿਕਾਰਡਿੰਗਸ ਨੇ ਉਹਨਾਂ ਨੂੰ YouTube ਤੇ ਰੱਖ ਦਈਏ। ਬਹੁਤ ਸਾਰੇ ਦੋਸਤ ਕਹਿੰਦੇ ਨੇ ਅਸੀਂ ਉੱਥੋਂ ਸਾਨੂੰ ਈਜ਼ੀ ਹੈ ਵੇਖਣਾ ਜਾਂ ਕੁਛ, ਤੇ ਉਹ ਵੀ ਤੁਸੀਂ ਜਿਹੜਾ ਨਾ ਉਹ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਸ ਸੁਜੈਸ਼ਨਸ ਆ ਰਹੀਆਂ ਨੇ, ਇਹਦੇ ਮੁਤਾਬਕ ਅਸੀਂ ਕਰਾਂਗੇ। ਤੁਸੀਂ ਵੇਖਦੇ ਰਹਿਣਾ, ਦੋਸਤਾਂ ਨੂੰ ਵੀ ਕਹਿਣਾ ਕਿ ਜਿਹੜੇ ਹਿਸਟਰੀ ਦੇ ਨਾਲ ਰਿਲੇਟਡ ਲੋਕ ਨੇ ਉਹ ਵੇਖਣ ਤੇ ਬੜਾ ਚੰਗਾ ਲੱਗਦਾ। ਤੁਹਾਡੇ ਵਰਗੇ ਯੰਗ ਜਿਹੜੇ ਦੋਸਤ ਨੇ ਉਹ ਅਗਰ ਵੇਖਣ ਤੇ ਹੋਰ ਹੀ ਚੰਗਾ ਲੱਗਦਾ। ਹਾਂਜੀ, ਅਦਰਵਾਈਜ਼ ਸਰ ਅਗਰ ਆਪਾਂ ਦੇਖੀਏ ਤਾਂ ਮਤਲਬ ਇੱਕ ਤਰ੍ਹਾਂ ਦੇ ਨਾਲ ਇਹ ਡ੍ਰੀਮ ਕਮ ਟਰੂ ਹੀ ਹੈ। ਜੋ ਜਿਸ ਤਰ੍ਹਾਂ ਪੁਰਾਣੀ ਯਾਦਾਂ ਸਾਡੀਆਂ ਵਿਛੜੀਆਂ ਹੋਈਆਂ ਯਾਦਾਂ ਹੈਗੀਆਂ 70-75 ਜਿੰਨੇ ਵੀ ਸਾਲ ਹੋ ਗਏ ਸਾਡੇ,
ਤੇ ਉਹਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਦੁਬਾਰਾ ਤੋਂ ਸਾਨੂੰ ਉਹ ਚੀਜ਼ਾਂ ਐਕਸਪਲੋਰ ਕਰਨ ਦਾ, ਉਹ ਚੀਜ਼ਾਂ ਦੇਖਣ ਦਾ, ਮਤਲਬ ਈਵਨ ਜਦੋਂ ਇੱਧਰ ਅਸੀਂ ਆਪਣੇ ਵੱਡਿਆਂ ਨਾਲ ਗੱਲ ਕਰਦਾ ਹਾਂ, ਮੈਂ ਦਿਖਾਉਂਦਾ ਉਹਨਾਂ ਨੂੰ, ਈਵਨ ਉਹਨਾਂ ਦੀ ਅੱਖਾਂ ਵਿੱਚ ਹਮੇਸ਼ਾ ਹੰਝੂ ਹੀ ਆ ਜਾਂਦੇ ਨੇ ਉਹ ਚੀਜ਼ਾਂ ਦੇਖ ਕੇ। ਤੇ ਮੈਨੂੰ ਮਤਲਬ ਇੱਕ ਬਹੁਤ ਹੀ ਜ਼ਿਆਦਾ ਦਿਲ ਦੀ ਮੇਰੀ ਚਾਹਤ ਹੈਗੀ ਕਿ ਅਗਰ ਅਸੀਂ ਇੱਕ ਦੂਜੇ ਦੇ ਨਾਲ ਜੁੜ ਕੇ ਇਹਨਾਂ ਚੀਜ਼ਾਂ ਨੂੰ ਅੱਗੇ ਵਧਾਈਏ, ਔਰ ਜਿੰਨਾ ਵੀ ਕੰਟਰੀਬਿਊਸ਼ਨ ਮੇਰੀ ਵੱਲੋਂ ਹੋ ਸਕਦਾ ਜਾਂ ਮੈਂ ਅੱਗੇ ਕਰਾਂਗਾ, ਮੇਰਾ ਮਨ ਹੈ ਕਿ ਮੈਂ ਬਹੁਤ ਜ਼ਿਆਦਾ ਇਸ ਚੀਜ਼ ਵੱਲ ਆਪਣਾ ਕੰਟਰੀਬਿਊਟ ਕਰਾਂ। ਔਰ ਜਿਸ ਤਰ੍ਹਾਂ ਜੋ ਵੀ ਇੱਥੇ ਦੀ ਪੁਰਾਣੀ ਯਾਦਾਂ ਹੈਗੀਆਂ ਹੈ ਤਾਂ ਉਹ ਵੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਪਣੀ ਉਹਨੂੰ ਅੱਗੇ ਦਿਖਾਵਾਂ ਕਿ ਹਾਂ ਇੱਥੇ ਇਹ ਚੀਜ਼ਾਂ ਉੱਧਰ ਦੀਆਂ ਰਹਿ ਗਈਆਂ ਤੇ ਇੱਧਰ ਦੀਆਂ ਉੱਧਰ ਰਹਿ ਗਈਆਂ। ਮਤਲਬ ਇੱਦਾਂ ਕਰਕੇ ਕਾਫੀ ਉਸ ਚੀਜ਼ ਨੂੰ ਲੈ ਕੇ ਦਰਦ ਹੈ ਦਿਲ ਵਿੱਚ। ਜੀ ਬੜੀ ਮਿਹਰਬਾਨੀ ਸਰ। ਬਸ ਮੈਂ ਤੁਹਾਨੂੰ ਉਸੇ ਟਾਈਮ ਦੱਸ ਦਿੱਤਾ ਸੀ, ਕਾਫੀ ਸਾਰੇ ਦੋਸਤ ਆਲਰੇਡੀ ਮੇਰੇ ਨਾਲ ਲਾਈਨ 'ਚ ਸਨ ਤੇ ਇਸ ਕਰਕੇ ਥੋੜੀ ਲੇਟ ਹੋ ਗਈ, ਮਾਜ਼ਰਤ ਉਹਦੇ ਲਈ। ਅੱਜ ਅਸੀਂ ਓਪਨ ਰੱਖਿਆ, ਵੈਸੇ ਕੋਈ ਵੀ ਆ ਸਕਦਾ, ਅਸੀਂ ਅੱਜ ਓਪਨ ਹੀ ਕੀਤਾ ਤੇ ਬਸ ਥੋੜਾ ਜਿਹਾ ਇੰਤਜ਼ਾਰ ਕਰਨਾ ਪਿਆ, ਉਹਦੀ ਮਾਜ਼ਰਤ। ਨਹੀਂ ਸਰ, ਇਟਸ ਓਕੇ, ਨੋ ਪ੍ਰੋਬਲਮ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਹਾਂਜੀ ਥੈਂਕ ਯੂ। ਹਾਂਜੀ ਜੀ ਜਨਾਬ। ਹਾਂਜੀ ਅਸੀਂ ਕੁਝ ਦੋਸਤ ਸਾਡੇ ਨਾਲ ਆ ਚੁੱਕੇ ਨੇ, ਬਸ ਉਹਨਾਂ ਦੇ ਥੋੜਾ ਇੰਟਰਨੈਟ ਦਾ ਇਸ਼ੂ ਹੈ, ਬਸ ਉਹ ਜਿਵੇਂ ਹੀ ਪਹੁੰਚਦੇ ਨੇ ਸਾਡੇ ਕੋਲ ਅਸੀਂ ਉਹਨਾਂ ਨੂੰ ਲੈਨੇ ਨਾਲ। ਤੋ ਬਾਕੀ ਗੱਲ ਇਹ ਕਰਨੀ ਸੀ ਕਿ ਅਸੀਂ ਲੈਕਚਰਸ ਦੀ ਜਿਹੜੀ ਸਾਡੇ ਕੋਲ ਹੁਣ ਸਾਡੇ ਲੈਕਚਰ ਜਿਹੜੇ ਨੇ ਤਕਰੀਬਨ 23-24 ਤਰੀਕ ਤੱਕ ਚੱਲਣਗੇ, ਕਿਉਂਕਿ 23-24 ਤੋਂ 22-23 ਤੱਕ ਈਦ ਦਾ ਜਿਹੜਾ ਨਾ ਸਾਡੇ ਈਦ ਆ ਜਾਣੀ ਹੈ, ਔਰ ਉਸ ਤੋਂ ਬਾਅਦ ਤਕਰੀਬਨ 5 ਦਿਨ ਦਾ ਸਾਡਾ ਗੈਪ ਹੋਏਗਾ, 4-5 ਦਿਨ ਦਾ। ਦੈਨ ਅਸੀਂ ਜਿਹੜੇ ਨੇ ਨਾ ਉਹ ਨੈਕਸਟ ਲੈਕਚਰ ਜਿਹੜੇ ਉਹ ਸ਼ੁਰੂ ਕਰ ਦਿਆਂਗੇ, ਔਰ ਉਹ ਤਕਰੀਬਨ ਸਾਡੇ ਕੋਲ ਕਾਫੀ ਸਾਰੇ ਸਕੋਲਰਸ ਜਿਹੜੇ ਨੇ ਉਹ ਮੌਜੂਦ ਨੇ। ਅੱਜ ਸਾਨੂੰ ਇੱਕ ਦਿਨ ਮਿਲ ਗਿਆ, 12 ਲੈਕਚਰ ਵੀ ਪੂਰੇ ਹੋ ਗਏ ਸੀ ਤੇ ਸਾਰੇ ਦੋਸਤਾਂ ਨੂੰ ਅਸੀਂ ਕਿਹਾ ਕਿ ਜ਼ਰਾ ਮਿਲਣੀ ਕਰ ਲਈਏ। ਤੇ ਜਿਸ ਤਰ੍ਹਾਂ ਕਾਨਫਰੰਸ ਤੋਂ ਬਾਅਦ ਇੱਕ ਡਿਨਰ ਦੇ ਉੱਤੇ ਆਫਟਰ ਮੀਟਿੰਗ ਹੁੰਦੀ ਹੈ ਨਾ, ਕਾਨਫਰੰਸ ਤੋਂ ਬਾਅਦ ਵੀ ਇੱਕ ਕਾਨਫਰੰਸ ਹੁੰਦੀ ਜਿਹੜੀ ਸਾਈਡ ਤੇ ਲਾ ਕੇ ਸਾਰੇ ਹਿਸਟੋਰੀਅਨ ਕਰ ਰਹੇ ਉਹ ਜ਼ਰਾ ਉਹ ਉਸ ਤਰ੍ਹਾਂ ਦੀ ਹੀ ਇੱਕ ਕੋਸ਼ਿਸ਼ ਹੈ, ਲੇਕਿਨ ਬਿਲਕੁਲ ਉਸ ਤਰ੍ਹਾਂ ਦੀ ਨਹੀਂ, ਕਿਉਂਕਿ ਉਹਦੇ ਵਿੱਚ ਕੁਝ ਉਹੋ ਜਿਹੀਆਂ ਗੱਲਾਂ ਵੀ ਹੁੰਦੀਆਂ ਨੇ ਜਿਹੜੀਆਂ ਇੱਕ ਦੂਜੇ ਬਾਰੇ ਕੀਤੀਆਂ ਹੁੰਦੀਆਂ। ਲੇਕਿਨ ਚਲੋ ਅੱਜ ਅਸੀਂ ਇੱਕ ਜਿਹੜਾ ਉਹ ਲਾਈਟਰ ਮੂਡ ਵਿੱਚ ਕਿ ਵੀ ਅਸੀਂ ਇਹਨੂੰ ਕਿਸ ਤਰ੍ਹਾਂ ਬਿਹਤਰ ਕਰ ਸਕਦੇ ਹਾਂ, ਉਹਦੇ ਹਵਾਲੇ ਨਾਲ ਦੋਸਤਾਂ ਨੂੰ ਇਨਵਾਈਟ ਕੀਤਾ। ਜੀ ਮਨੀਸ਼ ਜੀ ਤੁਹਾਡਾ ਹੈਲੋ। ਹਾਂਜੀ ਕੁਛ ਨੈਟ ਦਾ ਪ੍ਰੋਬਲਮ ਆ ਰਿਹਾ, ਤੁਸੀਂ ਅਜੇ ਤੱਕ ਮੇਰੇ ਕੋਲ ਇੰਟਰ ਨਹੀਂ ਹੋਏ ਜੀ, ਇੰਟਰ ਹੋਵੋ। ਤੁਸੀਂ ਇੰਟਰ ਦੁਬਾਰਾ ਕਰੋ ਇਹਨੂੰ, ਮੈਂ ਤੁਹਾਨੂੰ ਦੁਬਾਰਾ ਭੇਜ ਦੇਣਾ ਲਿੰਕ, ਤੁਸੀਂ ਦੁਬਾਰਾ ਇਹਨੂੰ ਕਰੋ, ਲਿੰਕ ਸੇਮ ਹੀ ਰਹੇਗਾ ਬਟ ਤੁਸੀਂ ਆਪਣਾ ਨਾਮ ਲਿਖੋਗੇ ਔਰ ਉਹਦੇ ਤੋਂ ਬਾਅਦ ਬ੍ਰੌਡਕਾਸਟ ਇੰਟਰ ਕਰੋਗੇ, ਡੈਫੀਨੇਟਲੀ ਤੁਸੀਂ ਜਿਹੜਾ ਨਾ ਉਹ ਇੰਟਰ ਹੋ ਜਾਓਗੇ। ਸੋ ਨੈਣ ਸੁਖ ਜੀ ਸਾਡੇ ਨਾਲ ਨੇ। ਸਰ ਨੈਣ ਸੁਖ ਜੀ, ਅਸੀਂ ਤੁਹਾਨੂੰ ਜ਼ਰਾ 2 ਮਿੰਟ ਲਈ ਲਾਈਵ ਲੈ ਸਕਦੇ ਹਾਂ ਜਾਂ ਤੁਸੀਂ ਅਜੇ ਕੁਝ ਖਾ ਪੀ ਰਹੇ ਹੋ ਮੈਨੂੰ ਲੱਗਦਾ? ਚਲੋ ਤੁਸੀਂ ਹਾਂਜੀ ਮੈਂ ਕਿਹਾ ਤੁਸੀਂ ਕੁਝ ਖਾ ਪੀ ਰਹੇ ਹੋ ਤੇ ਨਹੀਂ ਮੈਂ ਕਿਹਾ ਪੀ ਨਹੀਂ ਰਹੇ, ਖਾ ਰਹੇ ਸਾਂ। ਸੋ ਅਸੀਂ ਗੱਲ ਅੱਗੇ ਇਹ ਹੋ ਰਹੀ ਸੀ ਕਿ ਇਹਨੂੰ ਇੱਕ ਤਰ੍ਹਾਂ ਦਾ ਜਿਹੜੇ ਸਕਾਲਰਸ ਦੀ ਬੁੱਕਸ ਨੇ ਉਹਨਾਂ ਦੇ ਹਵਾਲੇ ਨਾਲ ਕੋਈ ਲਿੰਕਸ ਵੀ ਦਿੱਤੇ ਜਾਣ, ਤੇ ਉਹਦੇ ਹਵਾਲੇ ਨਾਲ ਅਸੀਂ ਇਹ ਕਹਿ ਰਹੇ ਸਾਂ ਕਿ ਕੋਈ ਅਸੀਂ ਇੱਕ ਡਰਾਈਵ ਵੀ ਬਣਾ ਸਕਦੇ ਹਾਂ ਜਿਹਦੇ ਨਾਲ ਅਗਰ ਕੋਈ ਵਿਲਿੰਗ ਹੋਵੇ ਕਿ ਮੈਂ ਆਪਣੀ ਬੁੱਕ ਰੱਖਣਾ ਚਾਹੁੰਦਾ ਵਾਂ। ਖੋਲਾ ਨੇ ਗੱਲ ਕੀਤੀ ਕਲੱਬ ਵੱਲੋਂ ਕਿ ਅਗਰ ਕੋਈ ਵਿਲਿੰਗ ਹੋਵੇ ਕਿ ਮੈਂ ਰੱਖਣਾ ਚਾਹੁੰਦਾ ਵਾਂ ਆਪਣੀਆਂ ਬੁੱਕਸ ਇਹਦੇ ਤੇ ਉਹ ਡੈਫੀਨੇਟਲੀ ਅਸੀਂ ਰੱਖ ਦਈਏ ਤੇ ਲੋਕ ਉਹਨੂੰ ਕਰ ਸਕਣ। ਦੂਸਰਾ ਜਿਹੜਾ ਹੈ ਉਹ ਸਕ੍ਰਿਪਟ ਦਾ ਵੀ ਹੋਏਗਾ ਮਸਲਾ, ਲੇਕਿਨ ਹੁਣ ਤਾਂ ਖੈਰ ਕਾਫੀ ਹੱਦ ਤੱਕ ਅਸੀਂ ਉਹਨੂੰ ਕਰ ਲੈਂਦੇ ਹਾਂ, ਇੰਟਰਨੈਟ ਤੇ ਜਾ ਕੇ ਉਹਨੂੰ ਅਸੀਂ ਲਿਪੀ ਉਤਾਰਾ ਉਹਦਾ ਹੋ ਜਾਂਦਾ। ਨਹੀਂ ਮੇਰੀ ਜਿਹੜੀ ਕਿਤਾਬ ਨਾ ਇਹ ਤੇ ਆਉਣ ਵਾਲੇ ਕੋਈ ਦਿਨਾਂ 'ਚ ਹੋ ਜਾਏਗੀ ਉਹਦੇ 'ਚ ਗੁਰਮੁਖੀ ਵਿੱਚ। ਹਾਂਜੀ ਧਰਤੀ ਪੰਜ ਦਰਿਆਈ ਤੇ ਆਲਮੋਸਟ ਮੇਰੇ ਖਿਆਲ ਫਾਈਨਲ ਫੇਜ਼ ਵਿੱਚ ਚੱਲ ਰਹੀ ਸੀ, ਫਾਈਨਲ ਫੇਜ਼ ਵਿੱਚ ਫਿਰ ਜਿਹੜੀ ਸੀ ਆਈਪੁਰੇ ਦੀ ਉਹ ਹੋ ਚੁੱਕੀ ਹੈ ਉਧਰ। ਅੱਛਾ ਜੀ ਹਾਂਜੀ। ਸੋ ਤੇ ਅਸੀਂ ਇਸ ਫੋਰਮ ਦੇ ਹਵਾਲੇ ਨਾਲ ਇਹ ਗੱਲ ਕਰ ਰਹੇ ਸੀ, ਬਹੁਤ ਸਾਰੇ ਸਕਾਲਰ ਦਾ ਕਹਿਣਾ, ਬਲਕਿ ਤੁਸੀਂ ਵੀ ਆ ਕੇ ਤੁਹਾਡੇ ਕੋਲ ਵੀ ਅਸੀਂ ਸੁਜੈਸ਼ਨ ਲੈ ਲੈਂਦੇ ਹਾਂ। ਭਾਵਨਾ ਨੇ ਵੀ ਇਹ ਕਿਹਾ, ਹੋਰ ਵੀ ਦੋਸਤਾਂ ਨੇ, ਕਿ ਅਸੀਂ ਜਦੋਂ ਉਹਨਾਂ ਦੀ ਜਿਹੜੇ ਕੁਝ ਲੋਕ ਜਿਹੜੇ ਨੇ ਉਹ
ਲੈਂਗੁਏਜ ਦੇ ਹਵਾਲੇ ਨਾਲ ਗੱਲ ਕਰ ਰਹੇ ਨੇ ਤੇ ਉਹ ਅਸੀਂ ਉਹਦੇ ਹਵਾਲੇ ਨਾਲ ਵੀ ਕੋਈ ਇਹਦਾ ਕੋਈ ਮੈਨੇਜ ਕਰ ਸਕਨੇ ਆ ਕੋਈ ਚੀਜ਼ਾਂ ਨੂੰ ਲੈਂਗੁਏਜ ਦੇ ਹਵਾਲੇ ਨਾਲ ਕਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਜੀ ਕੋਈ ਐਸਾ ਸਕਾਲਰ ਹੈ ਉਹਨੇ ਕੰਮ ਕੀਤਾ ਹੈ ਪੰਜਾਬ ਤੇ ਔਰ ਉਹਨੇ ਮਤਲਬ ਲਾਈਕ ਉਹਨੇ ਲਾਹੌਰ ਦਰਬਾਰ ਤੇ ਕੰਮ ਕੀਤਾ ਹੈ ਔਰ ਉਹ ਜਿਹੜਾ ਉਹ ਨਹੀਂ ਬੋਲ ਸਕ ਰਿਹਾ ਪੰਜਾਬੀ ਤੇ ਅਸੀਂ ਉਹਨੂੰ ਉਹਦੀ ਜਿਹੜੀ ਲੈਂਗੁਏਜ ਹੈ ਉਹਦੇ ਵਿੱਚ ਕੁਝ ਨਹੀਂ ਵੇਖੋ ਇਹ ਤੇ ਚੰਗੀ ਗੱਲ ਹੈ ਜਿੰਨੇ ਲੋਕ ਰਲ ਸਕਣ ਉਹ ਤੇ ਚੰਗਾ ਹੀ ਹੈ ਪਰ ਵੇਖੋ ਹਿਸਟਰੀ ਦੇ ਉੱਤੇ ਨਾ ਬਹੁਤ ਸਾਰੀਆਂ ਅੰਗਰੇਜ਼ੀ ਤੇ ਬਹੁਤ ਕੰਮ ਹੋ ਰਿਹਾ ਬਹੁਤ ਜ਼ਿਆਦਾ ਤੇ ਸਾਡਾ ਤੇ ਹੁਣ ਇੱਕ ਜਿਹੜੀ ਅਸੀਂ ਕੋਈ ਵੀ ਇਸ ਤਰ੍ਹਾਂ ਦਾ ਆਰ ਕਰ ਰਹੇ ਹਾਂ ਤਾਂ ਉਹਦੇ ਵਿੱਚ ਜ਼ੁਬਾਨ ਤੇ ਸਾਡਾ ਇੱਕ ਬੜਾ ਵੱਡਾ ਇੱਕ ਹੈ ਨਾ ਪੰਜਾਬੀ ਵਿੱਚ ਹੈ ਤੇ ਫਿਰ ਇੱਕ ਅਸੀਂ ਗੱਲ ਜਿਹੜੀ ਹੈ ਨਾ ਉਹਦੇ ਵਿੱਚ ਖਾਸ ਤੌਰ ਤੇ ਜੇ ਮੈਂ ਆਪਣੀ ਗੱਲ ਕਰਾਂ ਤੇ ਮੇਰੇ ਤੇ ਫਿਰ ਉਹਦੇ 'ਚ ਮੈਨੂੰ ਤੇ ਤਾਂ ਹੀ ਚੰਗੀ ਲੱਗੇਗੀ ਜੇ ਉਹਦੇ ਪੰਜਾਬੀ ਬੋਲੀ ਜਾਏ ਤੇ ਜੇ ਕਿਸੇ ਨੂੰ ਜ਼ਿਆਦਾ ਅੰਗਰੇਜ਼ੀ ਆਈ ਹੈ ਕਿ ਮੈਂ ਜ਼ਿਆਦਾ ਹੀ ਅੰਗਰੇਜ਼ੀ ਬੋਲਣੀ ਹੈ ਤੇ ਫਿਰ ਅਸੀਂ ਰੋਕ ਤੇ ਕੋਈ ਨਹੀਂ ਸਕਦੇ ਬੋਲ ਲਵੇ ਠੀਕ ਹੈ ਉਹ ਅਸੀਂ ਬਿਲਕੁਲ ਇੱਕ ਇਸ ਤਰ੍ਹਾਂ ਹੀ ਸੀ ਨਾ ਕਿ ਅਸੀਂ ਜਦੋਂ ਪੰਜਾਬੀ ਮੁਸ਼ਾਇਰਾ ਰੱਖਿਆ ਤੇ ਉਹਦੇ ਵਿੱਚ ਹਰਦੀਪ ਕੌਰ ਨੂੰ ਵੀ ਸੀ ਜੀ ਨੂੰ ਵੀ ਸੁਣਾਉਂਦੇ ਜਾਈਏ ਕਿ ਅਸੀਂ ਜਦੋਂ ਮੁਸ਼ਾਇਰਾ ਰੱਖਿਆ ਤੇ ਮੁਸ਼ਾਇਰੇ ਦੇ ਵਿੱਚ ਇੱਦਾਂ ਹੋਇਆ ਕਿ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਬਾਕੀ ਜ਼ੁਬਾਨਾਂ ਦੇ ਵੀ ਜਿਹੜੇ ਨਾ ਮੁਸ਼ਾਇਰੇ ਦੇ ਵਿੱਚ ਲੋਕ ਆਉਣਾ ਚਾਹੁੰਦੇ ਸਨ ਤੇ ਉਹਦੇ ਵਿੱਚ ਵੀ ਇਹੀ ਗੱਲ ਹੋਈ ਕਿ ਯਾਰ ਬਾਕੀਆਂ ਦੇ ਤੇ ਬੜੇ ਮੁਸ਼ਾਇਰੇ ਹੁੰਦੇ ਨੇ ਲੇਕਿਨ ਸਾਡੇ ਦਾ ਘੱਟ ਹੁੰਦਾ ਸੋ ਮੈਂ ਕਹਿੰਦਾ ਵਾਂ ਕਿ ਹਿਸਟਰੀ ਕਾਨਫਰੰਸਿਸ ਆਲ ਓਵਰ ਦਾ ਵਰਲਡ ਬਹੁਤ ਜ਼ਿਆਦਾ ਹੁੰਦੀਆਂ ਨੇ ਔਰ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਉਹ ਜ਼ਿਆਦਾ ਤਾਦਾਦ ਵਿੱਚ ਅੰਗਰੇਜ਼ੀ ਵਿੱਚ ਹੀ ਹੁੰਦੀਆਂ ਨੇ ਸੋ ਅਸੀਂ ਤੇ ਇੱਕ ਕਾਸ ਸੀ ਕਿ ਥੋੜਾ ਆਪਣੀ ਨਹੀਂ ਤੋਹੀਦ ਦੀ ਬਜਾਏ ਨਾ ਇਹ ਹੋਣਾ ਚਾਹੀਦਾ ਕਿ ਤੁਸੀਂ ਐਡੀ ਸ਼ੁੱਧ ਪੰਜਾਬੀ ਦੀ ਕੋਈ ਸ਼ਰਤ ਨਹੀਂ ਕਿ ਬੜੀ ਕੋਈ ਉਹ ਠੇਠ ਪੰਜਾਬੀ ਜਿਹੜੀ ਉਹ ਬੋਲੇ ਇਹਦੀ ਸ਼ਰਤ ਕੋਈ ਨਹੀਂ ਪਰ ਜਿਹੜਾ ਪੰਜਾਬੀ ਹੈ ਜਾਂ ਭਾਵੇਂ ਬਾਹਰ ਹੈ ਭਾਵੇਂ ਕਿੱਥੇ ਹੋਵੇ ਉਹ ਟੁੱਟੀ ਭੱਜੀ ਵੀ ਭਾਵੇਂ ਬੋਲੇ ਪਰ ਬੋਲੇ ਪੰਜਾਬੀ ਬਿਲਕੁਲ ਮਤਲਬ ਪਹਿਲਾ ਸਾਡਾ ਜਿਹੜਾ ਨਾ ਉਹ ਤੇ ਇਹ ਹੀ ਹੋਣਾ ਚਾਹੀਦਾ ਕਿ ਉਹ ਪੰਜਾਬੀ ਬੋਲੇ ਕਿਉਂਕਿ ਅਸੀਂ ਪੰਜਾਬ ਦੇ ਬਾਰੇ ਪੰਜਾਬੀ ਵਿੱਚ ਹੀ ਗੱਲਾਂ ਕਰਨਾ ਚਾਹੁੰਦੇ ਹਾਂ ਤੇ ਮੇਰਾ ਤੇ ਉਹਦੇ ਨਾਲ ਮੇਰੀ ਤੇ ਜੁੜਤ ਹੀ ਤਾਂ ਹੈ ਜੇ ਉਹ ਪੰਜਾਬੀ ਵਿੱਚ ਤੇ ਜੇ ਉਹ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਤੁਸੀਂ ਅਗਰ ਅੰਗਰੇਜ਼ੀ ਬੋਲੋਗੇ ਤੇ ਚੌਥੀ ਵਾਰੀ ਮੈਂ ਤੇ ਨਹੀਂ ਆਵਾਂਗਾ ਇਹਦੇ ਵਿੱਚ ਠੀਕ ਹੈ ਜੀ ਠੀਕ ਹੈ ਤੁਸੀਂ ਆਂਦੇ ਰਹਿਣਾ ਸੋ ਠੀਕ ਹੈ ਜੀ ਹੁਣ ਸਾਡਾ ਟਾਈਮ ਤਕਰੀਬਨ 1 ਘੰਟਾ ਇਹਦਾ ਅੱਜ ਸੀ ਸੈਸ਼ਨ ਤੇ ਘੰਟੇ ਤੋਂ ਵੀ ਕਾਫੀ ਜ਼ਿਆਦਾ ਹੋ ਗਿਆ ਬਹੁਤ ਸਾਰੇ ਲੋਕਾਂ ਨੇ ਆਣਾ ਸੀ ਤੇ ਕੁਝ ਆ ਗਏ ਕੁਝ ਨਹੀਂ ਆ ਸਕੇ ਸੋ ਉਹਨਾਂ ਦੋਸਤਾਂ ਤੋਂ ਬਹੁਤ ਮਾਜ਼ਰਤ ਜਿਨ੍ਹਾਂ ਤੱਕ ਸਾਡਾ ਨਹੀਂ ਪਹੁੰਚ ਸਕਿਆ ਜਾਂ ਨੈਟ ਦੀ ਵਜ੍ਹਾ ਤੋਂ ਮੈਂ ਅਜੇ ਵੀ ਜਿਹੜਾ ਨਾ ਕੁਝ ਦੋਸਤਾਂ ਦਾ ਇੰਤਜ਼ਾਰ ਸੀ ਮੈਨੂੰ ਕਿ ਉਹ ਆ ਜਾਣਗੇ ਬਟ ਅਜੇ ਤੱਕ ਮੇਰੇ ਤੱਕ ਪਹੁੰਚ ਨਹੀਂ ਰਹੇ ਅਮਰ ਨਹੀਂ ਆਇਆ ਅਜੇ ਅਮਰ ਨਹੀਂ ਆਇਆ ਮੈਂ ਉਹਨਾਂ ਨੂੰ ਫੋਨ ਵੀ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਆਵਾਂਗਾ ਬਟ ਪਤਾ ਨਹੀਂ ਸ਼ਾਇਦ ਉਹ ਮਸਰੂਫ ਹੋ ਗਏ ਉਹਨਾਂ ਦੀ ਤਰਫੋਂ ਕੋਈ ਮੈਨੂੰ ਲਿੰਕ ਭੇਜ ਰਿਹਾ ਸੀ ਕਿ ਉੱਥੇ ਆ ਬਟ ਆਈ ਥਿੰਕ ਉਹ ਫਿਰ ਮਸਰੂਫ ਸੋ ਅਸੀਂ ਉਹਨਾਂ ਨੂੰ ਵੀ ਕਿਹਾ ਸੀ ਬਾਕੀ ਦੋਸਤਾਂ ਨਾਲ ਵੀ ਸਾਰਿਆਂ ਨਾਲ ਹੀ ਇਹ ਸੀ ਤੈਅ ਕਿ ਵੀ ਤੁਸੀਂ ਜਿੰਨਾ ਆਣਾ ਹੈ ਉਹ ਆ ਜਾਣ ਅਸੀਂ ਉਹਨਾਂ ਨੂੰ ਬਾਰ-ਬਾਰ ਕਿਹਾ ਸੀ ਲੇਕਿਨ ਉਹ ਮੇਰਾ ਖਿਆਲ ਹੈ ਕਿ ਕਿਤੇ ਮਸਰੂਫ ਹੋ ਗਏ ਜਿਸ ਵਜ੍ਹਾ ਤੋਂ ਨਹੀਂ ਹੈ ਡਾਕਟਰ ਦਲਵੀਰ ਪੰਨੂ ਜੀ ਨੇ ਕਿਹਾ ਸੀ ਕਿ ਜੀ ਮੈਂ ਆਵਾਂਗਾ ਉਹ ਵੀ ਅਜੇ ਤੱਕ ਸਾਹਮਣੇ ਨਹੀਂ ਆਏ ਆਈ ਥਿੰਕ ਉਹ ਕਿਧਰੇ ਮਸਰੂਫ ਨੇ ਅੱਛਾ ਤੁਸੀਂ ਇੱਕ ਹੋਰ ਗੱਲ ਮੇਰੇ ਤੇ ਆ ਰਹੀ ਸੀ ਕਿ ਵੇਖੋ ਪੰਜਾਬੀ ਦੇ ਬਾਰੇ ਖਾਸ ਤੌਰ ਤੇ ਸਾਡੇ ਪਾਸੇ ਦੇ ਪੰਜਾਬ ਦੀ ਮੈਂ ਗੱਲ ਕਰ ਰਿਹਾ ਉਧਰ ਦੇ ਮੈਂ ਨਹੀਂ ਗੱਲ ਕਰ ਰਿਹਾ ਪੰਜਾਬ ਦੀ ਸਮਝਿਆ ਜਾਂਦਾ ਕਿ ਜਿਹੜੀ ਪੰਜਾਬੀ ਹੈ ਨਾ ਇਹਦੀ ਸਿਰਫ ਸ਼ਾਇਰੀ ਹੁੰਦੀ ਹੈ ਹਾਂਜੀ ਬਿਲਕੁਲ ਇਹਦੇ ਉੱਤੇ ਕੋਈ ਤੁਸੀਂ ਹਿਸਟਰੀ ਜਾਂ ਇਕਨੋਮਿਕਸ ਦੀ ਗੱਲ ਜਾਂ ਸਾਇੰਸ ਦੀ ਗੱਲ ਜਿਵੇਂ ਤੁਸੀਂ ਕਰ ਹੀ ਨਹੀਂ ਸਕਦੇ ਤੇ ਇੱਕ ਸ਼ਾਇਰੀ ਔਰ ਸ਼ਾਇਰੀ ਵੀ ਮਜ਼ਾਈਆ ਜਿਹੀ ਸ਼ਾਇਰੀ ਇੱਕ ਬਣ ਗਿਆ ਕਿ ਇੱਕ ਰਿਦਮ ਜਿਹਾ ਬਣਾ ਕੇ ਗਾਣ ਵਾਲੀ ਸ਼ਾਇਰੀ ਜਾਂ ਜਿਹੜੀ ਮੁਸ਼ਾਇਰੇ ਦੀ ਸ਼ਾਇਰੀ ਹੁੰਦੀ ਹੈ ਜਿਹਦੇ 'ਚ ਕੋਈ ਜ਼ਿਆਦਾ ਸੋਚਣ ਵਾਸਤੇ ਕੁਝ ਨਹੀਂ ਹੁੰਦਾ ਇੱਕ ਵਕਤੀ ਜਿਹੀ ਇੱਕ ਗੱਲਾਂ ਹੁੰਦੀਆਂ ਤੇ ਇਸ ਵਾਸਤੇ ਵੀ ਜ਼ਰੂਰੀ ਹੈ ਕਿ ਅਸੀਂ ਹਿਸਟਰੀ ਦੇ ਉੱਤੇ ਜਦੋਂ ਪੰਜਾਬੀ ਵਿੱਚ ਗੱਲ ਕਰਾਂਗੇ ਹਿਸਟਰੀ ਦੇ ਨਾਲ ਜੁੜੇ ਹੋਰ ਬਹੁਤ ਸਾਰੀਆਂ ਫਿਰ ਚੀਜ਼ਾਂ ਆ ਜਾਂਦੀਆਂ ਨੇ ਸਿਆਸਤ ਆ ਜਾਂਦੀ ਹੈ ਤੁਹਾਡੀ ਇਕਾਨਮੀ ਆ ਜਾਂਦੀ ਹੈ ਅੱਜ ਦੀ ਜੋ ਕਿ ਦੁਨੀਆ ਆ ਜਾਂਦੀ ਸਾਰੀ ਹਿਸਟਰੀ ਦੇ ਨਾਲ ਉਹ ਵਿੱਚ ਆ ਜਾਂਦਾ ਤੇ ਅਗਰ ਅਸੀਂ ਉਹ ਪੰਜਾਬੀ ਵਿੱਚ ਗੱਲ ਕਰਾਂਗੇ ਤੇ ਪੰਜਾਬੀ ਦੇ ਵਧਾ ਦੀ ਆਟੋਮੈਟਿਕਲੀ ਇਹ ਗੱਲ ਹੋ ਜਾਏਗੀ ਪੰਜਾਬੀ ਦੇ ਵਧਾਣ ਦੀ ਵੀ ਗੱਲ ਹੋ ਜਾਏਗੀ ਨਾਲ ਹੀ ਹਿਸਟਰੀ ਦੇ ਨਾਲ ਇਸ ਵਾਸਤੇ ਪਹਿਲੇ ਇਹਨੂੰ ਤੁਸੀਂ ਰੱਖੋ ਠੀਕ ਹੈ ਔਰ ਦੂਸਰਾ ਇਹ ਵੀ ਹੈ ਨਾ ਅਸੀਂ ਇਹ ਵੀ ਇੱਕ ਗੱਲ ਕਰ ਰਹੇ ਸਾਂ ਕਿ ਜਿੱਦਾਂ ਅਸੀਂ ਹਿਸਟਰੀ ਨੂੰ ਪਪੂਲਰ ਕਰਨ ਦੀ ਅਗਰ ਗੱਲ ਕਰਨੇ ਤੇ ਜਿਨ੍ਹਾਂ ਲੋਕਾਂ ਦੀ ਇਹ ਹਿਸਟਰੀ ਹੈ ਮੇਰਾ ਖਿਆਲ ਹੈ ਕਿ ਜਿਹੜੀਆਂ ਮੁਖਤਲਿਫ ਕਾਨਫਰੰਸਿਸ ਨੇ ਔਰ ਮੁਖਤਲਿਫ ਹੋਰ ਬੁੱਕਸ ਵੀ ਨੇ
ਜਾਂ ਬਹੁਤ ਸਾਰੀਆਂ ਸ਼ਾਵਾਂ ਨੇ ਕਿਤਾਬਾਂ ਉਹ ਅੰਗਰੇਜ਼ੀ 'ਚ ਮਿਲ ਜਾਂਦੀਆਂ, ਲੇਕਿਨ ਇੱਕ ਬੜਾ ਵੱਡਾ ਤਬਕਾ ਜਿਹੜਾ ਉਹਨਾਂ ਸਾਰੀਆਂ ਚੀਜ਼ਾਂ ਤੋਂ ਮਹਿਰੂਮ ਹੁੰਦਾ, ਰਜਿਸਟ੍ਰੇਸ਼ਨ ਕਰਾ ਕੇ ਕਾਨਫਰੰਸ 'ਚ ਵੀ ਨਹੀਂ ਜਾ ਸਕਦਾ, ਫਿਰ ਕਾਨਫਰੰਸ 'ਚ ਉਹਨੂੰ ਜਿਹੜਾ ਨਾ ਉਹ ਸਮਝ ਵੀ ਨਹੀਂ ਆਉਂਦੀ, ਔਰ ਬੇਸਿਕਲੀ ਉਹ ਆਪਣੀ ਹੋਂਦ ਜਾਂ ਆਪਣੀ ਆਇਡੈਂਟੀਟੀ ਜਾਂ ਆਪਣੀ ਤਾਰੀਖ ਲੱਭਣ ਦਾ ਉਹਨੂੰ ਸ਼ੌਕ ਵੀ ਹੈ, ਔਰ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ 'ਚ ਫਸਿਆ ਹੋਇਆ। ਤੇ ਅਸੀਂ ਉਸ ਵਾਸਤੇ ਵੀ ਇਹ ਕਰਨੇ ਅਲਟਰਨੇਟਿਵ, ਜਦੋਂ ਅਸੀਂ ਜਿਹੜੇ ਟੌਪਿਕ ਜਿਹੜੇ ਬਹੁਤ ਡਿਫਰੈਂਟ ਲੈਂਦੇ ਤੇ ਫਿਰ ਸਾਡੀ ਆਡੀਅנס ਜਿਹੜੀ ਇੰਨੀ ਸਾਰੀ ਆਡੀਅנס ਹੈ, ਮਸਲਨ ਅਗਰ ਅਸੀਂ ਹਿਸਟੋਰੀਅਨਸ ਦੀ ਗੱਲ ਕਰੀਏ ਤੇ ਉਹ ਤੇ 0.000 ਇਸ ਪਾਪੂਲੇਸ਼ਨ ਦਾ ਹਿੱਸਾ ਹੋਣਗੇ, ਲੇਕਿਨ ਇੱਕ ਜਿਹੜੀ ਪੂਰੀ ਪਾਪੂਲੇਸ਼ਨ ਹੈ ਜਿਹੜੇ ਲੋਕ ਇਹ ਸੁਣਦੇ ਨੇ ਤਾਰੀਖ ਨੂੰ, ਔਰ ਤਾਰੀਖ ਨੂੰ ਮੇਰਾ ਖਿਆਲ ਹੈ ਕਿ ਪਾਪੂਲਰ ਵੀ ਸ਼ਾਇਦ ਇਸ ਤਰ੍ਹਾਂ ਨਹੀਂ ਹੋਇਆ। ਪਹਿਲੇ ਲੋਕ ਕਿੱਸੇ ਲੈ ਕੇ ਪੜ੍ਹਦੇ ਸੀ, ਤੁਸੀਂ ਤੇ ਬੜਾ ਕੰਮ ਕੀਤਾ ਉਹਨਾਂ ਦੇ ਸਾਰਾ ਲਿਖਿਆ ਕਿੱਸੇ ਲੈ ਕੇ, ਯਾਨੀ ਉਹ ਜਿਹੜਾ ਗਾਉਂਦੇ ਸਨ ਉਹਦੇ ਵਿੱਚ ਵੀ ਉਹ ਪੂਰੀ ਤਾਰੀਖ ਫਲਸਫੇ ਦੀ ਗੱਲ ਕਰਦੇ ਸਨ, ਲੋਕ ਸੁਣਦੇ ਸਨ ਉਹਨੂੰ। ਲੇਕਿਨ ਜਦੋਂ ਅਸੀਂ ਮੈਂ ਸਮਝਣਾ ਕਿ ਜਦੋਂ ਅਸੀਂ ਉਹਨੂੰ ਬਿਲਕੁਲ ਇੱਕ ਵੱਖਰਾ ਕੀਤਾ ਲੋਕਾਂ ਦੇ ਨਾਲੋਂ, ਔਰ ਉਹਨਾਂ ਦੀ ਬੋਲੀ ਵੀ ਵੱਖਰੀ ਕਰ ਦਿੱਤੀ, ਤੇ ਉਹਦੇ ਨਾਲ ਲੋਕਾਂ ਦੇ ਵਿੱਚ ਇੱਕ ਤੇ ਮੈਂ ਸਮਝਣਾ ਵਾ ਕਿ ਅਨਪੜ੍ਹਤਾ ਵੀ ਉਹਦੇ ਨਾਲ ਵਧੀ। ਅਨਪੜ੍ਹਤਾ ਤੋਂ ਮੁਰਾਦ ਮੇਰੀ ਹੈ ਅੰਗਰੇਜ਼ੀ ਜਾਂ ਉਰਦੂ ਦੀ ਗੱਲ ਨਹੀਂ, ਲੇਕਿਨ ਲੋਕੀ ਕੌਨਸ਼ੀਅਸ ਹੋਡੇ ਨਹੀਂ ਰਹੇ, ਉਹਦੇ ਸਿਆਣੇ ਨਹੀਂ ਰਹੇ, ਉਹਨਾਂ ਦੇ ਟੋਲਰੈਂਸ ਦੇ ਬੜੇ ਮਸਲੇ ਬਣੇ, ਉਹਨਾਂ ਨੂੰ ਆਪਣੀਆਂ ਸ਼ੈਵਾਂ ਪਛਾਣ ਹੀ ਭੁਲਾ ਦਿੱਤੀ। ਤੇ ਸੋ ਇਸ ਕਰਕੇ ਵੀ ਅਸੀਂ ਇਸ ਬੋਲੀ ਦਾ ਥੋੜਾ ਜਿਹਾ ਪੱਖ ਲੈ ਲੈਂਦੇ ਹਾਂ ਕਿ ਚਲੋ ਸਾਰੇ ਲੋਕੀ ਸਿੱਖ ਸਕਣ। ਕੀ ਖਿਆਲ? ਵੇਖੋ ਇਹ ਵੀ ਗੱਲ ਹੈ ਕਿ ਅਸੀਂ ਤੇ ਗੁਆਚੇ ਹੋਏ ਹਾਂ ਤੇ ਅਸਾਂ ਲੱਭਣਾ ਆਪਣੇ ਆਪ ਨੂੰ, ਆਪਣੀ ਧਰਤੀ ਨੂੰ ਲੱਭਣਾ। ਉਹ ਅੰਗਰੇਜ਼ੀ 'ਚ ਤਾਂ ਲੱਭਣੀ ਕੋਈ ਨਹੀਂ, ਕੁਝ ਵੀ ਨਹੀਂ ਲਿਖਿਆ। ਇਹ ਨਾ ਸਾਡੇ ਕੰਪਲੈਕਸ ਤੋਂ ਇਲਾਵਾ ਕੁਝ ਵੀ ਨਹੀਂ। ਕਿਹੜੀ ਅੰਗਰੇਜ਼ੀ ਦੀ ਐਸੀ ਤਾਰੀਖ ਹੈ ਜਿਹੜੀ ਅਸੀਂ ਅੱਜ ਦੱਸਣਾ ਚਾਹ ਰਹੇ ਹਾਂ ਔਰ ਅੰਗਰੇਜ਼ੀ ਵਿੱਚ ਹੀ ਅਸੀਂ ਦੱਸ ਸਕਦੇ? ਹੈ ਹੀ ਕੋਈ ਨਹੀਂ। ਪੰਜਾਬ ਦੀ ਕਿਹੜੀ ਤਾਰੀਖ ਹੈ ਅੰਗਰੇਜ਼ੀ ਦੇ ਵਿੱਚ? ਪੰਜਾਬ ਦੀ ਤਾਂ ਕੋਈ ਤਾਰੀਖ ਨਹੀਂ ਅੰਗਰੇਜ਼ਾਂ ਦੀ। ਮਤਲਬ ਅੰਗਰੇਜ਼ੀ ਦੇ ਵਿੱਚ ਜਿਹੜੀ ਲਿਖੀ ਸਾਨੂੰ ਤਾਰੀਖ ਮਿਲਦੀ ਹੈ ਉਹ ਤੇ ਉਹੀ ਤਾਰੀਖ ਹੈ ਜਿਹੜੇ ਤਰਜਮੇ ਨੇ ਬੇਸਿਕਲੀ ਉਹਨਾਂ ਤਾਰੀਖਾਂ ਦੇ, ਜਿਹੜੀਆਂ ਬਾਦਸ਼ਾਹਾਂ ਦੇ ਫਤਹਨਾਮੇ ਨੇ ਬੇਸਿਕਲੀ, ਕਿ ਮੁਗਲਾਂ ਦੀ ਤਾਰੀਖ ਹੋ ਗਈ ਜੀ, ਸੁਲਤਾਨਾਂ ਦੀ ਤਾਰੀਖ ਹੋ ਗਈ ਹੈ, ਸਿੱਖਾਂ ਦੀ ਤਾਰੀਖ ਹੋ ਗਈ ਜੀ, ਹਿੰਦੂਆਂ ਦੀ ਤਾਰੀਖ ਹੋ ਗਈ। ਉਹ ਸਾਰੀਆਂ ਤਾਰੀਖਾਂ ਉਹ ਨੇ ਜਿਹੜੀਆਂ ਲਿਖਾਈਆਂ ਗਈਆਂ ਧਰਮੀ ਔਰ ਸਿਆਸੀ ਵੰਡਾਂ ਦੇ ਤਹਿਤ। ਤੇ ਉਹਨਾਂ ਵਿੱਚੋਂ ਸਾਨੂੰ ਅੱਜ ਕੀ ਲੱਭਣਾ? ਅਸੀਂ ਤੇ ਗੁਆਚੇ ਹੋਏ ਹਾਂ। ਅਸਾਂ ਆਪਣੇ ਆਪ ਨੂੰ ਲੱਭਣਾ, ਆਪਣੀ ਧਰਤੀ ਨੂੰ ਲੱਭਣਾ, ਤੇ ਆਪਣੀ ਜ਼ੁਬਾਨ ਨੂੰ ਕਿਉਂ ਛੱਡੀਏ, ਆਪਣੀ ਬੋਲੀ ਨੂੰ ਕਿਉਂ ਛੱਡੀਏ? ਐਸੀ ਕੋਈ ਗੱਲ ਹੀ ਨਹੀਂ। ਫਿਰ ਬਹੁਤ ਸਾਰੇ ਐਸੇ ਵੀ ਪੰਜਾਬੀ ਜਿਹੜੇ ਅੰਗਰੇਜ਼ੀ ਬੋਲ ਰਹੇ ਹੁੰਦੇ ਨੇ, ਐਡੀ ਕਿੱਲ ਕੇ ਅੰਗਰੇਜ਼ੀ ਬੋਲ ਰਹੇ ਹੁੰਦੇ ਨੇ, ਔਰ ਲੱਗ ਰਿਹਾ ਹੁੰਦਾ ਕਿ ਵਿਚਾਰਾ ਕਿਸੇ ਮੁਸੀਬਤ 'ਚ ਇਸ ਵੇਲੇ, ਤੇ ਉਹਨਾਂ ਨੂੰ ਮੁਸੀਬਤ 'ਚੋਂ ਕੱਢਣਾ ਕਿ ਕੋਈ ਮਸਲਾ ਨਹੀਂ ਯਾਰ, ਆ ਜਾਓ ਪੰਜਾਬੀ 'ਚ ਗੱਲ ਕਰ ਲਵੋ। ਜ਼ਰੂਰੀ ਅੰਗਰੇਜ਼ੀ ਬੋਲ ਕੇ ਤੁਹਾਡੀ ਜਿਹੜੀ ਤੁਸੀਂ ਟੋਰ ਬਣਾਉਣਾ ਚਾਹੁੰਦੇ ਹੋ, ਤੁਸੀਂ ਪੰਜਾਬੀ ਬੋਲੋ, ਜ਼ਿਆਦਾ ਤੁਸੀਂ ਸਾਡੇ ਨੇੜੇ ਹੋ। ਬਿਲਕੁਲ ਠੀਕ। ਮਤਲਬ ਉੱਚੇ ਨਾ ਬਣਾਓ, ਸਾਡੇ ਨੇੜੇ ਆਵੋ, ਉੱਚੇ ਬਣਨ ਦੀ ਕੋਸ਼ਿਸ਼। ਜਿੰਨਾ ਅੰਗਰੇਜ਼ੀ ਬੋਲਾਂਗੇ ਤੇ ਉੱਚੇ ਲੱਗਾਂਗੇ। ਭਈ ਅਸੀਂ ਤੇ ਇੱਕ ਦੂਜੇ ਦੇ ਨੇੜੇ ਜਾਣਾ, ਤੁਸੀਂ ਫਿਰ ਅੰਗਰੇਜ਼ੀ ਬੋਲਣ ਲੱਗ ਪਏ। ਬਿਲਕੁਲ ਠੀਕ, ਬਿਲਕੁਲ ਠੀਕ ਹੈ। ਐਡਾ ਲੰਮਾ ਚੌੜਾ ਰੌਲਾ ਕੋਈ ਨਹੀਂ। ਹੋਰ ਕੋਈ ਪ੍ਰਾਹੁਣੇ ਆਏ ਨੇ ਤੇ ਉਹਨਾਂ ਨਾਲ ਕਰੋ ਗੱਲ। ਹਾਂਜੀ ਹਾਂਜੀ, ਸਾਡੇ ਨਾਲ ਜਨਾਬ ਜੀ ਮਨੀਸ਼ ਜੀ, ਕੀ ਹਾਲ ਹੈ? ਆ ਗਏ ਹੋ ਤੁਸੀਂ ਆਨਲਾਈਨ? ਹਾਂਜੀ, ਸਤਿ ਸ਼੍ਰੀ ਅਕਾਲ ਤੁਸੀਂ ਸਾਹਿਬ, ਤੇ ਇੱਥੇ ਸਾਰਿਆਂ ਨੂੰ ਬਹੁਤ ਸਤਿ ਸ਼੍ਰੀ ਅਕਾਲ, ਸਲਾਮ ਜੀ ਸਾਰਿਆਂ ਨੂੰ। ਤੇ ਈਸਟ ਪੰਜਾਬ ਤੋਂ ਮੈਂ ਸੀਰੀਜ਼ ਦਾ ਹਿੱਸਾ ਹੁੰਦਿਆਂ ਹੋਇਆ ਮੈਂ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਸੀਰੀਜ਼ ਨੂੰ ਜਿਹੜਾ ਆ ਬਹੁਤ ਹੀ ਪਿਆਰ ਦਿੱਤਾ, ਤੇ ਤੋਹੀਦ ਸਾਹਿਬ ਦੀਆਂ ਐਫਰਟਸ ਬਹੁਤ ਹੀ ਜ਼ਿਆਦਾ ਵਧੀਆ ਨੇ, ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਤੇ ਇਹਨੂੰ ਇੱਕ ਮੁਕਾਮ ਤੱਕ ਪਹੁੰਚਾਇਆ। ਹਾਂਜੀ ਤੋਹੀਦ ਸਾਹਿਬ ਜੀ। ਸਰ ਅਸੀਂ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਸੋ, ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਸਾਂ, ਤੇ ਬਾਕੀ ਲੋਕਾਂ ਨੇ ਤੁਸੀਂ ਸੁਜੈਸ਼ਨਸ ਵੀ ਸੁਣੀਆਂ। ਜ਼ਾਹਿਰ ਹੈ ਤੁਸੀਂ ਸਾਡੇ ਨਾਲ ਇੱਕ ਤਰ੍ਹਾਂ ਪੂਰਾ ਜਿਹੜਾ ਪਾਰਟਿਸਿਪੇਟ ਕਰਦੇ ਹੋ ਹਰ ਚੀਜ਼ ਦੇ ਵਿੱਚ। ਅਸੀਂ ਆਪਸ ਵਿੱਚ ਡਿਸਕਸ ਕਰ ਰਹੇ ਹੁੰਦੇ ਹਾਂ, ਸਕਾਲਰਸ ਦੇ ਹਵਾਲੇ ਨਾਲ, ਤੁਸੀਂ ਇਨਵਾਈਟ ਕਰਨ ਦੇ ਹਵਾਲੇ ਨਾਲ, ਦੋਸਤਾਂ ਦਾ ਪਤਾ, ਬਹੁਤ ਸਾਰੇ ਟੌਪਿਕ ਸਾਨੂੰ ਇੱਧਰਲੇ ਬੰਦਿਆਂ ਦਾ ਨਹੀਂ ਪਤਾ ਸੀ ਕਿ ਸਕਾਲਰਸ ਹਨ। ਜਿੱਦਾਂ ਸੁਖਮਨੀ ਜੀ ਨੇ ਗੱਲ ਕੀਤੀ ਸੀ ਕਿ ਸਾਨੂੰ ਨਹੀਂ ਲੱਗਦਾ ਸੀ ਕਿ ਉੱਧਰ ਵੀ ਕੋਈ ਤਾਰੀਖ ਦੇ ਲੋਕ ਕੰਮ ਕਰ ਰਹੇ ਨੇ ਜਾਂ ਕੁਛ। ਤੇ ਹੁਣ ਜਦੋਂ ਲੋਕ ਇੱਧਰੋਂ ਔਰ ਉੱਧਰੋਂ ਦੋਨਾਂ ਸਾਈਡਾਂ ਤੋਂ ਆ ਰਹੇ ਨੇ, ਤੇ ਇੱਕ ਅੱਛਾ ਇੰਟਰੈਕਸ਼ਨ ਵੀ ਬਣ ਰਿਹਾ ਹੈ ਕਿ ਚਲੋ ਇੱਕ ਤਰ੍ਹਾਂ ਅਸੀਂ ਇੱਕ ਦੂਜੇ ਦੀ ਹਵਾਲੇ ਨਾਲ ਰਿਸਰਚ ਅਸੀਂ ਵੇਖ ਸਕਦੇ ਹਾਂ। ਤੇ ਨਾਲ ਦੀ ਨਾਲ ਸਟੂਡੈਂਟਸ ਦੇ ਵਿੱਚ ਵੀ ਇੱਕ ਜਿਹੜੇ ਸਾਡੇ ਨਾਲ ਮੁਖਤਲਿਫ ਸਟੂਡੈਂਟਸ ਨੇ ਯੂਨੀਵਰਸਿਟੀਜ਼ ਦੇ ਸਾਡੇ ਅੱਜ ਕੱਲ੍ਹ, ਕਿਉਂਕਿ ਲੋਕਡਾਊਨ ਦੀ ਵਜ੍ਹਾ ਤੋਂ ਘਰਾਂ 'ਚ ਨੇ, ਉਹਨਾਂ ਦੇ ਥੀਸਿਸ ਦੇ ਪ੍ਰੋਬਲਮ ਨੇ, ਜਾਂ ਦੂਸਰੇ ਤੀਸਰੇ ਜਿਹੜੇ BS ਦੇ ਔਰ ਖਾਸ ਕਰ ਮਾਸਟਰਸ ਔਰ PhD MPhil ਦੇ ਸਟੂਡੈਂਟਸ ਨੇ, ਉਹ ਵੀ ਸਾਡੇ ਨਾਲ ਨੇ। ਤੇ ਇਸ ਹਵਾਲੇ ਨਾਲ ਤੁਸੀਂ ਸੁਜੈਸ਼ਨ ਜਿਹੜੀਆਂ ਸੁਣੀਆਂ ਨੇ, ਮੇਰਾ ਖਿਆਲ ਕਿ ਤੁਸੀਂ ਨੋਟ ਜ਼ਰੂਰ ਕੀਤੀਆਂ ਹੋਣਗੀਆਂ, ਕਿਉਂਕਿ ਤੁਸੀਂ ਤੇ ਨੋਟ ਕਰੋਗੇ ਤੇ ਫੇਰ ਹੀ। ਜੀ ਸਰ, ਮੈਂ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ ਇਹਨਾਂ ਸਾਰਿਆਂ ਦੇ ਸਾਰਿਆਂ ਦੇ ਸੁਝਾਵਾਂ ਦੇ ਹਿਸਾਬ ਦੇ ਨਾਲ ਹੀ, ਕਿ ਜਦੋਂ ਆਮਿਰ ਰਿਆਜ਼ ਸਾਹਿਬ ਦਾ ਲੈਕਚਰ ਹੋਇਆ ਸੀ ਤੇ ਇਜਾਜ਼ ਸਾਹਿਬ ਦਾ ਲੈਕਚਰ ਹੋਇਆ ਸੀ, ਤੇ ਉਸ ਤੋਂ ਬਾਅਦ ਜਿਹੜੀ ਸਾਡੀ ਆਪਸ ਦੇ ਵਿੱਚ ਗੱਲ ਹੋਈ ਸੀਗੀ ਕਿ ਅਸੀਂ ਇੱਕ ਪਲੇਟਫਾਰਮ ਤੇ
ਦੋਨੋਂ ਪੰਜਾਬ ਦੇ ਅਕੈਡਮੀਸ਼ੀਅਨਸ ਨੂੰ ਲੈ ਕੇ ਆਈਏ ਤਾਂ ਜੋ ਜਿਹੜੀ ਹਿਸਟਰੀ ਇੱਧਰ ਲਿਖੀ ਜਾ ਰਹੀ ਆ ਉਸ ਉਧਰਲੇ ਬੰਨੇ ਜਿਹੜੀ ਤਵਾਰੀਖ ਲਿਖੀ ਜਾ ਰਹੀ ਆ ਇਹ ਸੋਰਸਿਸ ਦੀ ਘਾਟ ਕਰਕੇ, ਕਿਉਂਕਿ ਅਸੀਂ ਸਾਨੂੰ ਸ਼ਾਹਮੁਖੀ ਪੜ੍ਹਨ 'ਚ ਦਿੱਕਤ ਆ, ਉਧਰ ਗੁਰਮੁਖੀ ਸਮਝਣ 'ਚ ਦਿੱਕਤ ਆ, ਤੇ ਕਈ ਵਾਰੀ ਜਿਹੜੀ ਸੋਰਸਿਸ ਦੀ ਐਕਸੈਸਿਬਿਲਿਟੀ ਹੁੰਦੀ ਆ ਉਹ ਦੋਨੋਂ ਸਾਈਡ ਤੇ ਨਹੀਂ ਹੈਗੀ। ਸੋ ਅੱਧੀ ਅਧੂਰੀ ਗੱਲ ਨਿਕਲ ਕੇ ਬਾਹਰ ਆਉਂਦੀ ਆ। ਅਸੀਂ ਇਸ ਤਰੀਕੇ ਨਾਲ ਇਹਨਾਂ ਲੋਕਾਂ ਨੂੰ, ਸਾਰੇ ਅਕੈਡਮੀਸ਼ੀਅਨਸ ਨੂੰ ਇੱਕ ਮੰਚ ਤੇ ਲੈ ਕੇ ਆਈਏ ਤਾਂ ਜੋ ਉਹ ਗੱਲਬਾਤ ਦਾ ਜਿਹੜਾ ਸਿਲਸਿਲਾ ਆ ਉਹ ਪੂਰਾ ਹੋ ਸਕੇ ਤੇ ਦੋਨੋਂ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਇੱਕ ਆਪਸੀ ਸਾਂਝ ਵੀ ਬਣ ਸਕੇ ਕਿ ਜਿਹੜੀ ਇਹਨਾਂ ਸਿਆਸਤਦਾਨਾਂ ਨੇ ਸ਼ਾਇਦ ਇਹਦੇ ਵਿੱਚ ਕਾਫੀ ਵੱਡਾ ਰੋੜਾ ਟਕਾਇਆ ਹੋਇਆ, ਕਾਫੀ ਟਾਈਪ ਤੋਂ ਲੋਕ ਇੱਕ ਦੂਜੇ ਨੂੰ ਬਹੁਤ ਮੁਹੱਬਤ ਕਰਦੇ ਨੇ। ਤੇ ਮੈਂ ਨੈਣ ਸੁਖ ਜੀ ਦੇ ਨਾਲ ਬਿਲਕੁਲ ਸਹਿਮਤੀ ਪ੍ਰਗਟ ਕਰਦਾ ਹਾਂ ਕਿ ਪੰਜਾਬ ਦਾ ਜਿਹੜਾ ਇਤਿਹਾਸ ਆ ਜਾਂ ਲਿਟਰੇਚਰ ਆ ਜਾਂ ਸੁਸਾਇਟੀ ਦੇ ਹਵਾਲੇ ਨਾਲ ਜਿਹੜੇ ਕੰਮ ਹੋਏ ਨੇ ਅੱਜ ਤੱਕ, ਸਾਨੂੰ ਹਜੇ ਉਹਨਾਂ ਤੇ ਹੀ ਫੋਕਸ ਕਰਨ ਦੀ ਜ਼ਿਆਦਾ ਜ਼ਰੂਰਤ ਆ ਕਿ ਬਾਹਰਲੀਆਂ ਯੂਨੀਵਰਸਿਟੀਜ਼ 'ਚ ਜਿਹੜੇ ਕੰਮ ਹੋ ਰਹੇ ਆ, ਜਿਵੇਂ ਪ੍ਰੀਤਮ ਸਿੰਘ ਜੀ ਦਾ ਕੰਮ ਸੀਗਾ ਜਾਂ ਅਮਰਦੀਪ ਜੀ ਦਾ ਕੰਮ ਸੀਗਾ ਜਾਂ ਗੁਰਾਇਆ ਸਾਹਿਬ ਦਾ ਕੰਮ ਸੀਗਾ, ਸੋ ਉਸ ਕੰਮ ਨੂੰ ਹਾਈਲਾਈਟ ਕਰਨ ਦੀ ਲੋੜ ਆ, ਗ੍ਰਾਸ ਰੂਟ ਲੈਵਲ ਤੇ ਲੈ ਕੇ ਜਾਣ ਦੀ ਲੋੜ ਆ ਤਾਂ ਜੋ ਲੋਕ ਆਪਣੀ ਜ਼ਬਾਨ ਦੇ ਵਿੱਚ ਇਹਨਾਂ ਕੰਮ ਨੂੰ ਸਮਝ ਸਕਦੇ ਆ, ਆਪਣੀ ਬੋਲੀ ਦੇ ਵਿੱਚ ਇਸ ਚੀਜ਼ ਨੂੰ ਸਮਝ ਸਕਦੇ ਆ। ਅੰਗਰੇਜ਼ੀ ਦੇ ਵਿੱਚ ਗੱਲ ਕਰਨ ਲਈ ਹੋਰ ਬਹੁਤ ਸਾਰੇ ਪਲੇਟਫਾਰਮ ਨੇ, ਪਰ ਮੈਨੂੰ ਲੱਗਦਾ ਹੈ ਕਿ ਜੋ ਲਾਇਲਪੁਰ ਹਿਸਟੋਰੀਅਨ ਕਲੱਬ ਜਿਹੜਾ ਕੰਮ ਕਰ ਰਿਹਾ ਇਹ ਬਹੁਤ ਬਿਹਤਰੀਨ ਆ ਤੇ ਸਾਨੂੰ ਹਜੇ ਇਸ ਚੀਜ਼ ਤੇ ਹੀ ਫੋਕਸ ਕਰਨਾ ਚਾਹੀਦਾ ਜੀ। ਬਿਲਕੁਲ ਜੀ, ਅਜੇ ਨਾਲੇ ਲਾਇਲਪੁਰ ਤੇ ਥੋੜਾ ਜਿੰਨਾ ਯੰਗ ਹਿਸਟੋਰੀਅਨ ਵੀ ਹੈ, ਯੰਗ ਜੀ 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 ਬਿਲਕੁਲ ਸਰ, ਬਿਲਕੁਲ ਇਹ ਤੁਹਾਡੇ ਹੱਥਾਂ ਦੇ ਵਿੱਚ ਕਮਾਨ ਹੈ। ਇਸ ਕਲੱਬ ਵਿੱਚ ਆਉਣ ਤੇ ਕਿਸੇ ਨੂੰ ਘਬਰਾਉਣਾ ਨਹੀਂ ਪੈਂਦਾ ਕਿ ਕੋਈ ਵੀ ਜੈਂਡਰ ਹੋਵੇ, ਇਹ ਯੰਗ ਹਿਸਟੋਰੀਅਨ ਕਲੱਬ ਹੈ। ਜੀ ਜੀ ਬਿਲਕੁਲ, ਉਹ ਨਿਰਵਾਣ ਨੂੰ ਦੇਖ ਕੇ ਸਾਨੂੰ ਪਤਾ ਲੱਗ ਗਿਆ ਜੀ ਇਹ ਸਭ ਤੋਂ ਯੰਗ ਆ ਤੇ ਸਾਰਿਆਂ ਨੇ ਦੇਖ ਵੀ ਲਿਆ ਆ ਉਸ ਨੂੰ। ਜੀ ਬਿਲਕੁਲ ਠੀਕ, ਥੈਂਕ ਯੂ ਜੀ, ਥੈਂਕ। ਹਾਂਜੀ ਓਕੇ ਸਰ, ਸਤਿ ਸ਼੍ਰੀ ਅਕਾਲ। ਕਰੋ ਸਰ ਹਜੇ ਸਿਰਫ ਮੇਰੇ ਹਿਸਾਬ ਦੇ ਨਾਲ ਪੰਜਾਬ ਹਿਸਟਰੀ ਤੇ ਹੀ ਫੋਕਸ ਕਰਨਾ ਚਾਹੀਦਾ ਕਿਉਂਕਿ ਸਾਊਥ ਏਸ਼ੀਅਨ ਹਿਸਟਰੀ ਦੇ ਉੱਤੇ ਗੱਲ ਕਰਨ ਲਈ ਜਾਂ ਇੰਡੀਆ ਲੈਵਲ ਤੇ ਹਿਸਟਰੀ ਤੇ ਗੱਲ ਕਰਨ ਲਈ ਹੋਰ ਵੀ ਬੜੇ ਮੰਚ ਨੇ, ਪਰ ਇਹ ਮੰਚ ਜਿਹੜਾ ਆ ਪੰਜਾਬੀ ਭਾਸ਼ਾ, ਪੰਜਾਬੀ ਲੈਂਗੁਏਜ, ਭਾਸ਼ਾ ਨੂੰ, ਸੁਸਾਇਟੀ, ਕਲਚਰ ਤੇ ਹਿਸਟਰੀ ਨੂੰ ਪ੍ਰਮੋਟ ਕਰਨ ਲਈ ਬਣਿਆ ਤੇ ਸ਼ਾਇਦ ਇਹਦੀ ਨੀਂਹ ਵੀ ਇੱਥੋਂ ਹੀ ਰੱਖੀ ਗਈ ਸੀ ਜੇ ਤੁਹਾਨੂੰ ਯਾਦ ਹੋਵੇ ਤੇ ਆਪਾਂ ਅੱਗੇ ਤੋਂ ਵੀ ਇਸ ਨੂੰ ਅੱਗੇ ਤੋਰਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਕੁਆਲਾ ਮੈਮ ਦਾ, ਜਿਨ੍ਹਾਂ ਨੇ ਬਹੁਤ ਸੋਹਣਾ ਇਨੀਸ਼ੀਏਟਿਵ ਲਿਆ ਸਰ। ਧੰਨਵਾਦ, ਬੜੀ ਮਿਹਰਬਾਨੀ। ਸੋ ਸਾਰੇ ਦੋਸਤ ਜਿਹੜੇ ਸਾਡੇ ਨਾਲ ਸਨ, ਅਸੀਂ ਆਪਣੇ ਜਿਹੜੇ 12 ਲੈਕਚਰ ਕੀਤੇ ਉਹਨਾਂ ਦੇ ਸਕਾਲਰਸ ਦਾ ਬਹੁਤ ਸ਼ੁਕਰੀਆ। ਅਸੀਂ ਉਹਨਾਂ ਦੀਆਂ ਫੋਟੋਜ਼ ਵੀ ਲਾਈਆਂ, ਉਹਨਾਂ ਦੇ ਨਾਲ ਉਹਨਾਂ ਦੇ ਨਾਮ ਔਰ ਉਹਨਾਂ ਦੇ ਟੌਪਿਕ ਅਸੀਂ ਲਿਖ ਦਿੱਤੇ। ਤੁਸੀਂ ਉਹਨੂੰ ਦੁਬਾਰਾ ਸੁਣਨਾ ਚਾਹੋ ਤੁਸੀਂ ਵਾਲ ਤੋਂ ਸੁਣ ਸਕਦੇ ਹੋ ਔਰ ਤੁਸੀਂ ਆਪਣੀ ਉਹਨਾਂ 'ਤੇ ਕੁਐਸਚਨ ਕਰ ਸਕਦੇ ਹੋ। ਈਵਨ ਕੋਈ ਵੀ ਕੁਐਸਚਨ ਕਰੋ, ਖੁਦ ਸਕਾਲਰ ਆਪਣਾ ਆਨਸਰ ਕਰ ਦਿੰਦੇ ਨੇ। ਅਤੇ ਹੁਣ ਅਸੀਂ ਇਸ ਤੋਂ ਥੋੜ੍ਹਾ ਅੱਗੇ ਚੱਲਾਂਗੇ ਔਰ ਬਾਕੀ ਸਕਾਲਰ ਜਿਹੜੇ ਨੇ, ਕੱਲ੍ਹ ਤੋਂ ਭਾਈ ਬਲਦੀਪ ਸਿੰਘ ਦਾ ਸਾਡੇ ਨਾਲ ਮਿਊਜ਼ਿਕ ਦੇ ਉੱਪਰ ਇੱਕ ਬੜਾ ਅੱਛਾ ਲੈਕਚਰ ਹੈ, ਅਸੀਂ ਉਹ ਲੈਕਚਰ ਜਿਹੜਾ ਨਾ ਉਹ ਵੀ ਕਰਾਂਗੇ, ਲਾਈਵ ਆਵਾਂਗੇ। ਕੱਲ੍ਹ 10 ਵਜੇ ਅਸੀਂ ਉਹਨਾਂ ਦੇ ਨਾਲ ਲਾਈਵ ਆਵਾਂਗੇ। ਕੱਲ੍ਹ ਟਾਈਮ ਜਿਹੜਾ 9 ਵਜੇ ਦੀ ਬਜਾਏ 10 ਵਜੇ ਦਾ ਕੀਤਾ ਕਿਉਂਕਿ ਉਹਨਾਂ ਦੇ ਕੋਈ ਟਾਈਮ ਦਾ ਇਸ਼ੂ ਆ ਰਿਹਾ ਸੀ, ਅਤੇ ਕੱਲ੍ਹ ਅਸੀਂ 10 ਵਜੇ ਜਿਹੜਾ ਨਾ ਉਹ ਔਨਲਾਈਨ ਆਵਾਂਗੇ। ਸੋ ਦੋਸਤਾਂ ਲਈ ਜਿਹੜੇ ਸਾਡੇ ਨਾਲ ਆਏ, ਜਿਹੜੇ ਸਾਡੇ ਨਾਲ ਗੱਪਸ਼ਪ ਹੋਈ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਸਾਡੇ ਜਿਹੜਾ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਆਪਣੀ ਸੁਜੈਸ਼ਨਸ ਵਗੈਰਾ ਵੀ ਦੇ ਦੇਣਾ, ਸ਼ੇਅਰ ਕਰ ਦੇਣਾ, ਦੋਸਤਾਂ ਦੇ ਨਾਲ ਡਿਸਕਸ ਵੀ ਕਰ ਲੈਣਾ ਅਤੇ ਸਾਡਾ ਹਿੱਸਾ ਬਣਾ। ਕੱਲ੍ਹ 10 ਵਜੇ ਭਾਈ ਬਲਦੀਪ ਸਿੰਘ ਦਾ ਮਿਊਜ਼ਿਕ ਦੀ ਹਿਸਟਰੀ ਦੇ ਉੱਪਰ, ਮਿਊਜ਼ਿਕ ਹੈਰੀਟੇਜ ਆਫ ਪੰਜਾਬ ਦੇ ਹਵਾਲੇ ਔਰ ਉਹਦੀ ਜਿਹੜੀ ਕੰਜ਼ਰਵੇਸ਼ਨ ਦੇ ਹਵਾਲੇ ਨਾਲ ਅਸੀਂ ਕੱਲ੍ਹ ਗੱਲਬਾਤ ਕਰਾਂਗੇ। ਸੋ ਕੱਲ੍ਹ ਤੱਕ ਲਈ ਫਿਰ ਰੱਬ ਰਾਖਾ ਜੀ।